ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ ਮਹਾਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी प्रोग्राम सच्चा सच है बहुत मेहरबानी। जी डॉक्टर साहब आज 20 जनवरी 2022 8 माघ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਵੀਰ ਬਲਰਾਜ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਨੂੰ ਅਗਾਂਹ ਵਧਾਉਣ ਲਈ ਚੰਗੇ ਯਤਨ ਕਰ ਰਹੇ ਹੋ ਔਰ ਪੰਜਾਬ ਵਿਚਲੀ ਟੀਮ ਵੀ ਵਧੀਆ ਕੰਮ ਕਰ ਰਹੀ ਹੈ। ਸੋ ਅੱਜ ਦੇ ਸਮੇਂ ਵਿੱਚ ਮੀਡੀਆ ਵੱਲੋਂ ਖੜਾ ਕੀਤਾ ਜਾਂਦਾ ਬਿਰਤਾਂਤ ਲੋਕਾਂ ਨੂੰ ਕਿਸੇ ਖਾਸ ਦਿਸ਼ਾ ਵੱਲ ਧੱਕਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਸੋ ਪਿਛਲੇ ਸਮੇਂ ਵਿੱਚ ਮੀਡੀਆ ਸਾਡੇ ਖਿਲਾਫ ਹੋਣ ਨਾਲ ਸਾਡਾ ਬਹੁਤ ਨੁਕਸਾਨ ਹੋਇਆ ਹੈ। ਸੋ ਅੱਜ ਸਾਡੇ ਹੱਥ ਵਿੱਚ ਹੈ ਕਿ ਅਸੀਂ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਹਾਂ। ਹੁਣ ਟੀਵੀ 84 ਵਰਗੇ ਅਦਾਰਿਆਂ ਨੂੰ ਸਿੱਖ ਵਿਰੋਧੀ ਪ੍ਰੋਪੇਗੈਂਡੇ ਖਿਲਾਫ ਖੜਾ ਕਰ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਰਾਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀਆਂ ਦਾ ਕਾਣ ਕਰਨ ਵਾਲੀ ਨਾਜੀ ਤਰਦ ਦੀ ਮੋਦੀ ਸਰਕਾਰ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਹੁਣ ਯੂਨਾਈਟਿਡ ਨੇਸ਼ਨਜ਼ ਵਿੱਚ ਹਿੰਦੂ ਫੋਬੀਆ ਦਾ ਰੋਲਾ ਪਾ ਰਹੀ ਹੈ। ਸੋ ਮਤਲਬ ਕਿ ਹਿੰਦੂਆਂ ਨੂੰ ਜਾਣਬੁੱਝ ਕੇ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ ਦੇ ਅੰਬੈਸਡਰ ਨੇ ਤਕਰੀਰ ਕੀਤਿਆਂ ਜਿੱਥੇ ਹਿੰਦੂ ਫੋਬੀਆ ਦਾ ਇੱਕ ਨਵਾਂ ਪੈਂਤੜਾ ਵਰਤਿਆ ਉੱਥੇ ਸਿੱਖਾਂ ਤੇ ਬੋਧੀਆਂ ਨੂੰ ਵੀ ਇਸ ਹਿੰਦੂ ਫੋਬੀਆ ਦੀ ਜਿਹੜੀ ਡੈਫੀਨੇਸ਼ਨ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਬਲਰਾਜ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਰਾਜੂ ਕਿਹਾ ਜਾਂਦਾ ਹੈ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਇਹ ਵੀ ਪ੍ਰੋਮਿਸਿੰਗ ਯੰਗ ਮੈਨ ਨੇ ਕਾਮਯਾਬ ਬਿਜ਼ਨਸਮੈਨ ਨੇ ਔਰ ਇਹ ਪੰਥਕ ਹਲਕਿਆਂ ਦੇ ਨਾਲ ਪਰਿਵਾਰਾਂ ਦੇ ਰਾਹੀਂ ਕਿਉਂਕਿ ਸਾਰੇ ਪੰਥਕ ਪਰਿਵਾਰ ਨੇ ਲੰਬੇ ਵਕਤ ਤੋਂ ਜੁੜੇ ਹੋਏ ਨੇ ਇਸ ਲਈ ਖਾਲਿਸਤਾਨ ਦੀ ਲਹਿਰ ਔਰ ਖਾਸ ਤੌਰ ਤੇ 2014 ਤੋਂ ਬਾਅਦ ਹਿੰਦੂਤਵੀ ਹਕੂਮਤ ਦੇ ਆਉਣ ਤੋਂ ਬਾਅਦ ਜਿਸ ਕਿਸਮ ਦੇ ਹਰਬੇ ਹੱਥਕੰਡੇ ਖਾਸ ਤੌਰ ਤੇ ਸਭ ਤੋਂ ਪਾਵਰਫੁਲ ਹਥਿਆਰ ਪ੍ਰੋਪੇਗੈਂਡੇ ਦਾ ਭਾਰਤੀ ਹਕੂਮਤ ਵੱਲੋਂ ਵਰਤਿਆ ਜਾ ਰਿਹਾ ਹੈ ਉਸ ਨੂੰ ਇਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਉਸ ਦਾ ਤੋੜ ਉਸ ਦਾ ਜਵਾਬ ਟੀਵੀ 84 ਆਪਣੇ ਸੀਮਤ ਸਾਧਨਾਂ ਨਾਲ ਦੇ ਰਿਹਾ ਹੈ। ਇਸ ਲਈ ਉਹਨਾਂ ਦੀ ਵੀ ਇਹ ਚਾਹਨ ਹੈ ਕਿ ਜਿੱਥੇ ਅਸੀਂ ਟੀਵੀ 84 ਹੱਕ ਸੱਚ ਇਨਸਾਫ ਦੇ ਲਈ ਉਸ ਖਿੱਤੇ ਦੇ ਵਿੱਚ ਕਿਉਂਕਿ ਇਕੱਲੀ ਆਵਾਜ਼ ਟੀਵੀ 84 ਸਿੱਖ ਕੌਮ ਜਾਂ ਖਾਲਿਸਤਾਨ ਦੀ ਨਹੀਂ ਹੈ ਸਾਡੇ ਕਸ਼ਮੀਰੀ ਭੈਣ ਭਰਾ ਵੀ ਸਾਡੇ ਵੱਲ ਦੇਖਦੇ ਨੇ ਕਿ ਇੱਥੋਂ ਹੀ ਠੀਕ ਨੈਰੇਟਿਵ ਜੋ ਉੱਥੇ ਭਾਰਤੀ ਜ਼ੁਲਮ ਹੋ ਰਹੇ ਨੇ ਉਸ ਨੂੰ ਕਾਊਂਟਰ ਕਰਨ ਦਾ ਆਉਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਨਕਸ਼ੇ 'ਚ ਕੈਦ 100 ਮਿਲੀਅਨ ਤੋਂ ਜ਼ਿਆਦਾ ਟਰਾਈਬਲ ਔਰ ਦੁੱਗਣੀ ਗਿਣਤੀ ਦੇ ਵਿੱਚ ਇਸ ਤੋਂ ਦਲਿਤ ਭਾਈਚਾਰਾ ਜਿਹੜੇ ਮੂਲ ਨਿਵਾਸੀ ਟਰਮ ਅੱਜ ਕੱਲ੍ਹ ਇਸਤੇਮਾਲ ਹੁੰਦੀ ਹੈ ਉਹ ਵੀ ਸਾਡੇ ਨਾਲ ਜੁੜਦੇ ਨੇ ਐਡਮਾਇਰਰਸ ਵੀ ਨੇ ਬਹੁਤ ਸਾਰੀਆਂ ਲਿਖਤਾਂ ਸਾਨੂੰ ਉਹਨਾਂ ਵੱਲੋਂ ਵੀ ਆਉਂਦੀਆਂ ਨੇ ਔਰ ਇਸ ਦੇ ਨਾਲ ਨਾਲ ਨਾਰਥ ਈਸਟ ਦੇ ਵਿੱਚ ਹਾਲਾਂਕਿ ਨਾਰਥ ਈਸਟ ਦੇ ਲੋਕਾਂ ਦੀ ਕੋਈ ਅਮਰੀਕਾ ਦੇ ਵਿੱਚ ਬਹੁਤੀ ਮੌਜੂਦਗੀ ਨਹੀਂ ਹੈ
ਇਸ ਕਰਕੇ ਉਹਨਾਂ ਦੀਆਂ ਕੋਈ ਪ੍ਰੋਪਰ ਆਰਗੇਨਾਈਜੇਸ਼ਨਸ ਜਿਹੜੀਆਂ ਇੱਥੇ ਵਾਸ਼ਿੰਗਟਨ ਡੀਸੀ 'ਚ ਲੌਬੀ ਨਹੀਂ ਕਰਦੀਆਂ। ਇੱਕ ਸਟੇਜ ਤੇ ਨਾਗਾਲੈਂਡ ਦੀ ਤਨਜ਼ੀਮ ਨੇ ਇੱਕ ਦਫ਼ਤਰ ਖੋਲ੍ਹਿਆ ਸੀ, ਉਹ ਵੀ ਕਿਸੇ ਹੋਰ ਦੇ ਦਫ਼ਤਰ 'ਚ ਇੱਕ ਚੇਅਰ ਲਾਈ ਸੀ, ਲੇਕਿਨ ਉਹ ਵੀ ਸਾਲ 2 ਸਾਲ ਬਾਅਦ ਜਿਹੜਾ ਉਹਨਾਂ ਨੇ ਛੱਡ ਦਿੱਤਾ। ਲੇਕਿਨ ਇਹ ਸਾਨੂੰ ਪਤਾ ਹੈ ਵੀ ਉਹਨਾਂ ਤੱਕ ਸਾਡੀ ਭਾਵੇਂ ਆਵਾਜ਼ ਨਾ ਵੀ ਪਹੁੰਚਦੀ ਹੋਏ, ਪਰ ਅਸੀਂ ਉਹਨਾਂ ਦੀ ਆਵਾਜ਼ ਜ਼ਰੂਰ ਬਣੇ ਹੋਏ ਹਾਂ, ਕਿਉਂਕਿ ਦੁਸ਼ਮਣ ਇੱਕ ਹੈ। ਉਹ ਨਾਰਥ ਈਸਟ ਦੇ ਈਸਾਈ ਕਬੀਲੇ ਹੋਣ ਜਾਂ ਉਹਨਾਂ ਦੀਆਂ ਅੱਡ-ਅੱਡ ਜਿਹੜੇ ਕਬੀਲਿਆਂ ਦੀ ਆਪਣੀ ਪਛਾਣ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਉਹਨਾਂ ਦੀ ਆਪਣੀ, ਜਿੱਥੇ ਅੱਡ-ਅੱਡ ਕਬੀਲੇ ਨੇ ਭਾਵੇਂ ਉਹ ਇੱਕ ਦੂਜੇ ਦੇ ਨਾਲ ਝਗੜਦੇ ਵੀ ਨੇ, ਲੇਕਿਨ ਉਹ ਹਿੰਦੂ ਨਹੀਂ ਨੇ। ਇਹ ਬਿਲਕੁਲ ਕਲੀਅਰ ਹੈ। ਉਹਨਾਂ ਦੇ ਆਪਣੇ ਫੇਥ, ਨੇਚਰ ਦੇ ਵਿੱਚ ਯਕੀਨ ਕਰਨ ਵਾਲੇ ਔਰ ਨੇਚਰ ਦੀਆਂ ਤਾਕਤਾਂ ਨੂੰ ਵਰਸ਼ਿਪ ਕਰਨ ਵਾਲੇ, ਪਰ ਉਹਨਾਂ ਨੂੰ ਵੀ ਕਿਵੇਂ ਇੱਕ ਸਿਸਟਮੈਟਿਕ ਕੈਂਪੇਨ ਦੇ ਨਾਲ, ਜਿੱਥੇ ਹਿੰਦੂਤਵੀ ਗਰੁੱਪ ਇਹਨਾਂ ਦੇ ਵਿੱਚ ਜਾ ਕੇ ਵੜੇ ਹੋਏ ਨੇ, ਉਹ ਉਹਨਾਂ ਦੇ ਬੱਚਿਆਂ ਨੂੰ, ਬਹੁਤ ਛੋਟੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਉਹਨਾਂ ਨੂੰ ਦੂਰ ਦਰਾਡੇ ਸ਼ਿਸ਼ੂ ਭਾਰਤੀ ਨਾਂ ਦੀਆਂ ਜਿਹੜੀਆਂ RSS ਨੇ ਆਪਣੀਆਂ ਸੰਸਥਾਵਾਂ ਬਣਾਈਆਂ ਹੋਈਆਂ, ਉੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਦੇਖੋ ਅਸੀਂ ਇਹਨਾਂ ਨੂੰ ਸਿਵਿਲਾਈਜ਼ਡ ਬਣਾ ਰਹੇ ਹਾਂ, ਜੰਗਲੀ ਨੇ। ਉਹੀ ਕੰਮ ਜਿਹੜਾ ਇੱਥੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਜਿਹੜੇ ਸਕੈਂਡਲ ਬਾਹਰ ਆਏ ਕਿ ਕਿਵੇਂ ਈਸਾਈ ਸਕੂਲਾਂ ਦੇ ਵਿੱਚ ਜਿਹੜੇ ਇੱਥੋਂ ਦੇ ਐਬੋਰੀਜਨਲਸ ਲੋਕ ਸੀ ਉਹਨਾਂ ਦੇ, ਜਾਂ ਕੈਨੇਡਾ ਦੇ ਵਿੱਚ ਨੇਟਿਵ ਕੈਨੇਡੀਅਨ ਸੀ, ਉਹਨਾਂ ਦੇ ਬੱਚਿਆਂ ਨੂੰ ਕਿਵੇਂ ਉਹਨਾਂ ਨੇ ਈਸਾਈ ਸਕੂਲਾਂ ਦੇ ਵਿੱਚ ਰੱਖ ਕੇ ਉਹਨਾਂ ਦੇ ਨਾਲ ਕਿਵੇਂ ਜ਼ਬਰ ਵੀ ਹੁੰਦਾ ਰਿਹਾ ਔਰ ਕਿਵੇਂ ਉਹਨਾਂ ਨੂੰ ਆਪਣੇ ਮੂਲ ਨਾਲੋਂ ਤੋੜਿਆ ਗਿਆ। ਸੋ ਇਹ ਕੰਮ ਬੜੀ, ਕਿਉਂਕਿ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ 100 ਮਿਲੀਅਨ, ਔਰ ਇਹ ਜਦੋਂ ਈਵਨ ਭਾਰਤੀ ਕਨਸਟੀਟਿਊਸ਼ਨ ਬਣਦਾ ਉੱਥੇ ਸ਼ਡਿਊਲਡ ਟ੍ਰਾਈਬ ਦੇ ਥੱਲੇ, ਸ਼ਡਿਊਲਡ ਟ੍ਰਾਈਬ ਇਹੀ ਨੇ ਜਿਹੜੇ ਆਦੀਵਾਸੀ ਨੇ, ਕਿਉਂਕਿ ਇਹ ਸਭ ਤੋਂ ਪਹਿਲਾਂ ਆਦ ਦਾ ਮਤਲਬ ਹੀ ਹੈ ਕਿ ਮੁੱਢ ਕਦੀਮ ਤੋਂ ਬਾਕੀ ਕਬੀਲੇ ਸੈਂਟਰਲ ਏਸ਼ੀਆ ਚੋਂ ਜਾਂ ਯੂਰਪ ਚੋਂ ਜਾਂ ਹੋਰ ਪਾਸਿਓਂ ਉਹ ਤਾਂ 3-4 ਹਜ਼ਾਰ ਸਾਲ ਦੇ ਉਸ ਖਿੱਤੇ ਦੇ ਵਿੱਚ ਆਉਂਦੇ ਰਹੇ। ਕੁਝ ਜਿਹੜੇ ਨੇ ਉਹ ਦਰਾ ਖੈਬਰ ਰਾਹੀਂ ਆਏ, ਕੁਝ ਜਿਹੜੇ ਨੇ ਨਾਰਥ ਈਸਟ ਰਾਹੀਂ ਆਏ, ਕੁਝ ਜਿਹੜੇ ਨੇ ਉਹ ਸਮੁੰਦਰ ਰਾਹੀਂ ਆਏ, ਕੇਰਲਾ ਜਾਂ ਤਮਿਲਨਾਡੂ। ਪਰ ਇਹ ਮੁੱਢਲੇ ਵਾਸੀ ਨੇ ਔਰ ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋ ਰਹੇ ਨੇ, ਔਰ ਜਿੱਥੇ ਜਿੱਥੇ ਅੱਜ ਵੀ ਉਹ ਵਸਦੇ ਨੇ ਉੱਥੋਂ ਬਹੁਤ ਮਿਨਰਲ ਨਿਕਲਦੇ ਨੇ। ਔਰ ਇਹ ਜਿਹੜੇ ਸਾਰਾ ਇਹਨਾਂ ਦਾ ਅਲਾਇੰਸ ਹੈ, ਅਸੀਂ ਜਦੋਂ ਅੰਬਾਨੀ, ਅਡਾਨੀ, ਪਤੰਜਲੀ ਦੀ ਗੱਲ ਕਰਦੇ ਹਾਂ ਜਾਂ ਬਹੁਤ ਵਾਰ ਕਾਰਪੋਰੇਟ ਸੈਕਟਰ ਅਮਰੀਕਾ ਜਾਂ ਮਲਟੀ ਬਿਲੀਅਨਰ ਜਿਹੜੇ ਲੋਕ ਨੇ, ਜਿਹਦੇ 'ਚ ਯੂਰਪ ਦੇ ਵੀ ਕਾਰਪੋਰੇਟ ਲੋਕ ਸ਼ਾਮਲ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ 'ਚ ਜੋ ਜ਼ੁਲਮ ਹੋ ਰਹੇ ਨੇ ਘੱਟ ਗਿਣਤੀਆਂ ਤੇ, ਇਹ ਕਿਉਂ ਨਹੀਂ ਬੋਲਦੇ ਜਾਂ ਕਿਵੇਂ ਇਹ ਭਾਰਤ ਨੂੰ ਡੈਮੋਕ੍ਰੇਸੀ ਕਹਿ ਕੇ ਵਡਿਆਣ ਤੇ ਲੱਗਦੇ ਨੇ, ਕਿਉਂਕਿ ਸਭ ਤੋਂ ਵੱਡੇ ਉਹਨਾਂ ਦੇ ਨਾਲ ਰਲ ਕੇ ਜਿਹੜੇ ਐਕਸਪਲੋਇਟਰ ਨੇ ਉਹਨਾਂ ਦੇ ਰਿਸੋਰਸਿਸ ਦੇ, ਉਹ ਇਹੀ ਲੋਕ ਨੇ, ਪੈਸਾ ਇਹੀ ਬਣਾਉਂਦੇ ਨੇ ਔਰ ਇਹਨਾਂ ਦਾ ਜਿਹੜਾ ਉਹਨਾਂ ਨੂੰ ਕਿਵੇਂ ਬੇਜ਼ਮੀਨੇ ਕੀਤਾ ਗਿਆ। ਔਰ ਇਹੀ ਕਾਰਨ ਹੈ ਅਰੁਣਧਾਤੀ ਰਾਏ ਜਿਹੜੀ ਹੁਣ ਤਾਂ ਕਾਫੀ ਦੇਰ ਤੋਂ ਚੁੱਪ ਹੈ, ਪਤਾ ਨਹੀਂ ਬਿਮਾਰ ਹੈ ਜਾਂ ਉਹ ਡਰ ਗਈ ਹੋਈ ਹੈ, ਪਰ ਉਹ ਜਦੋਂ ਟ੍ਰਾਈਬਲਸ ਨੂੰ, ਜਿਨ੍ਹਾਂ ਨੂੰ ਇਹ ਮਾਓਵਾਦੀ ਜਾਂ ਨਕਸਲਵਾਦੀ ਕਹਿ ਕੇ ਭਾਰਤੀ ਹਕੂਮਤ ਜਾਂ ਭਾਰਤੀ ਫੌਜ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੈ, ਤੇ ਉਹਦੇ ਤੇ ਉਹਦਾ ਇੱਕ ਬੜੀ ਅੱਛੀ ਟਰਮ ਹੈ ਅਰੁਣਧਾਤੀ ਰਾਏ ਦੀ ਕਿ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿ ਵੀ ਗਾਂਧੀ ਜਿਹੜਾ ਹੈ ਉਹਨੂੰ ਤੁਸੀਂ ਮਹਾਤਮਾ ਬਣਾਇਆ ਹੋਇਆ ਹੈ ਕਿ ਵੀ ਉਹ ਭੁੱਖ ਹੜਤਾਲਾਂ ਰੱਖਦਾ ਹੈ, ਉਪਵਾਸ ਰੱਖਦਾ ਹੈ, ਤੇ ਉਹਨਾਂ ਦੇ ਤਾਂ ਢਿੱਡ 'ਚ ਹੀ ਕੁਝ ਨਹੀਂ ਹੈ, ਉਹ ਵੀ ਗਾਂਧੀਅਨ ਨੇ। ਪਰ ਫਰਕ ਇੰਨਾ ਹੀ ਹੈ ਕਿ ਗਾਂਧੀ ਕੋਲ ਤਾਂ ਹੁੰਦਿਆਂ ਸੁਣਦਿਆਂ ਜਿਹੜਾ ਉਹ ਇਸ ਕਿਸਮ ਦਾ ਡਰਾਮਾ ਰਚਦਾ ਸੀ, ਤੇ ਉਹ ਵੀ ਗਾਂਧੀਆਂ ਨੇ ਆਪਣੇ ਹੱਕਾਂ ਲਈ ਲੜ ਰਹੇ ਨੇ, ਸਿਰਫ ਇੰਨਾ ਕਿ ਉਹਨਾਂ ਕੋਲ ਗਨ ਚੁੱਕਣ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ। ਸੋ ਅਸੀਂ ਉਹਨਾਂ ਦੇ ਹੱਕਾਂ ਲਈ ਜਿਹੜੇ ਖਲੋਣ ਵਾਲੇ ਨੇ ਜਾਂ ਉਹਨਾਂ ਦੀ ਵੀ ਹਮੇਸ਼ਾ ਗੱਲ ਕਰਦੇ, ਔਰ ਇਹ ਜ਼ਰੂਰੀ ਹੈ ਕਿ ਸਾਨੂੰ ਲਗਾਤਾਰਤਾ ਦੇ ਨਾਲ ਇਹ ਸਪੋਰਟ ਮਿਲਦੀ ਰਹੇ ਤਾਂ ਕਿ ਸੱਚ, ਹੱਕ, ਇਨਸਾਫ ਦੀ ਇਹ ਆਵਾਜ਼ ਬਰਾਬਰ ਜਾਰੀ ਰਹੇ। ਅੱਜ ਹੀ ਇੱਕ ਪੁਰਾਣੇ ਸੱਜਣ ਜਿਹੜੇ ਸਾਡੇ ਸਾਊਂਡ ਵਿਊ ਬ੍ਰਾਡਕਾਸਟਿੰਗ 'ਚ ਇੱਕ ਚੈਨਲ ਰਨ ਕਰਦੇ ਸੀ, ਉਹਨਾਂ ਦੀ ਕਾਲ ਆਈ, ਉਹ ਕਿਸੇ ਹੋਰ ਦੇ ਨਾਲ ਸੀ, ਤੇ ਉਹਨਾਂ ਨੇ ਕਿਹਾ ਹੋਣਾ ਸਾਡਾ ਨਾਂ ਲੈ ਕੇ ਜਾਂ TV 84 ਦਾ, ਉਹਨੇ ਕਿਹਾ ਜੀ ਅਸੀਂ ਤਾਂ ਮੁੱਢਲੇ ਦਿਨਾਂ 'ਚ TV 84 ਨੂੰ ਜਦੋਂ ਚੱਲਿਆ ਸ਼ੁਰੂ ਹੋਇਆ ਅਸੀਂ ਮਦਦ ਕੀਤੀ ਹੈ। ਜ਼ਾਫਰ ਸਾਹਿਬ ਤੇ ਉਹਨਾਂ ਨੇ ਫੋਨ ਮੈਨੂੰ ਦਿੱਤਾ, ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਵੀ ਉਹਨਾਂ ਨੂੰ ਜਾਣਦੇ। ਸੋ ਕਹਿਣ ਲੱਗੇ ਕਿ ਜੀ ਅਜੇ ਡਟੇ ਹੋਏ ਹੋ। ਹਾਂ, ਮੈਂ ਕਿਹਾ ਜੀ ਬਸ ਰੱਬ ਦਾ ਸਹਾਰਾ ਤੇ ਆਪਣੇ ਪਿਆਰਿਆਂ ਦਾ ਪਿਆਰ ਜਿਹਨੇ ਸਾਨੂੰ ਡੋਲਣ ਨਹੀਂ ਦਿੱਤਾ ਹੈ,
नहीं तो इत्थे कई आए कई चले गए इत्थों ही, क्योंकि वो भी अपना एक चैनल इत्थों रन करते सी एक जमाने च। सो कहन लगे जी हुण मैं अपना एक शुरू किया होया घरों ही है जां किवें हैगा। सो मैं समझदा भी असीं ये सारे कोविड दे क्राइसिस दे विच भी 2 साल चलदे हैं जे सरवाइव कीता ते अपने वीर बलराज सिंह वर्गे जिहड़े साडे वैल विशर ने उन्हां दे जिहड़ा सपोर्ट दे नाल ही कीता। सो असीं उन्हां दा शुक्रिया अदा करदे। ਅੱਜ ही खबर जिहड़ी लाहौर तो कि अनारकली मार्केट दे विच पान मंडी जिथे बहुत सारियां जिहड़ियां इंडियन चीज़ां विकदियां ने जां होर भी उत्थे एक बॉम्ब ब्लास्ट होया जिस दे विच 3 जिहड़े सज्जन ने वो मारे गए, 20 तो ज़्यादा जख्मी ने। सो ज़ाहिर है कि ये भारतीय एजेंसियां ने अपना काम फिर शुरू कर दिता है, क्योंकि उन्होंने पाकिस्तान नूं स्टेबल नहीं होण देना जां स्टेबल नहीं रहण देना, उत्थे कुछ ना करी जाना। पहला यही काम जिहड़ा है वो जिहड़े 18 तो ज़्यादा कौंसलेट उन्होंने खोले ने अफगानिस्तान दे पाकिस्तान लगदे बॉर्डर ते, उत्थों कुलभूषण यादव वर्गियां राहीं ये नैटवर्क सी। और हुण उन्हां नूं लगदा है कि भाई उत्थे तां तालिबान आ गए, उन्होंने घट्टो घट्ट भावें होर जो मर्जी वो करदे होण लेकिन उन्होंने अमन कानून नूं संभाल लिया, उत्थे कोई वायलेंस नहीं हो रही। सो उन्होंने हुण मेनलैंड पाकिस्तान दे विच, क्योंकि लाहौर दा अनारकली तां शान है लाहौर दी अनारकली बाज़ार, और हुण भी जदों सिख यात्रू भी जाते हैं भारत तो या दूसरे पासे, और उस तो बाद पहली दौड़ हुंदी है अनारकली बाज़ार। और ये अनारकली दियां शानां जिहड़ियां ने वो अपनियां वक्री किस्म दियां ने, इतिहास दे नाल जुड़िया होया ये पार्ट है। और उस मेन बाज़ार दे विच और जिहड़े सिक्योरिटी दस्ते ने उन्हां दा ये कहना है कि ये कोई टाइम बॉम्ब टाइप डिवाइस जिस नूं रिमोट के नाल जिहड़ा है ओहदा ब्लास्ट करवाया गया। और अजे तक हालांकि एक किसी न्यूज़ चैनल ने किसी बलोच ऑर्गेनाइजेशन के खाते च इसनूं पाया सी कि उन्होंने जिम्मेवारी लई, पर वो बलोच होए कि पश्तून के नां थले होए कि पंजाबी के नां थले होए कि सिंध के नां थले होए, ये बिल्कुल ज़ाहिर है कि भारतीय एजेंसियां अपनी शरारत के उत्ते फिर उतर आई हैं। असीं मारे गयां दे नाल हमदर्दी का इजहार करदे और जख्मियां दी स्पीडी रिकवरी दी दुआ करदे हैं। हुण इस कोई शक नहीं है कि भारत इंटरनेशनल लेवल के उत्ते एक्सपोज होना शुरू होया। उसकी उदाहरण असीं देखी कि किवें जेनोसाइड वॉच जिहड़ी वो संस्था है जिसनूं हैड जिहड़े करदे ने डॉक्टर ग्रैगरी, वो उन्होंने जड़ियाँ 10 स्टेजिज जेनोसाइड दियां डिफाइन कीतियां, उन्होंने यूनाइटेड नेशनस ने जिहड़ा उन्हां दा स्पैशल रैपोर्टियर ऑन जेनोसाइड है उसने उन्हां स्टेजिज नूं एक्सैप्ट किया होया कि किते भी जेनोसाइड होना होए तो ये स्टेजिज वापरदियां ने। और उन्होंने पिछले दिनों च वाशिंगटन दे विच होर ऑर्गेनाइजेशंस एमनेस्टी इंटरनेशनल, ह्यूमन राइट्स वॉच और जिहड़ियां जस्टिस लविंग इंडियन ऑर्गेनाइजेशंस भी ने उन्होंने नाल मिल के एक प्रेस कॉन्फ्रेंस भी की। और उन्होंने कहा कि भी असी इंडिया नूं नंबर 2 ते रख दिता उस लिस्ट दे विच जिथे कि मुसलमानों का जेनोसाइड होने वाला है, क्योंकि जो जेनोसाइड करन दे लई जो ग्राउंड हुंदी है पूरी प्रिपेयर है। और उन्होंने खास तौर पर हरिद्वार दे विच हुई जिहड़ी इन्हां दी अखौती धर्म संसद दे विच जिवें इन्हां दे भगवातारी गुंडे साधु और साधवियां ने मुसलमानों की नस्लकुशी की कॉल दी कि इसे लाइन के उत्ते कर दो, चुक लो हथियार, जिवें रोहिंग्या मुसलमानों का म्यांमार ने सफाया कर दिता है। सो एक बहुत वड्डी खबर बनी। और ईवन जेनोसाइड वॉच दे डॉक्टर ग्रैगरी दे नाल ईवन करण थापर ने भी इंटरव्यू किया। इसी तरह असीं देखते हैं कि यूनाइटेड नेशंस भी पिछले साल जिहड़ी UN जनरल असैंबली ने इस सारे दे उत्ते एक रेजोल्यूशन लियांदा सी। हालांकि अमरीका का जां भारत का यतन हुंदा है इदां दे वेले टैररिज्म लफज नूं अगे लियाण दा, पर इस दे विच जिहड़ी एक इनकलूजन वायलेंट नैशनलिज्म और राइट विंग एक्सट्रीमिज्म ये लफज जिहड़े ने ये 2021 दे UN जनरल असैंबली दे जिहड़ा है
ਇਸ ਦੇ ਉੱਤੇ ਜਿਹੜਾ ਰੈਜ਼ੋਲੂਸ਼ਨ ਸੀ ਉਸ ਦੇ ਵਿੱਚ ਆਏ। ਜੀ ਹੁਣ ਭਾਰਤ ਕਿਉਂਕਿ ਇਕੱਲਾ ਇਹੀ ਨਹੀਂ ਹੈ, ਅਸੀਂ ਦੇਖ ਰਹੇ ਹਾਂ ਕਿ ਕਿਸਾਨ ਲਹਿਰ ਦੇ ਚਲਦਿਆਂ ਕਿਸਾਨ ਮੂਵਮੈਂਟ ਦੇ ਜਿਹੜੀ ਲਗਭਗ 13 ਮਹੀਨੇ ਚੱਲੀ, ਭਾਰਤ ਦਾ ਕਰੂਪ ਚਿਹਰਾ ਕਾਫੀ ਹੱਦ ਤੱਕ ਬੇਨਕਾਬ ਕਰਨ ਦੇ ਵਿੱਚ ਡਾਇਸਪੋਰਾ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ। ਇਸੇ ਤਰੀਕੇ ਨਾਲ ਲਗਾਤਾਰਤਾ ਨਾਲ ਜਿਹੜਾ USF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਨ੍ਹਾਂ ਨੇ ਰਿਕਮੈਂਡ ਕੀਤਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ, ਔਰ ਇਸ ਤੋਂ ਇਲਾਵਾ ਹੋਰ ਵੀ ਹਿਊਮਨ ਰਾਈਟਸ ਗਰੁੱਪ ਇਸ ਦੇ ਉੱਤੇ ਆਪਣਾ ਜਿਹੜਾ ਕੰਮ ਕਰਦੇ ਨੇ। ਲੇਕਿਨ ਜਦੋਂ ਹੁਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਟੈਰਰਿਜ਼ਮ ਦੀ ਜਾਂ ਦਹਿਸ਼ਤਗਰਦੀ ਦੀ ਡੈਫੀਨੇਸ਼ਨ ਨੂੰ ਬ੍ਰੌਡਨ ਕੀਤਾ ਜਾ ਰਿਹਾ ਔਰ ਉਹਦੇ 'ਚ ਜੋ ਵਾਇਲੈਂਟ ਨੈਸ਼ਨਲਿਜ਼ਮ ਦੇ ਨਾਂ ਥੱਲੇ ਔਰ ਉਹਦੇ ਲਈ ਰਾਈਟ ਵਿੰਗ ਔਰ ਦੂਸਰੀਆਂ ਟਰਮਸ ਵੀ ਇਸਤੇਮਾਲ ਹੋ ਰਹੀਆਂ ਨੇ, ਔਰ ਇੰਡੀਆ ਨੂੰ ਇਹ ਲੱਗ ਰਿਹਾ ਕਿ ਵੀ ਉਹਨਾਂ ਨੇ ਜਿਹੜਾ ਇਹ ਆਪਣਾ ਡੈਮੋਕ੍ਰੇਸੀ ਦਾ ਢਕੌਂਸਲਾ ਖੜਾ ਕੀਤਾ ਹੋਇਆ ਸੀ, ਉਹ ਹੌਲੀ ਹੌਲੀ ਜਿਹੜਾ ਉਹਨਾਂ ਦਾ ਅਗਲੀ ਚਿਹਰਾ ਜਿਹੜਾ ਉਹ ਬੇਨਕਾਬ ਹੋ ਰਿਹਾ, ਅਨਮਾਸਕ ਹੋ ਰਿਹਾ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਇਹਨਾਂ ਦਾ ਨਕਾਬ ਜਿਹੜਾ ਹੈ ਉਹ ਲੀਰੋ ਲੀਰ ਹੋ ਰਿਹਾ। ਹੁਣ ਇਹ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਇਸ ਮਹੀਨੇ 'ਚ ਜਨਵਰੀ ਦੇ ਮਹੀਨੇ 'ਚ ਜਿਹੜੀ ਆਰਗੇਨਾਈਜੇਸ਼ਨ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹੈ ਇੱਕ ਕਮੇਟੀ ਹੈ, ਕੋਰ ਕਮੇਟੀ, UN's ਕਾਊਂਟਰ ਟੈਰਰਿਜ਼ਮ ਕਮੇਟੀ ਉਹਨੂੰ ਕਹਿੰਦੇ ਨੇ, ਔਰ ਜਨਵਰੀ ਦੇ ਵਿੱਚ ਭਾਰਤ ਯੂਨਾਈਟਿਡ ਨੇਸ਼ਨਸ ਦੀ ਕਾਊਂਟਰ ਟੈਰਰਿਜ਼ਮ ਕਮੇਟੀ ਦਾ ਚੇਅਰ ਬਣਿਆ, ਹੈੱਡ ਬਣਿਆ, ਔਰ ਇਹ ਟਰਮ ਜਿਹੜੀ ਹੈ ਭਾਰਤ ਦੀ ਕਾਊਂਟਰ ਟੈਰਰਿਜ਼ਮ ਕਮੇਟੀ ਦੇ ਵਿੱਚ ਦਸੰਬਰ ਤੱਕ ਰਹਿਣੀ ਹੈ, ਦਸੰਬਰ 2022 ਤੱਕ। ਔਰ ਇਸ ਵੇਲੇ ਭਾਰਤ ਦੇ ਜਿਹੜੇ UN ਦੇ ਵਿੱਚ ਐਂਬੈਸਡਰ ਨੇ ਮਿਸਟਰ TS ਤ੍ਰਿਮੂਰਤੀ, ਇਹੀ ਉਸ ਕਮੇਟੀ ਦੇ ਵੀ ਹੈੱਡ ਨੇ। ਜ਼ਾਹਰ ਹੈ ਕਿ ਵੀ ਉਹਨੇ ਹੀ ਹੈੱਡ ਕਰਨਾ। ਹੁਣ ਕਿਉਂਕਿ ਜਦੋਂ ਵੀ ਕੋਈ ਗਾਈਡਲਾਈਨਸ ਇਸ ਕਿਸਮ ਦੀਆਂ ਹੁੰਦੀਆਂ ਨੇ, ਕਮੇਟੀ ਦਾ ਹੈੱਡ ਤਾਂ ਬਣ ਗਿਆ ਕਾਊਂਟਰ ਟੈਰਰਿਜ਼ਮ ਦੀ ਇੰਡੀਆ, ਲੇਕਿਨ ਜੋ UN ਦੀ ਜਨਰਲ ਅਸੈਂਬਲੀ ਦਾ ਰੈਜ਼ੋਲੂਸ਼ਨ ਹੈ ਉਸ ਦੇ ਥੱਲੇ ਉਹ ਡੈਫੀਨੇਸ਼ਨਸ ਨੇ ਜਿਹੜੀਆਂ ਇੰਡੀਆ ਨੂੰ ਐਜ਼ ਏ ਸਟੇਟ ਟੈਰਰਿਜ਼ਮ ਦੇ ਖਾਤੇ 'ਚ ਲਿਆਂਦੀਆਂ ਨੇ, ਐਜ਼ ਏ ਟੈਰਰਿਸਟ ਸਟੇਟ ਲਿਆਂਦੀਆਂ ਨੇ, ਕਿਉਂਕਿ ਉਹੀ ਜਿਹੜਾ ਵਾਇਲੈਂਟ ਨੈਸ਼ਨਲਿਜ਼ਮ ਹੈ ਉਹਨੂੰ ਸਪੋਰਟ ਕਰ ਰਹੀ ਹੈ, ਹਿੰਦੂਤਵੀ ਆਈਡੀਓਲੋਜੀ। ਔਰ ਜੋ ਕੁਝ ਹਰਿਦੁਆਰ 'ਚ ਮੁਸਲਮਾਨਾਂ ਦੇ ਜੈਨੋਸਾਈਡ ਦੀ ਕਾਲ ਦਿੱਤੀ ਗਈ, ਕੋਈ ਮੋਦੀ, ਅਮਿਤ ਸ਼ਾਹ ਜਾਂ ਭਾਰਤ ਦੇ ਸਰਕਾਰੀ ਤੰਤਰ ਵੱਲੋਂ ਇਸ ਦੇ ਉੱਤੇ ਕੁਝ ਨਹੀਂ ਕਿਹਾ ਗਿਆ। ਹੁਣ ਇਸ ਸਭ ਦੇ ਚਲਦਿਆਂ ਭਾਰਤ ਦੇ ਅੰਦਰ ਕੁੱਕ ਕੀ ਹੋ ਰਿਹਾ ਜਾਂ ਆਉਣ ਵਾਲੇ ਪੀਰੀਅਡ 'ਚ ਜਿਹੜਾ ਇੰਟਰਨੈਸ਼ਨਲ ਦਬਾਅ ਭਾਰਤ ਤੇ ਬਣਨ ਜਾ ਰਿਹਾ ਹੈ, ਉਹਨੂੰ ਕਾਊਂਟਰ ਕਰਨ ਲਈ ਭਾਰਤ ਕੀ ਕਰੇਗਾ, ਉਸ ਦੀ ਭਾਫ ਥੋੜੀ ਜਿਹੀ ਨਿਕਲੀ। ਔਰ ਉਹ ਨਿਕਲੀ ਕਿ ਦਿੱਲੀ ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਦਿੱਲੀ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ, ਗਲੋਬਲ ਕਾਊਂਟਰ ਟੈਰਰਿਜ਼ਮ ਸੈਂਟਰ। ਹੁਣ ਉਸ ਗਲੋਬਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਇਕੱਠ ਨੂੰ ਵਰਚੁਅਲੀ, ਕਿਉਂਕਿ ਅਜੇ ਲੱਖਾਂ ਦੀ ਗਿਣਤੀ 'ਚ ਜਿਹੜਾ ਕੋਵਿਡ ਦੇ ਕੇਸਿਸ ਭਾਰਤ ਦੇ ਵਿੱਚ ਆ ਰਹੇ ਨੇ ਵੇਰੀਐਂਟ ਦੇ, ਔਰ ਇਸ ਮੀਟਿੰਗ ਨੂੰ ਐਡਰੈਸ ਉਹੀ ਕਰ ਰਿਹਾ ਹੈ TS ਤ੍ਰਿਮੂਰਤੀ, ਜਿਹੜਾ ਭਾਰਤ ਦਾ ਐਂਬੈਸਡਰ ਹੈ UN 'ਚ। ਹੁਣ ਉਹ ਭਾਰਤ ਦਾ ਐਂਬੈਸਡਰ ਹੋਣ ਦੇ ਨਾਤੇ ਚੇਅਰ ਵੀ ਹੈ UN ਕਾਊਂਟਰ ਟੈਰਰਿਜ਼ਮ ਕਮੇਟੀ ਦਾ, ਔਰ ਉਹ ਸ਼ੁਰੂ 'ਚ ਹੀ ਕਹਿ ਦਿੰਦਾ ਹੈ ਕਿ ਜੀ ਮੈਂ ਇੱਥੇ ਐਜ਼ ਏ ਚੇਅਰਮੈਨ ਕਾਊਂਟਰ ਟੈਰਰਿਜ਼ਮ ਕਮੇਟੀ ਨਹੀਂ ਬੋਲ ਰਿਹਾ, ਮੈਂ ਐਜ਼ ਏ ਇੰਡੀਆਜ਼ ਐਂਬੈਸਡਰ ਟੂ UN ਬੋਲ ਰਿਹਾ। ਹੁਣ ਮਤਲਬ ਇਹ ਹੈ ਕਿ ਵੀ ਕੱਲ ਨੂੰ ਇਹ ਚਾਰਜ ਲੱਗੇਗਾ ਹੀ ਕਿ ਵੀ ਤੂੰ ਜੋ ਗੱਲਾਂ ਕਰ ਰਹੇ ਹੈ ਤੂੰ ਤਾਂ ਉਸ ਤੋਂ ਡਿਵੀਏਟ ਹੋ ਰਿਹਾ, ਜਿਹੜਾ ਇਸ ਦੇ ਉੱਤੇ ਗਾਈਡਿੰਗ ਪ੍ਰਿੰਸੀਪਲ ਹੈ ਕਿ ਭਾਈ ਇਹ ਜਿਹੜਾ ਰਾਈਟ ਵਿੰਗ ਟੈਰਰਿਜ਼ਮ ਹੈ ਜਾਂ ਵਾਇਲੈਂਟ ਨੈਸ਼ਨਲਿਜ਼ਮ ਹੈ, ਇਹ ਟੈਰਰਿਜ਼ਮ ਦੇ ਖਾਤੇ 'ਚ ਆਉਂਦਾ ਹੈ। ਹੁਣ ਉਸ ਦੇ ਵਿੱਚ ਜਿਹੜਾ ਜੋ ਕੁਛ ਇਹਨੇ ਕਿਹਾ, ਇਸ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਭਾਰਤ ਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੀ ਜਿਹੜੀ ਹੈ ਉਹ ਸਟ੍ਰੈਟਜੀ ਹੋਏਗੀ, ਆਪਣੇ ਇਹ ਜਿਹੜਾ ਉਹਨਾਂ ਦਾ ਜੈਨੋਸਾਈਡਲ ਏਜੰਡਾ ਹੈ ਉਹ ਉਹਨਾਂ ਨੇ ਕਰੀ ਵੀ ਜਾਣਾ ਉੱਥੇ, ਤੇ ਉਹਦਾ ਉਹਨਾਂ ਨੇ ਡਿਫੈਂਸ ਕਿਵੇਂ ਕਰਨਾ। ਹੁਣ ਜ਼ਾਹਰ ਹੈ ਕਿ ਅਸੀਂ ਵੀ ਲਫ਼ਜ਼ ਜਦੋਂ ਇਸਤੇਮਾਲ ਕਰਦੇ ਹਾਂ, ਅਸੀਂ ਹਿੰਦੂ ਲਫ਼ਜ਼ ਜਾਂ ਹਿੰਦੂ ਜ਼ੁਲਮ ਦੀ ਗੱਲ ਨਹੀਂ ਕਰਦੇ, ਅਸੀਂ ਹਿੰਦੂਤਵੀ ਵਿਚਾਰਧਾਰਾ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ। ਹੁਣ ਹਿੰਦੂ ਔਰ ਹਿੰਦੂਤਵਾ ਇਹ ਦੋ ਅੱਡ ਚੀਜ਼ਾਂ ਨੇ। ਬੇਸ਼ੱਕ ਅਲਟੀਮੇਟਲੀ ਜਿਹੜੇ ਹਿੰਦੂਤਵਾ ਪ੍ਰਚਾਰ ਰਹੇ ਨੇ ਉਹ ਉਹਨਾਂ ਨੂੰ ਹੀ ਅਪੀਲ ਤਾਂ ਹਿੰਦੂਆਂ ਨੂੰ ਹੀ ਕਰ ਰਹੇ ਨੇ, ਔਰ ਜਿਹੜੇ ਉਹਨਾਂ ਦੇ ਉਸ
ਫਾਲਸ ਨੈਰੇਟਿਵ ਜਾਂ ਪ੍ਰੋਪੇਗੈਂਡੇ ਦੇ ਵਿੱਚ ਫਸ ਰਹੇ ਨੇ ਉਹ ਹਿੰਦੂ ਹੀ ਨੇ। ਲੇਕਿਨ ਅਸੀਂ ਜਿਵੇਂ ਹਮੇਸ਼ਾ ਇਸ ਗੱਲ ਨੂੰ ਰਿਪੀਟ ਕਰਦੇ ਹਾਂ ਕਿ 18ਵੀਂ ਸਦੀ 'ਚ ਸਾਡੀ ਲੜਾਈ ਉਸ ਸਟੇਟ ਦੇ ਖਿਲਾਫ ਸੀ ਜਿਹੜੀ ਜ਼ੁਲਮ ਕਰਦੀ ਸੀ, ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸਾਡੀ ਲੜਾਈ ਸੀ। ਇਸੇ ਤਰ੍ਹਾਂ ਅਸੀਂ ਕਦੇ ਇਹ ਨਹੀਂ ਕਿਹਾ ਕਿ ਭਾਈ ਅਸੀਂ ਹਿੰਦੂ ਧਰਮ ਦਾ ਜਿਹੜਾ ਉਹ ਮਲੀਆਮੇਟ ਕਰਾਂਗੇ ਜਾਂ ਅਸੀਂ ਜਿਹੜਾ ਸਾਡੀ ਲੜਾਈ ਹਿੰਦੂਆਂ ਦੇ ਨਾਲ ਹੈ। ਇਹ ਹਕੂਮਤ ਬਹੁਤ ਵਾਰ ਪੰਜਾਬ ਦੇ ਵਿੱਚ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਜਾਂ ਜਿਹੜੇ ਉਹਨਾਂ ਦੇ ਦੁਮਛੱਲੇ ਅੱਜ ਜੰਪ ਕਰ ਕਰਕੇ ਬੀਜੇਪੀ ਜਾਂ ਆਮ ਆਦਮੀ ਪਾਰਟੀ ਜਾਂ ਦੂਜੇ ਉਹ ਹਿੰਦੂ ਸਿੱਖ ਏਕਤਾ ਦਾ ਮੰਤਰ ਪੜ੍ਹਨਗੇ। ਹਿੰਦੂ ਸਿੱਖ ਏਕਤਾ ਜਿਹੜੀ ਹੈ ਉਹ ਤਾਂ ਬਣਦਾ ਹੀ ਨਹੀਂ ਹੈ ਕਿ ਇਹਦੇ 'ਚ ਕੋਈ ਲੜਾਈ ਤਾਂ ਹੈ ਹੀ ਨਹੀਂ ਹੈ। ਲੜਾਈ ਤਾਂ ਸਾਡੀ ਸਟੇਟ ਨਾਲ ਹੈ। ਇੰਡੀਅਨ ਸਟੇਟ ਨੇ ਜੂਨ 84 'ਚ ਹਮਲਾ ਕੀਤਾ ਟੈਂਕਾਂ ਤੋਪਾਂ ਦੇ ਨਾਲ। ਇੰਡੀਅਨ ਸਟੇਟ ਨੇ ਜਿਹੜਾ ਨਵੰਬਰ 84 'ਚ ਸਿੱਖ ਨਸਲਕੁਸ਼ੀ ਭਾਰਤ ਭਰ ਦੇ ਵਿੱਚ ਕੀਤੀ। ਇੰਡੀਅਨ ਸਟੇਟ ਪਿਛਲੇ 10 ਸਾਲ 84 ਤੋਂ 94 95 ਤੱਕ ਉਹਨਾਂ ਨੇ ਸਾਡੀ ਇੱਕ ਨਸਲ ਮਾਰ ਮੁਕਾਈ, ਔਰ ਉਹੀ ਇੰਡੀਅਨ ਸਟੇਟ ਦੀ ਟੋਟਲ ਵਾਰ ਸਿੱਖਾਂ ਦੇ ਉੱਤੇ। ਹਾਂ, ਸਾਨੂੰ ਹਿੰਦੂ ਮੈਜੋਰਿਟੀ ਦੇ ਉੱਤੇ ਸ਼ਿਕਵਾ ਗਲਾ ਜ਼ਰੂਰ ਹੈ ਕਿ ਉਹਨਾਂ ਨੇ ਜੂਨ 84 ਦੇ ਉਸ ਪੀਰੀਅਡ 'ਚ ਵੀ ਤਾੜੀਆਂ ਮਾਰੀਆਂ, ਨਾਲ ਖਲੋਤੇ ਜ਼ੁਲਮ ਕਰਨ ਵਾਲਿਆਂ ਦੇ। ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਬਣਾਇਆ, ਔਰ ਉਹੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਬਾਵਜੂਦ ਅੱਜ ਤੱਕ 36-37 ਸਾਲ 'ਚ ਇੰਨੀਆਂ ਹਿੰਦੂ ਮੈਜੋਰਿਟੀ ਦੀਆਂ ਸਰਕਾਰਾਂ ਹੀ ਬਣੀਆਂ ਨੇ, ਕਿਸੇ ਨੇ ਜਸਟਿਸ ਨਹੀਂ ਦਿੱਤਾ। ਔਰ ਅੱਜ ਵੀ ਜਦੋਂ ਸਿੰਗਲ ਆਊਟ ਕੀਤਾ ਜਾਂਦਾ ਹੈ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ, ਔਰ ਦੂਜਾ, ਔਰ ਮੈਂ ਕੱਲ੍ਹ ਹੀ ਸੰਤ ਪਿੰਡਾਂ ਵਾਲਿਆਂ ਦੀ ਇੱਕ ਸਪੀਚ ਸੁਣ ਰਿਹਾ ਸੀ, ਉਹਨਾਂ ਦੀ ਸ਼ਬਦ ਚੋਣ ਇੰਨੀ ਜ਼ਬਰਦਸਤ ਹੁੰਦੀ ਹੈ। ਇਹ ਉਦੋਂ ਕਹਿ ਰਹੇ ਨੇ 82-83 'ਚ ਉਹਨਾਂ ਨੇ ਕਿਹਾ ਕਿ ਜੇ ਸਿੱਖ ਆਨੰਦਪੁਰ ਸਾਹਿਬ ਮੱਥਾ ਟੇਕੇ ਤੇ ਉਹ ਅੱਤਵਾਦੀ, ਤੇ ਜੇ ਉਹ ਨਨਕਾਣਾ ਸਾਹਿਬ ਟੇਕੇ ਮੱਥਾ ਤੇ ਉਹ ਵੱਖਵਾਦੀ, ਤੇ ਜੇ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਟੇਕੇ ਤੇ ਫਿਰ ਉਗਰਵਾਦੀ। ਹੁਣ ਉਹਨਾਂ ਨੇ ਇਹਨਾਂ ਤਿੰਨਾਂ ਨੂੰ ਕਿਵੇਂ ਡਿਫਾਈਨ ਕੀਤਾ ਔਰ ਕਿਵੇਂ ਉਹਨਾਂ ਦਾ ਇਹ ਕਹਿਣਾ ਵੀ ਕਿ ਭਾਈ ਨਨਕਾਣਾ ਸਾਹਿਬ ਟੇਕੇ ਤੇ ਵੱਖਵਾਦੀ, ਕਿ ਨਨਕਾਣਾ ਸਾਹਿਬ ਸਾਡੇ ਬਾਬੇ ਦਾ ਜਨਮ ਸਥਾਨ ਹੈ, ਤੇ ਜੇ ਉਹ ਪਾਕਿਸਤਾਨ ਦੇ ਵਿੱਚ ਹੈ, ਸਿੱਖ ਨਨਕਾਣਾ ਸਾਹਿਬ ਤੱਕ ਜਾਂਦਾ ਹੈ ਤੇ ਉਹਦੇ ਉੱਤੇ ਉਹ ਲੇਬਲ ਲੱਗ ਜਾਂਦਾ ਹੈ ਕਿ ਜੀ ਇਹ ISI ਔਰ ਉਹਨਾਂ ਦਾ ਏਜੰਟ ਹੈ ਔਰ ਇਹ ਵੱਖਵਾਦ ਹੈ। ਔਰ ਅਨੰਦਪੁਰ ਸਾਹਿਬ ਮੱਥਾ ਟੇਕਣ ਦਾ ਮਤਲਬ ਹੈ ਕਿ ਜਿਹਨੇ ਸਿੱਖ ਨੇ ਅੰਮ੍ਰਿਤ ਛਕ ਲਿਆ, ਸਿੱਖ ਬਣ ਗਿਆ, ਉਹ ਭਾਰਤ ਦੇ ਸਟੇਟ ਦੀਆਂ ਨਜ਼ਰਾਂ 'ਚ ਅੱਤਵਾਦੀ ਹੈ। ਤੇ ਜਿਹੜਾ ਦਰਬਾਰ ਸਾਹਿਬ ਤੱਕ ਪਹੁੰਚ ਗਿਆ, ਯਾਨੀ ਮੀਰੀ ਪੀਰੀ ਦੇ ਕਨਸੈਪਟ ਨਾਲ ਪਰਨਾਇਆ ਹੋਇਆ, ਉਹ ਉਗਰਵਾਦੀ ਹੈ। ਸੋ ਇਹ 82-83 ਦੇ ਵਿੱਚ ਜਦੋਂ ਇਹ ਗੱਲ ਕਹਿੰਦੇ ਨੇ, ਤੇ ਅੱਜ ਅਸੀਂ ਦੇਖ ਰਹੇ ਕਿ ਜਿਹੜੀ ਇੰਡੀਅਨ ਸਟੇਟ ਫੁੱਲ ਫਲੈਜਡ 2014 ਤੋਂ ਹਿੰਦੂਤਵਾ ਦੇ ਉੱਤੇ ਉਹ ਪੂਰਾ ਨਾਜ਼ੀ ਲਾਈਕ ਆਈਡੀਓਲੋਜੀ ਦੀ ਇਹ ਆਈਡੀਓਲੋਜੀ ਜ਼ੁਲਮ ਕਰ ਰਹੀ ਹੈ, ਹੁਣ ਉਹ ਬੜੀ ਮਾਸੂਮ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਇੰਟਰਨੈਸ਼ਨਲ। ਹੁਣ ਜਦੋਂ ਅਸੀਂ ਸਿੱਖਾਂ ਜਾਂ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਭਾਰਤ ਦੇ ਨਕਸ਼ੇ 'ਚ ਉਹ ਪਿਸ ਰਹੇ ਨੇ। 200 ਮਿਲੀਅਨ ਮੁਸਲਮਾਨ ਭਾਰਤੀ ਜ਼ੁਲਮਾਂ ਦੇ ਥੱਲੇ, ਉਹਨਾਂ ਦੀ ਨਫ਼ਰਤ ਔਰ ਨਾਜ਼ੀ ਲਾਈਕ ਆਈਡੀਓਲੋਜੀ ਦਾ ਸ਼ਿਕਾਰ। 30 ਮਿਲੀਅਨ ਸਿੱਖ ਜਿਹੜੇ ਨੇ ਉਹ ਸਫਰ ਕਰ ਰਹੇ ਨੇ। ਲੇਕਿਨ ਇਹਦੇ ਨਾਲ ਨਾਲ ਦੁਨੀਆ ਦੇ ਵਿੱਚ 9/11 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੇ ਖਿਲਾਫ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਹੇਟ ਕ੍ਰਾਈਮ ਹੁੰਦੇ ਨੇ। ਕੱਲੇ ਅਮਰੀਕਾ 'ਚ ਥਾਊਜ਼ੈਂਡਸ ਜਿਹੜੇ ਨੇ ਉਹ ਰਿਕਾਰਡਡ ਨੇ। ਬਾਕੀ ਮੁਲਕਾਂ ਦੇ ਵਿੱਚ ਵੀ, ਵੈਸਟ ਦੇ ਵਿੱਚ ਦੂਜਾ ਹੁੰਦਾ। ਇਸਲਾਮ ਦੇ ਖਿਲਾਫ ਕਿਉਂਕਿ ਪੋਸਟ 9/11 ਇਸਲਾਮ ਦੇ ਖਿਲਾਫ ਇੰਨੀ ਜਿਹੜੀ ਹੈ ਰੈਡੀਕਲ ਇਸਲਾਮ ਔਰ ਇਸਲਾਮਿਕ ਟੈਰਰਿਸਟ ਔਰ ਇਹ ਟਰਮਸ ਯੂਜ਼ ਕੀਤੀਆਂ ਗਈਆਂ, ਨਤੀਜੇ ਦੇ ਤੌਰ ਤੇ ਇਸਲਾਮੋਫੋਬੀਆ ਜਿਹੜਾ ਉਹ ਚਾਰ ਚਫੇਰੇ ਨਜ਼ਰ ਆਉਂਦਾ ਹੈ। ਔਰ ਇਹੀ ਕਾਰਨ ਹੈ ਕਿ ਇਮਰਾਨ ਖਾਨ ਸਾਹਿਬ ਨੇ 2 ਸਾਲ ਪਹਿਲਾਂ UN ਦੇ ਵਿੱਚ ਆਪਣੀ ਤਕਰੀਰ 'ਚ, ਜਿੱਥੇ ਉਹਨਾਂ ਨੇ ਇੰਡੀਆ ਦੇ ਨਾਜ਼ੀ ਸਟੇਟ ਹੋਣ ਦੀ ਗੱਲ ਕੀਤੀ ਸੀ, ਉੱਥੇ ਉਹਨਾਂ ਨੇ ਗਲੋਬਲ ਲੈਵਲ ਦੇ ਉੱਤੇ ਇਸਲਾਮੋਫੋਬੀਆ ਟਰਮ ਜਿਹੜੀ ਹੈ ਉਹ ਇਸਤੇਮਾਲ ਕੀਤੀ। ਇਸੇ ਤਰ੍ਹਾਂ ਜਿਹੜੀ OIC ਮੁਲਕਾਂ ਦੀ ਸਮਿਟ ਪਿਛਲੇ ਹਫ਼ਤਿਆਂ 'ਚ ਇਸਲਾਮਾਬਾਦ ਦੇ ਵਿੱਚ ਹੋਈ, ਜਿਹਦੇ 'ਚ ਕਿ 5 ਵੱਡੇ ਵੈਸਟਰਨ ਮੁਲਕ ਵੀ ਸ਼ਾਮਲ ਹੋਏ ਸਮੇਤ ਅਮਰੀਕਾ ਦੇ, ਉਹਦੇ 'ਚ ਵੀ ਇਮਰਾਨ ਖਾਨ ਉਹਨਾਂ ਨੇ ਇਸਲਾਮੋਫੋਬੀਆ ਦਾ ਜ਼ਿਕਰ ਕੀਤਾ। ਔਰ ਕੱਲਾ ਇਹੀ ਨਹੀਂ, ਪਿਛਲੇ ਸਾਲ ਜਦੋਂ UN ਜਨਰਲ ਅਸੈਂਬਲੀ ਨੇ, ਉਹਨਾਂ ਨੇ ਤਾਂ ਐਬਰਾਹਮੈਨਿਕ ਰਿਲੀਜਨਸ ਦਾ ਜ਼ਿਕਰ ਕੀਤਾ ਸੀ, ਜਿਹਦੇ 'ਚ ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਾਇਜ਼ਮ ਦੀ ਗੱਲ ਹੈ। ਪਰ ਇਸਲਾਮੋਫੋਬੀਆ ਇੱਕ ਨੋਨ ਫੈਕਟ ਹੈ। ਉਹ ਤੁਸੀਂ ਡੈਨਮਾਰਕ ਦਾ ਜਿਹੜੇ ਦੇਖੋ, ਉਹਨਾਂ ਦੀ ਜਿਹੜੀ ਹੈ ਨਬੀ ਦੀ ਇਨਸਲਟ ਕਰਦੇ ਆ ਬਣਾਏ ਕੈਰੀਕੇਚਰ, ਫਰਾਂਸ ਦੇ ਵਿੱਚ ਉਹਨੂੰ ਫਰਾਂਸ ਦਾ ਉਹਨੂੰ ਛਾਪਣਾ ਬਾਰ-ਬਾਰ,
ਔਰ ਇਸ ਸਾਰੇ ਦੇ ਚੱਲਦੇ ਆ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਬਾਹਰ ਸਿੱਖ ਹੇਟ, ਐਂਟਾਈ ਸਿੱਖ ਹੇਟ ਕ੍ਰਾਈਮ ਦੀ ਗੱਲ ਕਰਦੇ ਆ ਤਾਂ ਇਹ ਫੈਕਟ ਨੇ। ਹੁਣ ਜਿਹੜਾ ਕਿਉਂਕਿ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਹਿੰਦੂ ਧਰਮ ਦੇ ਪਿੱਛੇ ਲੁਕਣਾ ਚਾਹੁੰਦੇ ਨੇ, ਹਿੰਦੂਤਵਾ ਦੇ ਨਾਂ ਥੱਲੇ ਉਹ ਜ਼ੁਲਮ ਕਰ ਰਹੇ ਨੇ ਘੱਟ ਗਿਣਤੀਆਂ ਦੇ ਉੱਤੇ, ਪਰ ਉਹ ਵੈਸਟ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਜੀ ਤੁਸੀਂ ਜਿਹੜਾ ਇਹ ਸਾਡੇ ਖਿਲਾਫ ਇਹ ਕਰ ਰਹੇ ਹੋ ਪ੍ਰੋਪੇਗੈਂਡਾ, ਜਾਂ ਸਾਨੂੰ ਜੋ ਤੁਸੀਂ ਦੱਸ ਰਹੇ ਹੋ ਜੀ ਅਸੀਂ ਜ਼ੁਲਮ ਕਰ ਰਹੇ, ਇਹ ਹਿੰਦੂ ਫੋਬੀ ਹੈ। ਇਹ ਟਰਮ ਉਹਨਾਂ ਨੇ, ਹਾਲਾਂਕਿ ਇਸ ਟਰਮ ਕੋਈ ਦੁਨੀਆ ਦੇ ਵਿੱਚ ਕੋਈ ਕਿਸੇ ਨੂੰ ਹਿੰਦੂ ਹੋਣ ਕਰਕੇ ਜਿਹੜਾ ਹੈ ਉਹਨੇ ਦੁਰਕਾਰਿਆ ਨਹੀਂ ਹੋਇਆ, ਰਾਦਰ ਇਹ ਤਾਂ ਹੁੰਦਾ ਕੋਈ ਲੁੱਟਣ ਆਏ, ਕੋਈ ਲੁਟੇਰੇ ਨੇ, ਜਾਂ ਕਿਉਂਕਿ ਹਿੰਦੂ ਨੇ ਕਿਹੜੀ, ਜਾਂ ਤਾਂ ਹਿੰਦੂਆਂ ਨੇ ਬੁੱਧੀਆਂ ਰੱਖੀਆਂ ਹੋਣ ਵੱਡੀਆਂ, ਉਹਨਾਂ ਦੀ ਪਛਾਣ ਹੋਏ ਕਿ ਵੀ ਇਹ ਹਿੰਦੂ ਨੇ। ਹੁਣ ਸਿੱਖ ਤਾਂ ਆਪਣੀ ਦਸਤਾਰ ਨਾਲ, ਦਾੜੀ ਨਾਲ ਹਿਟ ਕ੍ਰਾਈਮ ਦਾ ਸ਼ਿਕਾਰ ਹੁੰਦੇ ਨੇ। ਮੁਸਲਮਾਨ ਆਪਣੇ ਨਾਵਾਂ ਦੇ ਨਾਲ ਵੀ ਔਰ ਉਹਨਾਂ ਦੀ ਪਛਾਣ ਵੀ ਹੈ, ਜਿਹੜੇ ਉਹਨਾਂ ਦੇ ਜਿਹੜੀਆਂ ਨੇ ਉਹ ਕਿਤੇ ਟੋਪੀ ਹੈ, ਕਿਤੇ ਦਾੜੀ ਹੈ, ਕਿਤੇ ਹੋਰ ਹੈ। ਲੇਕਿਨ ਹਿੰਦੂ ਤਾਂ ਲੁਕਿਆ ਹੋਇਆ ਸਾਰੇ ਪਾਸੇ, ਵਿੱਚ ਵੜ ਕੇ ਉਹ ਤਾਂ ਘਾਹ ਦਾ ਸੱਪ ਹੈ, ਉਹਨਾਂ ਤਾਂ ਉਹ ਆਪਣਾ ਡੰਗ ਮਾਰਦੇ ਨੇ, ਸਾਰੇ ਪਾਸੇ ਵੜੇ ਹੋਏ ਨੇ। ਲੇਕਿਨ ਕੋਈ ਇਹ ਕਹੇ ਕਿ ਜੀ ਦੁਨੀਆ ਦੇ ਵਿੱਚ ਕੋਈ ਹਿੰਦੂ ਫੋਬੀਆ, ਹਿੰਦੂ ਫੋਬੀਆ ਨਾਲ, ਲੇਕਿਨ ਹੁਣ ਜਿਸ ਚਲਾਕੀ ਦੇ ਨਾਲ ਇਹ ਉਹਨਾਂ ਦਾ UN ਐਂਬੈਸਡਰ, UN ਦੇ ਵਿੱਚ ਐਂਬੈਸਡਰ TN ਤ੍ਰਿਮੂਰਤੀ ਹਿੰਦੂ ਫੋਬੀਆ ਟਰਮ ਯੂਜ਼ ਕਰਦਾ ਹੈ, ਔਰ ਫਿਰ ਉਹਨੂੰ ਲੱਗਦਾ ਹੈ ਵੀ ਜੇ ਅਸੀਂ ਕੇਸ ਬਿਲਟ ਕਰਨਾ ਹੈ, ਹੁਣ ਆਲਰੇਡੀ ਉਹਨਾਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਤੇ ਬੌਧੀਆਂ ਨੂੰ ਹਿੰਦੂ ਬਣਾਇਆ ਹੋਇਆ ਹੈ। ਆਰਟੀਕਲ 25B ਸਿੱਖਾਂ ਬੌਧੀਆਂ ਨੂੰ ਹਿੰਦੂ ਬਣਾਉਂਦਾ ਹੈ, ਔਰ ਉਹਦੇ ਨਾਲ ਦੀ ਨਾਲ ਆਪਣੀ ਟਰਮ ਜਿਹੜੀ ਉਹ UN ਦੇ ਵਿੱਚ ਵੀ ਉਹਨੇ ਇਸਤੇਮਾਲ ਪਹਿਲਾਂ ਕੀਤੀ, ਹੁਣ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਕਰਨਗੇ। ਔਰ ਇਹ ਹਿੰਦੂ ਅਖਬਾਰ ਨੇ ਉਹ ਜਿਹੜੀ ਇਹਦੀ ਸਪੀਚ ਹੈ ਦਿੱਲੀ ਦੀ ਇਸ ਸੰਸਥਾ 'ਚ ਉਹਨੂੰ ਕੋਟ ਕੀਤਾ ਹੈ, ਰੈਕਗਨਾਈਜ਼ ਹਿੰਦੂ ਫੋਬੀਆ ਐਂਡ ਵਾਇਲੈਂਸ ਅਗੇਂਸਟ ਬੁੱਧਿਸਟ ਸਿੱਖਸ ਟੂ ਇੰਡੀਅਨ ਐਨਵਾਇਰ ਟੂ UN। ਹੁਣ ਇੱਥੇ ਸਿੱਖਾਂ ਤੇ ਬੌਧੀਆਂ ਨੂੰ ਹਿੰਦੂ ਵੀ ਬਣਾ ਰਹੇ ਨੇ, ਔਰ ਇਵੇਂ ਵੀ ਇੱਕ ਤਬਕਾ ਹੋਏਗਾ, ਦੇਖੋ ਜੀ ਇਹਨੇ ਹਾਂ ਦਾ ਨਾਰਾ ਮਾਰਿਆ ਸਿੱਖਾਂ ਦੇ ਲਈ ਕਿ ਵੀ ਸਿੱਖ ਤਾਂ ਲੜ ਰਹੇ ਨੇ ਆਪਣੀ ਲੜਾਈ, ਉਹ ਇੱਥੇ ਹੇਟ ਕ੍ਰਾਈਮ ਦੇ ਖਿਲਾਫ ਵੀ ਲੜ ਰਹੇ ਆ, ਅਸੀਂ ਆਪਣੀ ਪਛਾਣ ਦੀ ਲੜਾਈ ਵੀ ਲੜ ਰਹੇ ਆ, ਨਾ ਸਾਨੂੰ ਇਹਨਾਂ ਦੀ ਕੋਈ ਲੋੜ ਹੈ, ਨਾ ਹੀ ਇਹਨਾਂ ਨੇ ਕਦੇ ਕੋਈ ਉਹਨਾਂ ਨੂੰ ਓਨ ਕੀਤਾ। ਉਹ ਤਾਂ ਖੁਦ ਸਿੱਖਾਂ ਦੇ ਨਾਲ ਉੱਥੇ ਕੀ ਕਰ ਰਹੇ ਨੇ, ਇਤਿਹਾਸਕ ਗੁਰਦੁਆਰੇ ਮਲੀਆਮੇਟ ਕਰ ਰਹੇ ਨੇ, ਸਿੱਖ ਕਾਰਾਂ ਨੂੰ ਰੋਲ ਰਹੇ ਨੇ, ਯੂਨੀਵਰਸਿਟੀਆਂ ਜਾਂ ਪਬਲਿਕ ਸਰਵਿਸ ਕਮਿਸ਼ਨ ਦੇ ਐਗਜ਼ਾਮਸ ਜਿਹੜੇ ਨੇ ਕੜੇ ਲਵਾ ਰਹੇ ਨੇ, ਔਰ ਕਿਸ ਕਿਸਮ ਦਾ ਜਿਹੜਾ ਉੱਥੇ ਜ਼ਲਾਲਤ ਦਾ ਮਾਹੌਲ ਬਣਾਇਆ ਹੋਇਆ। ਪਰ ਇਹ ਜਿਹੜਾ ਇਹ ਸਾਰੇ ਦਾ ਲੁਬੇ ਲਬਾਬ ਹੈ ਉਸ ਦੀ ਸਪੀਚ ਦਾ, ਉਹਦੇ 'ਚ ਉਹਨੇ ਇਹੀ ਕਿਹਾ ਕਿ ਇਹ ਜਿਹੜਾ ਬਿਲਕੁਲ ਜਿਹੜਾ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ that in democracies right wing and left wing are part of the polity primarily because they come to power through the ballot reflecting the majority will of the people। ਉਹਨੂੰ ਕਿਹਾ ਜੀ ਸਾਨੂੰ ਜੀ ਰਾਈਟ ਵਿੰਗ ਹਕੂਮਤ ਕਹਿੰਦੇ ਹੋ, ਫਿਰ ਡੈਮੋਕ੍ਰੇਸੀ ਹੈ, ਵੋਟਾਂ ਨਾਲ ਆਏ ਨੇ। ਨਾਜ਼ੀਆਂ ਨੂੰ ਫਿਰ ਕਿਉਂ ਮਾੜਾ ਕਹਿੰਦੇ ਹੋ ਜੀ? UN ਨੇ ਕਿਉਂ ਜਿਹੜਾ ਉਹ ਜਿਹੜਾ ਵੀ ਕੋਈ ਕਰੇ ਤਾਂ ਨਾਜ਼ੀਜ਼ਮ ਦੇ ਨਾਂ ਥੱਲੇ ਹਿਟਲਰ ਦਾ ਕੋਈ ਨਾਂ ਵੀ ਨਹੀਂ ਲਿਆ, ਇਸ ਲਈ ਨਾਜ਼ੀ ਹਿਟਲਰ ਦੀ ਪਾਰਟੀ ਵੀ ਤਾਂ ਵੋਟਾਂ ਲੈ ਕੇ ਆਈ ਸੀ, ਉਹਨੇ ਕੋਈ ਕੂਹ ਤੇ ਨਹੀਂ ਸੀ ਕੀਤਾ ਹੋਇਆ। ਔਰ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਦੇਖੋ ਇਹ ਐਮਰਜੈਂਸ ਆਫ ਕੰਟੈਂਪਰਰੀ ਫਾਰਮਸ ਆਫ ਰਿਲੀਜੀਅਸ ਫੋਬੀਆ especially anti-Hindu, anti-Buddhist, anti-Sikh phobias is a matter of serious concern and needs attention of the UN and all member states to address this threat। ਉਹਨੇ ਕਿਹਾ ਜੀ ਇਹ anti-Hindu ਜਿਹੜਾ ਹਿੰਦੂ ਫੋਬੀਆ, ਸਿੱਖ ਫੋਬੀਆ, ਬੁੱਧਿਸਟ ਫੋਬੀਆ, ਇਹਨਾਂ ਸਾਰਿਆਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਏ। ਔਰ ਇਸ ਸਾਰੇ ਦੇ ਉੱਤੇ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਬੜੀ ਖੂਬਸੂਰਤ ਲਿਖਤ ਵੀ ਹੈ, ਔਰ ਉਹਦੇ 'ਚ ਉਹਨਾਂ ਨੇ ਇਸ ਸਾਰੇ ਨੂੰ ਐਕਸਪੋਜ਼ ਕੀਤਾ ਕਿ ਸਿੱਖਾਂ ਨੂੰ ਔਰ ਖਾਸ ਤੌਰ ਤੇ ਬਾਕੀਆਂ ਨੂੰ ਵੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖਸ, ਮੁਸਲਿਮ, ਦਲਿਤ, ਟਰਾਈਬਲਸ, ਫੈਮਿਨਿਸਟ ਐਟਸੈਟਰਾ ਮਸਟ ਯੂਨਾਈਟ ਟੂ ਅਪੋਜ਼ ਦਿਸ ਬੇਸਲੈਸ ਟਰਮ। ਇਹ ਜਿਹੜੀ ਹਿੰਦੂ ਫੋਬੀਆ ਇਹਨਾਂ ਨੇ ਟਰਮ ਕੱਢੀ ਹੈ, ਇਹਨੂੰ ਜਿਹੜਾ ਐਕਸਪੋਜ਼ ਕਰਨ ਦੇ ਲਈ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਦਿਸ ਇਜ਼ ਲੇਟੈਸਟ ਪਲੋਏ ਬਾਈ BJP ਗਵਰਨਮੈਂਟ ਟੂ ਇਨਕਲੂਡ ਸਿੱਖਿਜ਼ਮ, ਬੁੱਧਿਜ਼ਮ, ਜੈਨਿਜ਼ਮ ਅੰਡਰ ਹਿੰਦੂ ਲੇਬਲ ਐਂਡ ਕਾਊਂਟਰ ਐਨੀ ਕ੍ਰਿਟਿਸਿਜ਼ਮ, ਸੈਂਸ਼ੋਰ ਆਫ ਇੰਡੀਆ ਐਂਡ ਕ੍ਰਾਈਮਸ ਅਗੇਂਸਟ ਮਾਈਨੋਰਿਟੀਜ਼ ਇਨ ਇੰਡੀਆ ਐਜ਼ ਹਿੰਦੂ ਫੋਬੀਆ। ਕਿ ਉੱਥੇ ਕ੍ਰਾਈਮ ਕਰਨਗੇ ਜੋ ਸਿੱਖਾਂ ਦੇ ਖਿਲਾਫ, ਤੇ ਜੇ ਵੈਸਟ ਆਵਾਜ਼ ਚੁੱਕੇਗਾ ਹਿੰਦੂ ਫੋਬੀਆ। ਫਿਰ ਉਹਨਾਂ ਨੇ ਕਿਹਾ ਕਿ ਦੇ ਆਰ ਆਲਸੋ ਅਫਰੇਡ ਆਫ ਕ੍ਰਿਟਿਸਿਜ਼ਮ ਦੇ ਗॉट ਫਰਮ UN ਐਂਡ ਜੈਨੋਸਾਈਡ ਵਾਚ
which is why they have now asked UN to not include violent nationalism and right-wing extremism in their definition of terrorism कि जी ये दहशतगर्दी च ये terms ना use करो क्योंकि ultimately उन्होंने ये पता है because they fear that what they have been doing in India will also come under UN definition of terrorism then और उन्होंने खूबसूरत ਇੱਕੋ ਹੀ ਲਾਈਨ ਜਿਹੜੀ ਹੈ ਕਿ ਚੋਰ ਕੀ ਦਾੜੀ में तिनका ਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਅਲਟੀਮੇਟਲੀ ਜੋ ਕਰ ਰਹੇ ਨੇ ਉਹ ਯੂਨਾਈਟਿਡ ਨੇਸ਼ਨਸ ਦੀ ਟੈਰਰਿਜ਼ਮ ਦੀ ਡੈਫੀਨੇਸ਼ਨ ਦੀ ਜ਼ਦ ਚਾਹੇਗਾ ਉਹਨਾਂ ਨੇ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਹਿੰਦੂ ਫੋਬੀਆ ਔਰ ਇਹ ਸਾਰੇ ਉਹਨਾਂ ਨੇ ਕਿਹਾ ਭੈਣ ਜੀ ਨੇ ਕਿ ਜਿਵੇਂ ਆਸਟ੍ਰੇਲੀਆ ਤੋਂ ਜਿਹੜਾ ਹਿੰਦੂਤਵੀ ਜਿਹਨੇ ਹੇਟ ਕ੍ਰਾਈਮ ਕੀਤੇ ਸਿੱਖਾਂ ਦੇ ਖਿਲਾਫ ਵਾਇਲ ਵਿਸ਼ਾਲ ਜੂਦ ਜਦੋਂ ਉਹਨੂੰ ਉੱਥੋਂ ਡਿਪੋਰਟ ਕੀਤਾ ਗਿਆ ਤਾਂ ਉਦੋਂ ਵੀ ਇਹਨਾਂ ਨੇ ਬੋਗੀ ਖੜੀ ਕੀਤੀ ਸੀ ਕਿ ਇਹ ਜਿਹੜੇ ਨੇ ਇਹ ਹਿੰਦੂ ਫੋਬੀਆ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਹਿੰਦੂ ਫੋਬੀਆ ਇਜ਼ ਆਲਸੋ ਯੂਜ਼ਡ ਐਸ ਐਕਸਕਿਊਜ਼ ਟੂ ਕਰਬ ਇਨਵੈਸਟੀਗੇਸ਼ਨ ਇਨਟੂ ਐਕਟੀਵਿਟੀਜ਼ ਆਈਡੀਓਲੋਜੀ ਐਂਡ ਫੰਡਿੰਗ ਆਫ ਆਰਐਸਐਸ ਐਚਐਸਐਸ ਐਂਡ देयर ਅੰਬ੍ਰੈਲਾ ਆਊਟਫਿਟਸ ਕਿ ਜੇ ਹੁਣ ਆਰਐਸਐਸ ਐਕਸਪੋਜ਼ ਹੋ ਰਿਹਾ ਹੈ ਹੁਣ ਉਹ ਇਹਨਾਂ ਦਾ ਡਿਪਲੋਮੈਟ ਸੀ ਇੰਡੀਆ ਦਾ ਚਾਰਜ ਡੀ ਅਫੇਅਰ ਅਮਰੀਕਾ ਦਾ ਚਾਰਜ ਡੀ ਅਫੇਅਰ ਟੈਂਪਰੇਰੀਲੀ ਅਤੁਲ ਕੇ ਕੀ ਉਹਦਾ ਨਾਂ ਸੀ ਉਹ ਵਾਪਸ ਆਉਂਦੇ ਆਏ ਉਹਨੂੰ ਉਹਨਾਂ ਨੇ ਰਿਜ਼ਾਈਨ ਕਰਨਾ ਪਿਆ ਕਿਉਂਕਿ ਆਉਣ ਤੋਂ ਪਹਿਲਾਂ ਉਹ ਮੋਹਨ ਭਾਗਵਤ ਨੂੰ ਮਿਲ ਕੇ ਆਇਆ ਸੀ ਔਰ ਹੁਣ ਜਿਹੜਾ ਇੰਡੀਅਨ ਚੈਂਬਰ ਹੈ ਇੱਥੇ ਉਹਦਾ ਹੀ ਉਹਨੂੰ ਕੁਛ ਲਾ ਦਿੱਤਾ ਐਗਜ਼ੈਕਟਿਵ ਵਗੈਰਾ ਸੋ ਇਹ ਇੱਕ ਬੜੀ ਕਲੀਅਰਲੀ ਇਹਨਾਂ ਨੂੰ ਇਹ ਪਤਾ ਹੈ ਵੀ ਆਰਐਸਐਸ ਆਈਡੀਓਲੋਜੀ ਕੀ ਹੈ ਤੇ ਜੇ ਯੂਐਨ ਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ ਉਹਦੀ ਤਾਂ ਸਰਟਨਲੀ ਇੰਡੀਆ ਐਜ਼ ਅ ਟੈਰਰਿਸਟ ਸਟੇਟ ਔਰ ਜਿਵੇਂ ਜੈਨੋਸਾਈਡ ਵਾਚ ਨੇ ਤਾਂ ਸਿੱਧੇ ਤੌਰ ਦੇ ਉੱਤੇ ਹੀ ਉਹਨਾਂ ਨੇ ਕਿਹਾ ਕਿ ਵੀ ਇੰਪੈਂਡਿੰਗ ਹੈ ਮੁਸਲਿਮ ਜੈਨੋਸਾਈਡ ਇਨ ਇੰਡੀਆ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਉੱਤੇ ਹਿੰਦੂ ਫੋਬੀਆ ਇਜ਼ ਨਾਓ ਇਨਕਰੀਜ਼ਿੰਗਲੀ ਬੀਇੰਗ ਮੇਨਸਟ੍ਰੀਮਡ ਬਾਈ ਆਰਐਸਐਸ ਟੂ ਆਲਸੋ ਕਰਬ any criticism of India, be it on human rights or discriminatory practices and hate speech, misogyny, casteist and communalism here ਕਿ ਆ ਜੋ ਕੁਝ ਉਹ ਕਰ ਰਹੇ ਨੇ ਉੱਥੇ ਉਹਦੇ ਨੂੰ ਜਦੋਂ ਉਹਨਾਂ ਨੇ ਹੁਣ ਕ੍ਰਿਟਿਸਿਜ਼ਮ ਹੈ ਔਰ ਆਰਐਸਐਸ ਇਸ ਟਰਮ ਨੂੰ ਮੇਨ ਸਟ੍ਰੀਮ ਚ ਬਣਾ ਰਹੀ ਹੈ ਕਿ ਵੀ ਇਹ ਹਿੰਦੂ ਫੋਬੀਆ ਔਰ ਉਹਨਾਂ ਨੇ ਪੰਜੇ ਨੇ ਕਿਹਾ ਕਿ ਹਿੰਦੂ ਫੋਬੀਆ ਮਸਟ ਨਾਟ ਬੀ ਅਲਾਉਡ ਟੂ ਗੇਨ ਐਕੈਡੈਮਿਕ ਔਰ ਇੰਟਰਨੈਸ਼ਨਲ ਲੀਗਲ ਕ੍ਰੀਡੈਂਸ ਕਿ ਇਹਨੂੰ ਇਸ ਲੈਵਲ ਤੇ ਰੈਕਗਨਾਈਜ਼ ਨਹੀਂ ਹੋਣ ਦੇਣਾ ਚਾਹੀਦਾ ਔਰ ਇਸ ਨਾਂ ਦੀ ਕੋਈ ਟਰਮ ਨਹੀਂ ਹੈ ਇਹ ਜਿਹੜਾ ਹੈ ਬੀਜੇਪੀ ਆਰਐਸਐਸ ਰਾ ਇਜ਼ ਇਵਨ ਆਰਕੈਸਟ੍ਰੇਟਿੰਗ ਅਟੈਕਸ ਔਨ ਹਿੰਦੂਜ਼ ਇਨ ਕਸ਼ਮੀਰ Bangladesh, Punjab claiming there is Hindu phobia or some Hindu genocide or Hindu exodus. ਹੁਣ ਪਿਛਲੇ ਦਿਨਾਂ ਦੀਆਂ ਇਹ ਵੀਡੀਓਜ਼ ਕਰ ਰਹੇ ਨੇ ਜੀ ਪੰਜਾਬ 'ਚ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਅਟੈਕ ਕਰਕੇ ਹਿੰਦੂਆਂ ਦਾ ਐਕਸੋਡਸ ਕਰਾਤਾ ਉੱਥੋਂ ਕੱਢਤਾ ਔਰ ਹਿੰਦੂ ਜੈਨੋਸਾਈਡ ਕੀਤਾ ਹੁਣ ਇਹ ਕਾਊਂਟਰ ਟਰਮਸ ਕੱਢ ਰਹੇ ਨੇ ਇਹਨਾਂ ਦਾ ਯੂਐਨ 'ਚ ਐਂਬੈਸਡਰ ਜਿਹੜਾ ਉਹ ਹਿੰਦੂ ਫੋਬੀਆ ਲਫ਼ਜ਼ ਕੱਢ ਰਿਹਾ ਉਹ ਉੱਥੇ ਹਿੰਦੂਆਂ ਨੂੰ ਵਿਕਟਮ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਵੀ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਜਿਹੜੇ ਸਿੱਖ ਮਸਟ ਰੈਜ਼ਿਸਟ this corruption by raw RSS, BJP and UN and in academia by all means कि भी attacks on Sikhs anywhere are not Hindu phobia and we are not Hindus. ये जड़ा सिख अपनी लड़ रहे ने लड़ाई hate crimes है nor is recognizing hate speech programs by Hindu fanatics an example of Hindu phobia. ये जड़ा ये सारे ਨੂੰ ਉਹਨਾਂ ਨੇ ਔਰ ਭੈਣ ਅਮਨਜੋਤ ਕੌਰ ਨੇ ਇੱਕ ਬੜਾ ਵਾਰਮ ਪਰਸਨਲ ਲੈਟਰ ਵੀ ਲਿਖਿਆ ਜਿਹਦੇ ਚ ਉਹਨਾਂ ਨੇ ਜਿਹੜਾ ਜਿੱਥੇ ਉਹਨਾਂ ਨੇ ਕਿਹਾ ਵੀ ਮੇਰਾ ਟੀਵੀ 84 ਨਾਲ ਰਿਸ਼ਤਾ ਮਾਂ ਧੀ ਵਾਲਾ ਹੈ ਔਰ ਉਹਨਾਂ ਨੇ ਐਪਰੀਸ਼ੀਏਟ ਕੀਤਾ ਅਸੀਂ ਭੈਣ ਜੀ ਤੁਹਾਡੀ ਜਿਹੜੀ ਸਾਰੀ ਰਿਸਰਚ ਹੈ ਤੁਹਾਡੀ ਅਪਰੋਚ ਹੈ ਤੁਹਾਡੀ ਸਿੰਸੀਅਰਿਟੀ ਹੈ ਔਰ ਬੋਲਡਨੈਸ ਹੈ ਉਸ ਨੂੰ ਸਮਝਦੇ ਹਾਂ ਕਿ ਸੈਲੂਟ ਟੂ ਇਟ ਔਰ ਇਹ ਤੁਹਾਡਾ ਪਲੇਟਫਾਰਮ ਹੈ ਆਲਵੇਜ਼ ਵੈਲਕਮ ਔਰ ਸਾਨੂੰ ਇਵੇਂ ਹੀ ਇਨਫੋਰਮਡ ਰੱਖੋ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ
फोन राਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਿ ਵਿਊਅਰ ਇਉਂ ਜਾਪਦਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਅੱਗੂ ਲੁੱਟ ਲਈ ਇੱਕ ਹੋਰ ਮਿਥਿਹਾਸਕ ਸਰਸਵਤੀ ਨਦੀ ਦਾ ਸਹਾਰਾ ਲਿਆ ਜਾ ਰਿਹਾ ਹੈ। ਸੋ ਹਰਿਆਣਾ ਤੇ ਹਿਮਾਚਲ ਦੀਆਂ ਬੀਜੇਪੀ ਸਰਕਾਰਾਂ ਨੇ ਇੱਕ MOU ਤੇ ਦਸਤਖਤ ਕੀਤੇ ਹਨ ਜਿਸ ਅਨੁਸਾਰ ਸਰਸਵਤੀ ਨਾਂ ਤੇ ਧਰਤੀ ਦੀ ਖੁਦਾਈ ਕਰਕੇ ਉਸ ਵਿੱਚ ਪੰਜਾਬ ਦਾ ਦਰਿਆਈ ਪਾਣੀ ਪਾਇਆ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਸਿੱਖ ਕੌਮ ਵਰਗੀ ਕੌਮ ਹੈ ਜਿਸ ਨੇ 5.5 ਸਦੀਆਂ ਦੇ ਵਿੱਚ ਇੱਕ ਸੁਨਹਿਰੀ ਇਤਿਹਾਸ ਸਿਰਜਿਆ। ਹਰ ਲੈਵਲ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ, ਜ਼ੁਲਮ ਨੂੰ ਵੰਗਾਰਨ ਵਾਲਾ, ਦੁਨੀਆ ਭਰ ਦੇ ਵਿੱਚ ਪਹੁੰਚ ਕੇ ਆਪਣੀਆਂ ਵੈਲਿਊਜ਼ ਦੇ ਨਾਲ ਜੁੜੇ ਰਹਿ ਕੇ ਦੁਨੀਆ 'ਚ ਖੁਸ਼ੀਆਂ ਵੰਡਣ ਵਾਲਾ। ਔਰ ਉਸ ਧਰਤੀ ਦੇ ਖਿੱਤੇ ਤੇ ਸਿੱਖ ਕਿਰਸਾਣੀ ਨੇ ਕਿਵੇਂ ਉਸ ਧਰਤੀ ਦੇ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਜਿਹੜੇ ਭੁੱਖੇ ਮਰਦੇ ਸੀ ਉਹਨਾਂ ਦਾ ਢਿੱਡ ਭਰਿਆ, ਕਿਵੇਂ ਬ੍ਰੈਡ ਬਾਸਕਟ ਉਹ ਸਾਰੇ ਮੁਲਕ ਦੀ ਬਣੇ। ਵੱਖਰੀ ਕਹਾਣੀ ਹੈ ਕਿ ਇਹਨਾਂ ਨਾਸ਼ੁਕਰਿਆਂ ਨੇ ਸਿੱਖ ਕੌਮ ਨਾਲ ਕੀ ਕੀਤਾ ਹੈ ਜਾਂ ਕੀ ਕਰ ਰਹੇ ਨੇ। ਔਰ ਸਾਡੇ ਕੋਲ ਉਹ ਮਾਣਮੱਤਾ ਇਤਿਹਾਸ ਹੈ ਸਾਡੇ ਗੁਰੂ ਸਾਹਿਬਾਨ ਦਾ। ਉਹ ਇਤਿਹਾਸਕ ਗੁਰਦੁਆਰੇ ਨੇ, ਮੁਕਾਮ ਨੇ ਜਿੱਥੇ ਗੁਰੂ ਨਾਨਕ ਸਾਹਿਬ ਚੱਲ ਕੇ ਗਏ, ਬਾਕੀ ਗੁਰੂ ਸਾਹਿਬਾਨ ਦੇ ਚਰਨ ਪਏ। ਸਾਡੇ ਕੋਲ ਉਹ ਦਰਖਤ ਨੇ। ਬੇਸ਼ੱਕ ਜਿਵੇਂ ਦਰਬਾਰ ਸਾਹਿਬ ਦੀ ਹਦੂਦ 'ਚ ਜਦੋਂ ਬੇਰ ਬਾਬਾ ਬੁੱਢਾ ਜੀ ਦੇ ਉੱਤੇ ਇੱਕ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮਾਹਰ ਉਹਨਾਂ ਨੇ ਕਿਹਾ ਵੀ ਇਹ ਭਾਰਤ ਦੇ ਵਿੱਚ ਸਭ ਤੋਂ ਪੁਰਾਣੀ ਬੇਰੀ ਹੈ, 5.5 ਸਦੀ। ਔਰ ਹੁਣ ਉਸ ਨੂੰ ਬੇਰ ਲੱਗੇ ਹੋਏ ਨੇ, ਉਹਨੂੰ ਮੇਨਟੇਨ ਵੀ ਕਰਦੇ ਨੇ। ਸੋ ਤਿੰਨੋਂ ਬੇਰੀਆਂ ਜਿਹੜੀਆਂ ਦਰਬਾਰ ਸਾਹਿਬ ਦੀ ਹਦੂਦ 'ਚ ਨੇ, ਦੁੱਖ ਭੰਜਨੀ ਬੇਰੀ, ਗੁਰਦੁਆਰਾ ਲਾਚੀ ਬੇਰ ਔਰ ਬੇਰ ਜਿਹੜਾ ਬਾਬਾ ਬੁੱਢਾ ਜੀ, ਇਹ ਉਹ ਨੇ ਜਿਹੜੀਆਂ 5 ਸਦੀਆਂ ਤੋਂ ਪਹਿਲਾਂ। ਔਰ ਇਸੇ ਤਰ੍ਹਾਂ 70 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਜਿਹੜੇ ਦਰਖਤਾਂ ਨਾਲ ਜੁੜੇ ਹੋਏ ਨੇ, ਕਿਤੇ ਟਾਹਲੀ ਹੈ, ਕਿਤੇ ਹੋਰ ਹੈ, ਉਹ ਅੱਜ ਵੀ ਕਾਇਮ ਨੇ। ਸੋ ਮਤਲਬ ਸਾਨੂੰ ਸਾਡਾ ਆਪਣਾ ਇਤਿਹਾਸ ਜਿਹੜਾ ਹੈ ਉਸ ਦੇ ਸਬੂਤ ਨੇ। ਉਸ ਨੂੰ ਸਿੱਖ ਰੋਜ਼ਾਨਾ ਆਪਣੀ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਨੇ। ਪਰ ਅਸੀਂ ਜਦੋਂ ਪਟਨਾ ਸਾਹਿਬ, ਨਨਕਾਣਾ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ ਪ੍ਰਿਅੰਤ, ਨਨਕਾਣਾ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ ਦਾ ਯਾਦ ਕਰਦੇ ਹਾਂ। ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ। ਹਜ਼ੂਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਜੋਤੀ ਜੋਤ ਸਥਾਨ ਹੈ। ਔਰ ਇਹਨਾਂ 10 ਗੁਰੂ ਸਾਹਿਬਾਨ ਦੇ ਜਿਹੜੇ ਫੁੱਟਪ੍ਰਿੰਟਸ ਨੇ ਉਹ ਸਾਰੇ ਸਾਊਥ ਏਸ਼ੀਆ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਤਾਂ ਉਜ਼ਬੇਕਿਸਤਾਨ, ਬਗਦਾਦ ਦੇ ਵਿੱਚ ਵੀ ਹੈ। ਸੋ ਸਾਨੂੰ ਇਹ ਫਖਰ। ਹੁਣ ਦੂਸਰੇ ਪਾਸੇ
ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਆਈ ਹੈ, ਹਿੰਦੂਤਵਾ ਦੀ ਆਈਡੀਓਲੋਜੀ 'ਚ ਯਕੀਨ ਕਰਨ ਵਾਲੇ, ਇਹਨਾਂ ਦੇ ਕੋਲ ਤਾਂ ਕੋਈ ਇਤਿਹਾਸ ਨਹੀਂ ਹੈ। ਕੋਈ ਵੈਸੇ ਹੁਣ ਕਹਿਣ ਨੂੰ ਅਸੀਂ ਕੋਈ ਨੈਗੇਟ ਨਹੀਂ ਕਰਨਾ ਚਾਹੁੰਦੇ, ਪਰ ਜਿਹੜੀ ਧਰਮ ਦਾ ਜਿਹੜਾ ਕੋਈ ਕਨਸੈਪਟ ਹੁੰਦਾ ਹੈ ਉਸ ਦੇ ਵਿੱਚ ਤਾਂ ਫਿੱਟ ਨਹੀਂ ਹੁੰਦੇ। ਫਿਰ ਕਹਿਣਗੇ ਦੇਖੋ ਜੀ ਇਹ ਹਿੰਦੂਇਜ਼ਮ ਤਾਂ ਵੇ ਆਫ ਲਾਈਫ ਹੈ, ਚਲੋ ਮੰਨ ਲਓ ਵੇ ਆਫ ਲਾਈਫ ਹੈ, ਪਰ ਇਸ ਦਾ ਇੱਕ ਵੱਡਾ ਹਿੱਸਾ ਜਿਹਦੇ ਥੱਲੇ ਅੱਜ ਮੈਜੋਰਿਟੀ ਲੋਕ ਰਹਿੰਦੇ ਨੇ, ਹਾਲਾਂ ਵੇਦ ਸ਼ਾਸਤਰ ਸਿਮਰਤੀਆਂ ਇਹਨਾਂ ਨੂੰ ਤੁਸੀਂ ਟਾਈਮ ਲਾਈਨ ਦੇ ਲਿਹਾਜ਼ ਨਾਲ 4000 ਸਾਲ ਪਹਿਲਾਂ ਦੇ ਲਿਹਾਜ਼ ਨਾਲ ਲਰਨਿੰਗ ਵਾਲੀਆਂ ਕਿਤਾਬਾਂ ਕਹਿ ਸਕਦੇ ਹੋ ਕਿ ਭਾਈ ਜਿਨ੍ਹਾਂ ਦੇ ਵਿੱਚ ਜਿਹੜਾ ਉਹ ਲਰਨਿੰਗ ਸੀ। ਲੇਕਿਨ ਜਿਹੜਾ ਇਤਿਹਾਸ ਜਾਂ ਜਿਹੜਾ ਹਿੰਦੂ ਧਰਮ ਅੱਜ ਮੈਜੋਰਿਟੀ ਹਿੰਦੂ ਜਿਹੜੇ ਮੰਨਦੇ ਨੇ ਉਹ ਤਾਂ ਪੁਰਾਣਿਕ ਹਿੰਦੂ ਧਰਮ ਹੈ, ਪੁਰਾਣਾਂ ਦੇ ਉੱਤੇ ਬੇਸਡ। ਪੁਰਾਣ ਜਿਹੜੇ ਨੇ ਉਹ ਗਪੌੜ ਨੇ, ਉਹ ਬ੍ਰਾਹਮਣਾਂ ਦੀ ਇਮੈਜੀਨੇਸ਼ਨ ਹੈ, ਫੈਂਟੈਸੀਜ਼ ਨੇ, ਔਰ ਉਹਨਾਂ ਪੁਰਾਣਾਂ ਚੋਂ ਹੀ ਹੁਣ ਜੇ ਰਾਮਾਇਣ ਮਹਾਭਾਰਤ ਔਰ ਦੂਸਰੇ ਸਾਰੇ ਮਹਾਭਾਰਤ ਜਿਹੜਾ ਉਹ ਪੁਰਾਣ ਹੈ, ਗੀਤਾ ਵੀ ਜਿਹੜਾ ਉਸ ਪੁਰਾਣ ਦਾ ਇੱਕ ਹਿੱਸਾ ਹੈ। ਹੁਣ ਉਹ ਸਾਰੀਆਂ ਜਿਹੜੀਆਂ ਇਮੈਜੀਨੇਸ਼ਨਸ ਜਾਂ ਕਹਾਣੀਆਂ ਜਿਨ੍ਹਾਂ 'ਚ ਉਹਨਾਂ ਨੇ ਇੱਕ ਰਾਜੇ ਨੂੰ ਰਾਮ ਬਣਾਇਆ, ਫਿਰ ਉਹਦਾ ਇੱਕ ਜਨਮ ਸਥਾਨ ਅਯੁੱਧਿਆ ਕੱਢਿਆ, ਔਰ ਫਿਰ ਉਹ ਸਾਰੀ ਕਹਾਣੀ ਨੂੰ ਉਹਦੇ 'ਚ ਫਿੱਟ ਕਰਨ ਲਈ ਅਯੁੱਧਿਆ 'ਚ ਰਾਮ ਨੂੰ ਜਮਾਣਾ ਪੈਣਾ ਸੀ। ਰਾਮ ਨੇ ਜੰਮਣਾ ਤਾਂ ਸੀ ਜੇ ਉਹਦਾ ਕੋਈ ਮੰਦਿਰ ਦੱਸਦੇ। ਜੇ ਹੁਣ ਰਾਮ ਨੇ ਲੰਕਾ ਜਾਣਾ ਤੇ ਹਾਲਾਂ ਸਿਲੋਨ ਜਿਹਨੂੰ ਕਹਿੰਦੇ ਸੀ ਅੱਜ ਸ੍ਰੀਲੰਕਾ ਹੈ, ਉੱਥੇ ਕੋਈ ਰਾਵਣ ਨਾਂ ਦਾ ਕਰੈਕਟਰ ਜਾਂ ਕੋਈ ਹੋਇਆ ਨਹੀਂ, ਨਾ ਹੀ ਕੋਈ ਉਸ ਖਿੱਤੇ 'ਚ ਕੋਈ ਬਾਂਦਰਾਂ ਦਾ ਰਾਜਾ ਹੋਇਆ ਕਿ ਵੀ ਬਾਂਦਰ ਰਾਜੇ ਨੇ। ਉਹ ਤਾਂ ਉਹ ਸਾਰੀ ਇੱਕ ਕਹਾਣੀ ਹੈ, ਪਰ ਉਹਨਾਂ ਨੇ ਉਹ ਸਮੁੰਦਰ ਵੀ ਕੱਢਿਆ ਕਿ ਭਾਈ, ਔਰ ਉੱਥੇ ਕਿਵੇਂ ਜਿਹੜਾ ਉਹਨਾਂ ਨੇ ਬ੍ਰਿਜ ਬਣਨ ਤੋਂ ਰੋਕਿਆ ਕਿ ਜੀ ਇਹ ਬ੍ਰਿਜ ਤਾਂ ਰਾਮ ਸੇਤੂ ਸੀ, ਇਹ ਤਾਂ ਰਾਮਚੰਦਰ ਜੀ ਨੇ ਸ੍ਰੀਲੰਕਾ ਜਾਣ ਦੇ ਲਈ ਜਿਹੜਾ ਉਹ ਬਣਾਇਆ ਸੀ। ਸੋ ਕਿਉਂਕਿ ਇਤਿਹਾਸ ਹੈ, ਔਰ ਜਦੋਂ ਇਹਨਾਂ ਨੇ ਆਪਣਾ ਹੁਣ ਸੌਦਾ ਵੇਚਣਾ ਤਾਂ ਉਹ ਇਤਿਹਾਸ ਬਣਾਉਣ ਦੇ ਲਈ ਉਹਨਾਂ ਨੇ ਉਹਨਾਂ ਨੂੰ ਕ੍ਰੀਏਟ ਕੀਤਾ ਉਹਨਾਂ ਥਾਵਾਂ ਨੂੰ। ਹੁਣ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਹਾਂ, ਬਹੁਤ ਵਾਰ ਜਦੋਂ ਹਿੰਦੂ ਇਤਿਹਾਸ ਜਾਂ ਪੁਰਾਣਿਕ ਹਿੰਦੂਤਵਾ ਜਿਹੜਾ ਹੈ ਉਹ 4 ਪਵਿੱਤਰ ਦਰਿਆ ਭਾਰਤ ਦੇ ਉਹਨਾਂ ਦੀ ਗੱਲ ਕਰਦਾ ਹੈ ਤੇ ਉਹਦੇ 'ਚ ਗੰਗਾ, ਜਮਨਾ, ਸਰਸਵਤੀ, ਗੋਦਾਵਰੀ। ਹੁਣ ਇਹ ਨਹੀਂ ਹੈ ਕਿ ਦਰਿਆ ਡਿਸਅਪੀਅਰ ਨਹੀਂ ਹੁੰਦੇ, ਦਰਿਆ ਜਿਹੜੇ ਨੇ ਪਾਣੀਆਂ ਦੇ ਵਹਿਣ ਵੀ ਜਿਹੜੇ ਨੇ ਬਦਲਦੇ ਨੇ। ਕੋਈ ਜਿਹੜਾ ਦਰਿਆ ਜੇ ਇੱਧਰ ਵਹਿੰਦਾ ਸੀ, ਕਈ ਵਾਰੀ 4 ਮੀਲ ਉੱਧਰ ਚਲਾ ਗਿਆ, 4 ਮੀਲ ਉੱਧਰ, ਜਾਂ ਜਦੋਂ ਕੋਈ ਕੁਦਰਤੀ ਤਬਦੀਲੀ ਅਰਥਕੁਏਕ ਜਾਂ ਕੁਝ ਹੋਇਆ ਉਦੋਂ, ਔਰ ਵਕਤ ਪਾ ਕੇ ਜੇ ਦਰਿਆਵਾਂ ਜਿਹੜੇ ਵੱਡੇ ਦਰਿਆ ਹੁੰਦੇ ਨੇ ਉਹਨਾਂ ਦੀਆਂ ਟ੍ਰਿਬਿਊਟਰੀਜ਼ ਹੁੰਦੀਆਂ ਨੇ ਜਿਹੜੀਆਂ ਉਹਨਾਂ 'ਚ ਪਾਣੀ ਪਾਉਂਦੀਆਂ ਤੇ ਉਹ ਦਰਿਆ ਬਣਦੇ ਨੇ। ਕਈ ਵਾਰ ਟ੍ਰਿਬਿਊਟਰੀਜ਼ ਸੁੱਕ ਜਾਣ ਤੇ ਦਰਿਆ ਸੁੱਕ ਜਾਂਦੇ ਨੇ, ਗਾਇਬ ਹੋ ਜਾਂਦੇ ਨੇ। ਸੋ ਲੇਕਿਨ ਕਿਉਂਕਿ ਪੁਰਾਣਿਕ ਹਿੰਦੂ ਧਰਮ ਨੇ ਗੰਗਾ ਅੱਜ ਵੀ ਵਗਦੀ ਹੈ, ਜਮਨਾ ਵੀ ਵਗਦੀ ਹੈ, ਔਰ ਗੋਦਾਵਰੀ ਵੀ ਹੈ। ਸਾਊਥ ਗੋਦਾਵਰੀ ਦੇ ਕੰਢੇ ਤੇ ਹੀ ਹਜ਼ੂਰ ਸਾਹਿਬ ਹੈ ਸਾਊਥ ਦੇ ਵਿੱਚ। ਹੁਣ ਕਿਉਂਕਿ ਉਹਨਾਂ ਨੇ ਜਿਹੜੀਆਂ ਪਵਿੱਤਰਤਾ ਦੇ ਨਾਂ ਥੱਲੇ ਤ੍ਰਿਵੇਣੀ ਵੀ ਉਹਨਾਂ ਨੇ ਬਣਾਈ, ਜੇ ਤ੍ਰਿਵੇਣੀ ਇਲਾਹਾਬਾਦ ਜਿਹਨੂੰ ਜਿਹਦਾ ਇਹਨਾਂ ਨੇ ਹੁਣ ਨਾਮ ਬਦਲ ਦਿੱਤਾ ਹੈ, ਤੇ ਉਹਦੇ 'ਚ ਇਹ ਸੀ ਕਿ ਜੀ ਇਹ ਤ੍ਰਿਵੇਣੀ ਉਹ ਹੈ ਜਿੱਥੇ ਗੰਗਾ, ਜਮਨਾ ਤੇ ਸਰਸਵਤੀ 3 ਦਰਿਆ ਮਿਲਦੇ ਨੇ। ਹੁਣ ਗੰਗਾ ਜਮਨਾ ਤਾਂ ਪਹੁੰਚ ਜਾਂਦੀ ਹੈ ਉੱਥੇ ਕਿਉਂਕਿ ਉਹ ਐਗਜ਼ਿਸਟ ਕਰਦੀ ਹੈ, ਸਰਸਵਤੀ ਤਾਂ ਹੈ ਨਹੀਂ। ਹੁਣ ਇਹਨਾਂ ਨੇ ਵਾਜਪਾਈ ਦੀ ਜਦੋਂ ਸਰਕਾਰ ਬਣਦੀ ਹੈ, ਪਹਿਲੀ ਨਹੀਂ ਤੀਸਰੀ, ਕਿਉਂਕਿ ਇੱਕ ਉਹਦੀ 13 ਦਿਨ ਸੀ, ਇੱਕ ਉਹਦੀ 13 ਮਹੀਨੇ ਸੀ, ਜਿਹੜੀ 5 ਸਾਲ ਚੱਲੀ, ਉਦੋਂ ਉਹਨਾਂ ਨੇ ਇੱਕ ਪ੍ਰੋਜੈਕਟ ਵਿੱਢਿਆ ਕਿ ਜੀ ਅਸੀਂ ਜਿਹੜਾ ਉਹ ਔਰ ਬਜਟ ਰੱਖਿਆ ਗਿਆ ਕਿ ਸਰਸਵਤੀ ਦਰਿਆ ਜਿਹੜਾ ਹੁੰਦਾ ਸੀ 5000 ਸਾਲ ਪਹਿਲਾਂ ਜਿਹੜਾ ਐਗਜ਼ਿਸਟ ਕਰਦਾ ਸੀ, ਫਿਰ ਅਰਥਕੁਏਕ ਕਿ ਕੀ ਆਇਆ, ਗਾਇਬ ਹੋ ਗਏ, ਉਹ ਅਸੀਂ ਸਰਸਵਤੀ ਦੀ ਖੁਦਾਈ ਕਰਨੀ, ਦਰਿਆ ਥੱਲੋਂ ਕੱਢਣੇ। ਅੱਛਾ, ਹੋਇਆ ਇਹ ਕਿ ਵੀ ਕਿਉਂਕਿ ਉਹਦਾ ਜਿਹੜਾ ਕੋਰਸ ਆਫ ਰਿਵਰ ਹੈ ਉਹ ਦਰਿਆ ਤੋਂ ਹੁਣ ਹਿਮਾਲਿਅਨ ਜਿਹੜੇ ਹਿਮਾਚਲ ਪ੍ਰਦੇਸ਼ ਹੈ, ਹਿਮਾਂਚਲ, ਉਹ ਹਿਮਾਲਿਆ ਦੀਆਂ ਸ਼੍ਰਿੰਖਲਾ ਨੇ ਜਿਹੜੀਆਂ ਨੇ, ਉਹਦੀਆਂ ਹਿਲਸ ਨੇ, ਉਹ ਇੱਧਰ ਆ ਕੇ ਸ਼ਿਵਾਲਕ ਚ ਐਂਡ ਹੁੰਦਾ ਹੈ, ਧੌਲਾਧਾਰ ਹਿਲਸ ਨੇ, ਦਰਿਆ ਤੋਂ ਉੱਥੋਂ ਹੀ ਨਿਕਲਦੇ ਨੇ, ਜਾਂ ਉੱਪਰ ਗਲੇਸ਼ੀਅਰ ਚਲੇ ਜਾਂਦੇ ਨੇ, ਮਾਨਸਰੋਵਰ, ਔਰ ਖਾਸ ਤੌਰ ਤੇ ਜਿਵੇਂ ਸਤਲੁਜ ਹੈ ਉਹ ਤਿੱਬਤ ਚੋਂ ਨਿਕਲਦਾ, ਤਿੱਬਤ ਦੇ ਗਲੇਸ਼ੀਅਰ ਨੇ ਸਾਰੇ। ਹੁਣ ਇਹਨਾਂ ਨੇ ਉਸ ਕੋਰਸ ਨੂੰ ਲੈ ਕੇ ਹਰਿਆਣੇ ਦੇ ਵਿੱਚ ਜਦੋਂ ਥੋੜੀ ਬਹੁਤ ਜਿੱਥੇ ਵੀ ਖੁਦਾਈ ਕੀਤੀ ਥੱਲੋਂ ਤਾਂ ਬੁੱਧ ਦੀਆਂ ਮੂਰਤੀਆਂ ਜਾਂ ਦੂਜਾ ਨਿਕਲਿਆ, ਇਹਨਾਂ ਨੂੰ ਲੱਗਾ ਵੀ ਇਹ ਤਾਂ ਹੁਣ ਬੁੱਧ ਧਰਮ ਨੂੰ ਵੀ ਇਹਨਾਂ ਨੇ ਦੁਸ਼ਮਣ ਐਲਾਨਿਆ ਹੋਇਆ ਵੀ ਇਹ ਤਾਂ ਗਲੋਰੀਫਿਕੇਸ਼ਨ ਬੁੱਧ ਦੀ ਹੋ ਰਹੀ ਹੈ, ਇਹ ਤਾਂ ਸਾਡਾ ਜਿਹੜਾ ਉਹ ਤਾਂ ਪ੍ਰੂਵ ਕਰਨਾ ਚਾਹੁੰਦੇ ਸੀ ਵੀ ਪਤਾ ਨਹੀਂ ਉੱਥੋਂ ਹਿੰਦੂਆਂ ਦਾ ਕੀ ਨਿਕਲਣਾ। ਸੋ ਮੁੱਕਦੀ ਗੱਲ ਇਸ ਪ੍ਰੋਜੈਕਟ ਨੂੰ ਦੀ ਸ਼ੁਰੂਆਤ ਵਾਜਪਾਈ ਸਰਕਾਰ ਦੇ ਵੇਲੇ ਹੋਈ, ਪਰ ਇਹ ਅੱਗੇ ਬਹੁਤਾ ਤੁਰਿਆ ਨਹੀਂ, ਥੋੜੇ ਬਹੁਤ ਫੰਡਿੰਗ ਪੈਸਾ ਵੇਸਟ ਕੀਤਾ
और ये ਜਿਹੜਾ ਉੱਥੇ ਕੀ ਹੁਣ क्योंकि मोदी और ये कॉटरी अगों योगी आदित्यनाथ ये बिल्कुल ਜਿਹੜੇ ਨੇ ਉਹ उस हद तक पहुंचे हुए ने कि झूठ ਨੂੰ सच बनाना है। अयोध्या ਦਾ ਕਿਵੇਂ फैसला मंदिर ਦਾ ਬਣਾਉਣ ਦਾ सुप्रीम कोर्ट ਤੋਂ ਲੈ ਕੇ बाकी किस किस्म ਦੇ ਹੋਰ ਜਿਹਨੂੰ टूरिज्म प्रोजेक्ट ਦੇ ਥੱਲੇ और दूजा ਇਹਨਾਂ ਨੂੰ ताज महल ਜਾਂ लाल किला ਜਾਂ दूजा ਇਹ नज़र नहीं आਉਂਦਾ, ਇਹਨਾਂ ਨੂੰ भी वो मंदिर साबित ਕਰਨ ਤੇ ਲੱਗੇ ਹੋਏ ਨੇ। बाकी तो जिवें मथुरा और बनारस दीआं मसीतां नूं मंदिरां 'च कन्वर्ट करना चाहुंदे ने। पर ये जिहड़ी खबर सरस्वती दे हवाले नाल जिहड़ा प्रोजेक्ट इस मिथिकल रिवर नूं कि जी इस रिवर नूं असीं वापस लिआउणा है। हुण दरिया तां कुदरत बनाउंदी है, क्योंकि जदों हुण वापस तुसीं की लिआओगे कि जे तुसीं खुदाई करके एक तुसीं एनवायरनमेंट नाल छेड़खानी कर रहे हो ते दूसरे पासे ਉਹਦੇ 'ਚ ਕਿਤੋਂ ਦਾ ਪਾਣੀ ਪਾਓਗੇ। ਜੇ ਹੁਣ ਸਰਸਵਤੀ ਹਰਿਆਣੇ 'ਚ ਖੋਦੀ ਜਾਣੀ ਹੈ, ਪਾਣੀ ਕਿੱਥੋਂ ਲਿਆਣਾ ਹੈ? ਪੰਜਾਬ ਦੇ ਦਰਿਆਵਾਂ ਦਾ। ਹੁਣ ਉਹ ਕਹਿਣਗੇ ਜੀ ਨਹੀਂ ਇਹ ਤਾਂ ਹਿਮਾਚਲ ਤੇ ਹਰਿਆਣਾ ਦੀ ਸਰਕਾਰ ਨੇ ਜਿਹੜਾ MOU ਸਾਈਨ ਕੀਤਾ ਕਿ ਉਹ ਪਾਣੀ ਫਲਾਣੇ ਦਾ ਦੇਣਗੇ। ਉਹ ਭਾਈ ਇਹ ਪੰਜਾਬ ਦੀਆਂ ਹਿਲਸ ਨੇ, ਜਿਹੜਾ ਪਾਣੀ ਸਤਲੁਜ ਬਿਆਸ ਰਾਵੀ ਦਾ ਹੈ ਉਹ ਉੱਪਰ ਰਾਈਪੇਰੀਅਨ ਹੈ ਜਾਂ ਲੋਅਰ ਹੈ, ਉਹ ਤਾਂ ਪੰਜਾਬ ਦਾ ਹੱਕ ਹੈ। ਹਰਿਆਣੇ ਨੂੰ ਜੇ ਤੁਸੀਂ ਆਲਰੇਡੀ 3.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਇਹਨਾਂ ਤਿੰਨਾਂ ਦਰਿਆਵਾਂ ਦਾ ਦੇ ਰਹੇ ਹੋ ਤੇ ਉਹੀ ਉਹਨੇ ਜਿਹੜਾ ਅੱਗੋਂ ਜਿਹੜਾ ਹੋਰ ਹਿਮਾਚਲ ਤੋਂ ਜਿਹੜਾ ਲੈ ਕੇ ਔਰ ਉਹ ਪੰਜਾਬ ਦੇ ਪਾਣੀ ਨੂੰ ਇੱਕ ਡੈਮ ਬਣਾ ਕੇ, ਜਿਸ ਡੈਮ ਦੇ ਲਈ 215 ਕਰੋੜ ਦਾ ਬਜਟ ਹਰਿਆਣਾ ਸਰਕਾਰ ਨੇ ਰੱਖਿਆ ਔਰ ਉਹ ਸਰਸਵਤੀ ਰਿਵਰ ਜਿਹੜੀ ਹੈ ਉਸ ਦੇ ਵਿੱਚ ਪਾਣ ਦੀ ਲਾਈਨ ਰੱਖੀ ਔਰ ਇਹ ਖਬਰ ਇਹਨਾਂ ਦੇ ਸਾਰੇ ਮੇਨ ਸਟ੍ਰੀਮ ਮੀਡੀਆ 'ਚ ਹੈ। Haryana, Himachal to sign MOU on plan to revive Saraswati River. Dam to be built at Adi Badri to ensure round the year flow into river channel. कि सारा साल इस जड़ा इन्हां ने सरस्वती बनाना है ताकि साबित करना है कि जी ये जड़ा फिर नहाण लई उहदे घाट भी बनाणगे, उहदे ते पंडित उत्थे बहणगे, दक्षिणा भी लैणगे, फिर उत्थों जिवें गंगा दे कंढे मुसलमाना की नस्लकुशी की काल दी है, फिर सरस्वती के कंढे बह के नाले पंजाब का दरियाई पानी जिहड़ा लुटिया होया जिहड़ा पाणगे। ये रिवर है उस पवित्र नदी के कंढे जिन्हों पवित्र इन्हां ने बनाना है, डैम चों पानी पा के उत्थे फिर वो बाकियां की नस्लकुशी की कॉल भी देणगे। और ये सारी स्टोरी इस दे उत्ते ही है जिन्हों मैं एक्सप्लेन कर दिता है। और कला यही नहीं कि भी वो इसनूं बना रहे हैं, वो ये कह रहे हैं कि जी असीं The revival of Saraswati has been on the state government's agenda ever since it came to power in October 2014 कि जी ये साडा अक्तूबर 2014 तो प्रोजेक्ट है और असीं 2016 ਦੇ ਵਿੱਚ we have pumped water into a largely dry channel believed to have been the route of Saraswati river to revive it। और उन्होंने कहा कि खट्टड़ कहंदा है my idea is to maintain the belief in Saraswati so that the faith of people remains attached to it। ये कि असी इसलिए ये बना रहे हैं आर्टिफिशियल रिवर दा सरस्वती कह के क्योंकि हिंदुओं का जिहड़ा फेथ है वो सरस्वती ते बनया रहे। और उस उहदे च उन्होंने सारी थां दित्ती है कि जी कित्थों वो सरस्वती रिवर पिपली पिहोवा बिलासपुर दसांका ये पंचकूला यमुनानगर रोड ते है तो फिर थे पोलर दे उत्ते उत्थे एक डैम बनेगा, पिपली रिवर उहदियां ट्रिब्यूटरीज का पानी पाया जाएगा। फिर कला यही नहीं कि दरिया बनेगा। स्टेट हैज़ डिसाइडेड टू इनकलूड हिस्ट्री ऑफ सरस्वती इन द स्कूल क्यूरिकुलम कि स्कूलों के सिलेबस बच्चों को दसिया जाएगा कि तुहाडी सरस्वती माँ तुहाडे घर ही लै आंदी है, असीं पानी पंजाब दा लुट के। और द हेरीटेज डिवेलपमेंट बोर्ड ऑफिशियल सैड न्यू हिस्ट्री बुक्स फ्रॉम क्लासेस 6 to 12 scheduled to be sent for printing when schools reopen will have some mention of the river। उन्होंने कहा जी जदों हुण स्कूल खोलणगे 6वीं तो 12वीं तक के जिहड़े स्टूडेंट्स दीयां किताबां ने उन्हां दे विच इस दा जिक्र होएगा। Not only in schools the plan is to start specialized courses and research projects in colleges and universities as well। Eventually the board's vice chancellor किरमा उन्होंने कहा जी असीं ये स्कूलों च भी ਕਾਲਜਾਂ और यूनिवर्सिटियां ਦੇ ਵਿੱਚ स्पैशल प्रोजेक्ट शुरू करांगे और ये ਜਿਹੜਾ ਇਹਦੇ ਨਾਲ ਅਸੀਂ ਰਿਲੀਜੀਅਸ ਟੂਰਿਜ਼ਮ ਵੀ ਕ੍ਰੀਏਟ ਕਰਾਂਗੇ। और ਨਾਲ ਜਿਹੜਾ ਉਹਨੇ ਕਿਹਾ ਜੀ ਅਸੀਂ ਸੈਂਟਰ ਨੂੰ ਵੀ ਕਿਹਾ ਕਿ ਦਿੱਲੀ ਤੋਂ ਰਲਦੀਗਿਰੀ ਤੱਕ ਇੱਕ ਕੋਰੀਡੋਰ ਬਣਾਇਆ ਜਾਏ ਤਾਂ ਕਿ ਇਹ ਜਿਹੜੀ ਹੈ ਐਂਸ਼ੀਐਂਟ ਸਿਵਲਾਈਜੇਸ਼ਨ ਕੈਨ ਹੈਵ ਈਜ਼ੀ ਐਕਸੈਸ ਕਿ ਜੀ ਸਾਡੀ ਇਹ ਜਿਹੜੀ ਹਿੰਦੂ ਸਿਵਲਾਈਜੇਸ਼ਨ ਸੀ
ਉਹਦੇ ਤੱਕ ਪਹੁੰਚ ਹੋਏ। ਇਹ ਹੈ ਜਦੋਂ ਇੱਕ ਸਾਡੇ ਵੀਰ ਕਹਿੰਦੇ ਨੇ ਕਿ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਜੀ ਉਹਨਾਂ ਦਾ ਗੋਹਾ ਵੀ ਵਿਕਦਾ ਹੈ, ਬਿਲਕੁਲ ਉਹਨਾਂ ਦਾ ਗਊ ਮੂਤਰ ਵੀ ਵਿਕਦਾ ਹੈ। ਤੇ ਹੁਣ ਜੋ ਐਗਜ਼ਿਸਟ ਨਹੀਂ ਕਰਦਾ ਹੈ, ਉਹ ਜਿਹੜੀ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਲੁੱਟ ਕਰਕੇ ਇਸ ਲਈ ਹਿੰਦੂ ਸਰਸਵਤੀ ਰਿਵਰ ਨੂੰ ਬਣਾਇਆ ਜਾएगा ताकि खट्टर हरियाणा के चीफ मिनिस्टर के कहने मुताबिक हिंदुओं की आस्था का सवाल है प्यारे, और हिंदुओं की आस्था विश्वास कायम रहना चाहिए किहदे ते ब्राह्मणों ते, कि ब्राह्मणों ने जो पुराणा दे विच गपौड़ मारे हुए ने, गपौड़ छड्डे हुए ने रादर, वो बिल्कुल सच ने। देखो सरस्वती दरिया यही सरस्वती है। जी डॉक्टर साहब तुहाडा बहुत बहुत धन्यवाद। सो इत्थे लेने ब्रेक। व्यूअर्स तुसां इसी तरह ही बने रहना, मिलते हैं छोटे ਜਿਹੇ ब्रेक तो बाद। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि फेसबुक दे अंदरूनी लोकां ने यह भेत बाहर कढिया है कि किवें भारत विच फेक न्यूज़ नूं फेसबुक यूजर तक पहुंचाया जाता है। सो फेसबुक मालक इस संबंधी जांच रिपोर्ट नूं रिलीज नहीं कर रहे। सो याद रहे भारत विच 340 मिलियन फेसबुक यूजर हैं। सो इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुणन लई एंड लिखण लई तुहाडा सब दा बहुत बहुत शुक्रिया। जी डॉक्टर साहब की विचार ने? देखो ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਕਿਵੇਂ ਅਨੁਰਾਗ ਠਾਕਰ ਭਾਰਤ ਦੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਨੇ ਬੋਸਟ ਕੀਤਾ ਹੈ ਕਿ ਅਸੀਂ ਆਲਰੇਡੀ 3 ਸੋਸ਼ਲ ਵੈਬਸਾਈਟ ਔਰ ਜਿਹੜੇ 20 YouTube ਚੈਨਲ ਬੈਨ ਕਰ ਦਿੱਤੇ ਨੇ ਕਿਉਂਕਿ ਉਹ ਐਂਟਾਈ ਇੰਡੀਆ ਔਰ ਪੰਜਾਬ ਔਰ ਕਸ਼ਮੀਰ ਔਰ ਦੂਸਰੇ ਹੱਕਾਂ ਦੀ ਗੱਲ ਕਰਦੇ ਨੇ। ਔਰ ਉਹਨੇ ਕਿਹਾ ਜੀ ਇੰਟਰਨੈਸ਼ਨਲ ਜਿਹੜੀਆਂ YouTube ਚੈਨਲ ਔਰ ਦੂਸਰੀਆਂ ਇਹ ने सोशल मीडिया बिग विग्स ये साडे नाल कोऑपरेट कर रहे हैं, आने वाले पीरियड च भी असी क्रश कर देंगे ये वो। हुण फेसबुक बारे तां असी खुद जून 2020 तो असी देखते हैं कि भाई साडे पाबंदी बैन उत्थे इत्थे भी साडियां पोस्ट नूं इवें डिलीट किया जाता। और ये साडा नहीं, जिहड़े भी ईवन इंडिविजुअल अकाउंट्स भी जिहदे ते तुसी कोई पोस्ट जिहड़ी कि इंडियन जुल्मां नूं एक्सपोज करदी है वो नाल दी नाल नोटिस आ जाता है कि योर अकाउंट इज सस्पेंडेड फॉर 2 वीक्स 4 वीक्स और तुहाडा सब गायब कर दिता जाता है। लेकिन ये किवें सिस्टमैटिक तरीके नाल कीता क्योंकि जिहड़े कंपनी मालक ने इत्थे बैठा मार्क ज़करबर्ग है और उत्थे उन्होंने उस किस्म के जिहड़े ने वो अपने इंपलॉई रखे हुए हैं जिहड़े इंडिया के शेयर भी 10% के किन्ने ने। और सब तो वड्डी गल कि फेसबुक दे जे दुनिया दे विच सब तो ज़्यादा जिहड़े ने सबसक्राइबर ने तो इंडिया च ने 340 मिलियन। हुण 340 मिलियन चों कितना रेवन्यू जनरेट कर देन इसलिए इन्होंने अखां बंद कीतियां हुई हैं। और उत्थे किवें हिंदूत्वी जिहड़े ने उन्हां दे पेड एक वड्डी IT दी फौज किवें वो फेक न्यूज़ प्लांट करदी है, किवें
ਜਿਹੜਾ ਹੈ ਉਹ ਐਂਟਾਈ ਮਾਈਨੋਰਿਟੀ ਪ੍ਰੋਪੇਗੈਂਡਾ, ਕਿਵੇਂ ਉਹਨਾਂ ਨੇ ਈਵਨ ਜਦੋਂ ਅਸੀਂ ਐਪ ਬਣਾ ਕੇ ਬੁਲੀ ਐਪ ਔਰ ਫਲਾਣੀ ਐਪ ਜਿਹੜੀ ਹੈ ਉਹ ਸਾਰੇ ਨੂੰ ਦੇਖਿਆ ਕਿ ਵੀ ਕਿਵੇਂ ਉਹਨਾਂ ਨੇ ਮੁਸਲਿਮ ਵੂਮਨ ਉਹ ਆਕਸ਼ਨ ਤੇ ਲਾਈਆਂ, ਫਿਰ ਉਹਨਾਂ ਦੇ ਜਿਹੜੇ ਨੇ ਕਲੱਬ ਹਾਊਸ ਕੀ ਕਰ ਰਹੇ ਨੇ। ਪਰ ਫੇਸਬੁੱਕ ਇਹਦੇ 'ਚ ਕਿਸ ਲੈਵਲ ਤੇ ਇਹਨਾਂ ਦੀ ਅਥਾਰਟੀ ਕੰਪਲਿਸਿਟ ਹੈ, ਇਸ ਬਾਰੇ ਵਿਸਲ ਬਲੋਅਰ ਲਫ਼ਜ਼ ਜਿਹੜਾ ਅੰਗਰੇਜ਼ੀ ਦੇ ਵਿੱਚ ਖਾਸ ਤੌਰ ਤੇ ਉਦੋਂ ਆਇਆ ਜਦੋਂ ਈਵਨ ਇੱਥੇ ਔਰ ਉਸ ਦਾ ਅਸਾਂਜੇ ਔਰ ਵਿਕੀਲੀਕਸ ਔਰ ਇਹ ਸਾਰੇ ਉਸ ਪੀਰੀਅਡ 'ਚ ਵਿਸਲ ਬਲੋਅਰ ਜਿਹੜਾ ਅੰਦਰ ਦਾ ਭੇਤੀ ਹੈ, ਕਿਉਂਕਿ ਅੰਦਰ ਕੰਮ ਕਰਦਾ ਰਿਹਾ ਔਰ ਉਹਨੂੰ ਇਹ ਲੱਗਦਾ ਸੀ ਕਿ ਵੀ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਔਰ ਉਹ ਇੱਕਦਮ ਆ ਕੇ ਉਹ ਭੇਤ ਖੋਲ ਦਿੰਦਾ। ਹਾਲਾਂ ਉਹਨਾਂ 'ਚੋਂ ਕਈ ਵਿਚਾਰੇ ਇੱਧਰ ਉੱਧਰ ਕੋਈ ਅਸਾਈਲਮ ਲੱਭ ਰਿਹਾ, ਕੋਈ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ। ਪਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਸੱਚ ਹੱਕ ਇਨਸਾਫ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਕਹਿੰਦੇ ਹਾਂ ਤਾਂ ਉਹਨਾਂ 'ਚ ਜਿਹੜੇ ਵਿਸਲ ਬਲੋਅਰ ਨੇ ਉਹ ਸਭ ਤੋਂ ਉਹਨਾਂ ਦਾ ਔਖਾ ਕੰਮ ਹੈ। ਉਹ ਸਫ਼ਰ ਕਰਦੇ ਨੇ, ਪਹਿਲਾਂ ਤਾਂ ਉਹ ਜੌਬ ਛੱਡਦੇ ਨੇ ਜਿਹਦੇ 'ਚ ਹੁੰਦੇ ਨੇ, ਫਿਰ ਉਹ ਬਾਹਰ ਆਉਂਦੇ ਨੇ ਔਰ ਉਹ ਜਦੋਂ ਆਵਾਜ਼ ਚੁੱਕਦੇ ਨੇ ਉਹਨਾਂ ਦੀ ਅੱਗੋਂ ਪਰਸੀਕਿਊਸ਼ਨ ਹੁੰਦੀ ਹੈ। ਹੁਣ ਫੇਸਬੁੱਕ ਨੇ ਇੰਡੀਆ ਦੇ ਵਿੱਚ ਕਿਵੇਂ ਹਿੰਦੂ ਤਵੀਆਂ ਦੇ ਨਾਲ ਹੱਥ ਰਲਾਏ ਹੋਏ ਨੇ ਇਸ ਨੂੰ ਜਿਹੜਾ ਐਕਸਪੋਜ਼ ਕੀਤਾ ਹੈ ਔਰ ਇਹ ਜਿਹੜੇ ਪ੍ਰੋਮੀਨੈਂਟ ਇਹਨਾਂ ਦੇ ਫੇਸ ਬਲੋਅਰ ਦੋ ਜਿਹੜੀਆਂ ਨੇ ਸ਼ਖਸੀਅਤਾਂ ਫ੍ਰਾਂਸਿਸ ਹੌਗਨ ਐਂਡ ਸੋਫੀ ਝਾਂਗ ਔਰ ਇਹਦੇ ਨਾਲ ਈਵਨ ਫੇਸਬੁੱਕ ਦਾ ਸਾਬਕਾ ਵਾਈਸ ਪ੍ਰੈਜ਼ੀਡੈਂਟ ਬ੍ਰਾਇਨ ਬੋਲੈਂਡ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਐਕਸਪੋਜ਼ ਕੀਤਾ ਕਿ ਵੀ ਇਹ ਕੀ ਹੋ ਰਿਹਾ ਔਰ ਉਹਨਾਂ ਨੇ ਹੁਣ ਕਿਉਂਕਿ ਫੇਸਬੁੱਕ ਨੇ ਨਵਾਂ ਨਾਮ ਮੈਟਾ ਰੱਖਿਆ ਔਰ ਇਹ ਜਿਹੜੀ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਪਿਛਲੇ ਕੱਲ ਦੀ ਰੋਇਟਰ ਨਿਊਜ਼ ਏਜੰਸੀ ਦੀ ਖਬਰ ਹੈ, ਦਾ ਟੈਲੀਗ੍ਰਾਫ ਨੇ ਇਸ ਨੂੰ ਛਾਪਿਆ ਔਰ ਉਸ ਦੀ ਜਿਹੜੀ ਹੈਡਲਾਈਨ ਹੈ ਇਹ ਹੈ Facebook stalling report on human rights impact in India, allege whistleblowers। ਕਿ whistleblowers ਨੇ ਇਨਕਸ਼ਾਫ ਕੀਤਾ, ਉਹਨਾਂ ਨੇ ਦੋਸ਼ ਲਾਇਆ ਕਿ ਕਿਵੇਂ ਫੇਸਬੁੱਕ ਜਿਹੜੀ ਹੈ ਉਹ ਉਹਨੂੰ ਰਿਪੋਰਟਾਂ ਰੋਕ ਰਹੀ ਹੈ, ਜਿਹੜੀ ਕਿ ਕਿਵੇਂ ਹਿਊਮਨ ਰਾਈਟਸ ਵਾਇਲੇਟ ਇੰਡੀਆ 'ਚ ਹੋ ਰਹੇ ਨੇ। ਪੇਪਰਸ ਲੀਕਡ ਬਾਈ ਫ੍ਰਾਂਸਿਸ ਹੌਗਨ revealed users in India were inundated with fake news and anti-Muslim posts। ਜਿਹੜੇ ਉਹਨੇ ਰਿਲੀਜ਼ ਕੀਤੇ ਨੇ ਫ੍ਰਾਂਸਿਸ ਹੌਗਨ ਨੇ ਔਰ ਦੂਸਰੇ ਸੋਫੀ ਝਾਂਗ ਨੇ ਔਰ ਉਹਨਾਂ ਨੇ ਇੱਕ ਜਿਹੜੀ ਇਹ ਖਬਰ ਦਾ ਬੇਸ ਉਹਨਾਂ ਨੇ ਬਣਾਇਆ ਕਿ more than 20 organization on Wednesday joined whistleblowers। 20 organizations ਇਹਨਾਂ ਦੇ ਨਾਲ ਹੋਰ ਜੁੜੀਆਂ ਨੇ ਔਰ ਉਹਨਾਂ ਨੇ ਫੇਸਬੁੱਕ ਔਰ ਉਹਨਾਂ ਨੇ ਦੇ ਡਿਮਾਂਡਡ ਦਾ ਕੰਪਨੀ ਨਾਓ ਕਾਲਡ ਮੈਟਾ ਰਿਲੀਜ਼ ਇਟਸ ਫਾਈਂਡਿੰਗਸ। ਕਿਉਂਕਿ ਜਦੋਂ ਇਹ ਰੌਲਾ ਪਿਆ ਸੀ ਔਰ ਇੰਡੀਆ ਦੀ ਜਿਹੜੀ ਡਾਇਰੈਕਟਰ ਸੀ ਉਹ ਮੋਦੀ ਦੀ ਕਲੋਜ਼ ਉਹਨੂੰ ਰਿਜ਼ਾਈਨ ਕਰਨਾ ਪਿਆ ਸੀ ਔਰ ਫੇਸਬੁੱਕ ਨੇ ਉਦੋਂ ਇਹ ਕਿਹਾ ਸੀ ਕਿ ਜੀ ਅਸੀਂ ਇੱਕ ਲਾ ਫਰਮ ਫੋਲੀ ਹੌਗ 2020 'ਚ ਹਾਇਰ ਕੀਤੀ ਸੀ ਕਿ ਇੰਡੀਪੈਂਡੈਂਟ ਰਿਵਿਊ ਕਰੇਗੀ ਕਿ ਇਹ ਜਿਹੜੀਆਂ ਫੇਕ ਨਿਊਜ਼ ਔਰ ਦੂਸਰੀਆਂ ਪਲਾਂਟ ਹੋਈਆਂ ਉਹਦਾ ਇੰਡੀਆ ਤੇ ਕੀ ਇੰਪੈਕਟ ਹੈ। ਲੇਕਿਨ ਇਹ 2020 ਤੋਂ ਬਾਅਦ 2022 ਆ ਗਿਆ, ਇਸ ਦੀ ਜਿਹੜੀ ਰਿਪੋਰਟ ਹੈ ਕੋਈ ਬਾਹਰ ਨਹੀਂ ਆਈ। ਸੋ ਇਹਨਾਂ 20 ਆਰਗੇਨਾਈਜੇਸ਼ਨਸ ਨੇ ਅਲੋਂਗ ਵਿਦ ਇਹ ਦੋਨੋਂ ਵਿਸਲ ਬਲੋਅਰ ਔਰ ਸਾਬਕਾ ਵਾਈਸ ਪ੍ਰੈਜ਼ੀਡੈਂਟ ਫੇਸਬੁੱਕ ਦਾ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਐਜ਼ ਅ ਰਿਜ਼ਲਟ ਆਫ ਕੰਸਿਸਟੈਂਟ ਐਂਡ ਕੰਟੀਨਿਊਸ ਬੈਰਾਜ ਆਫ ਹੇਟ ਔਨ ਸੋਸ਼ਲ ਮੀਡੀਆ particularly on Facebook, Indian Muslims have been practically dehumanized and rendered helpless and voiceless। ਕਿ ਜਿਵੇਂ ਸੋਸ਼ਲ ਮੀਡੀਆ ਦਾ ਇਸਤੇਮਾਲ ਖਾਸ ਤੌਰ ਤੇ ਫੇਸਬੁੱਕ ਦਾ ਕੀਤਾ ਗਿਆ ਭਾਰਤੀ ਮੁਸਲਮਾਨ ਜਿਹੜੇ ਨੇ ਔਰ ਸਿੱਖ ਕਿਵੇਂ ਉਹ ਬਿਲਕੁਲ ਉਹਨਾਂ ਦੀ ਆਵਾਜ਼ ਕੁਚਲ ਦਿੱਤੀ ਗਈ ਹੈ ਔਰ ਉਹ ਬੇਬਸ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇਹਨਾਂ ਨੇ ਇੱਕ ਗਰੁੱਪ ਬਣਾਇਆ ਵਿਸਲ ਬਲੋਅਰਸ ਨੇ ਔਰ ਦੂਜਾ ਉਹਨਾਂ ਨੇ ਰੱਖਿਆ ਰੀਅਲ ਫੇਸਬੁੱਕ ਓਵਰਸਾਈਟ ਬੋਰਡ। ਉਹ ਇਸ ਦੇ ਉੱਤੇ ਪੂਰੀ ਨਜ਼ਰਸਾਨੀ ਕਰ ਰਹੇ ਨੇ ਕਿ ਫੇਸਬੁੱਕ ਕਿਵੇਂ ਹਾਈਡ ਕਰ ਰਹੀ ਹੈ ਫੈਕਟ। ਔਰ ਉਹਨਾਂ ਨੇ ਇਨ ਨਵੰਬਰ ਰਾਈਟਸ ਗਰੁੱਪ ਟੋਲਡ ਦਾ ਵਾਲ ਸਟਰੀਟ ਜਰਨਲ that social media company had narrowed the draft report scope and was delaying the process of releasing it। ਪਹਿਲਾਂ ਉਹਨੂੰ broader aspect ਇਨਵੈਸਟੀਗੇਟ ਕਰਨਾ ਸੀ, ਉਹਨੂੰ ਉਹਨਾਂ ਨੇ ਕੱਟ ਕੀਤਾ ਔਰ ਹੁਣ 2 ਸਾਲ ਬੀਤਣ ਬਾਅਦ ਵੀ ਫੇਸਬੁੱਕ ਉਹਨੂੰ ਰਿਪੋਰਟ ਨੂੰ ਰਿਲੀਜ਼ ਨਹੀਂ ਕਰ ਰਿਹਾ। calls for more information how hate speech plays out on meta platforms in India intensified when Haugen leaked internal documents in 2021 showing how the company struggles to monitor problematic content
in countries with large user bases. कभी फंड नहीं एलोकेट, देखो ਹੁਣ ਪੋਸਟ ਇੱਕ ਪਲੇਟਫਾਰਮ ਹੈ ਤੁਸੀਂ ਦਿੱਤਾ ਹੋਇਆ, ਜਿਹੜੀਆਂ ਪੋਸਟ ਆਦੀਆਂ ਨੇ ਜੇ ਉਹਨਾਂ ਨੂੰ ਮੋਨੀਟਰ ਕਰਨਾ ਹੈ ਤੁਸੀਂ ਉਹਦੇ ਤੋਂ ਰੈਵਨਿਊ ਜਨਰੇਟ ਕਰ ਰਹੇ ਹੋ, ਉਹਨਾਂ ਤੁਸੀਂ ਸਟਾਫ ਰੱਖੋਗੇ। ਜੇ ਭਾਰਤ ਦੇ ਵਿੱਚ 22 ਰੀਜਨਲ ਲੈਂਗੁਏਜਸ ਨੇ ਰੈਕਗਨਾਈਜ਼ਡ, ਉਹਨਾਂ ਦੇ ਵਿੱਚ ਕੋਈ ਪੋਸਟ ਹੋ ਰਹੀ ਹੈ ਤੁਹਾਨੂੰ ਉਹਨਾਂ ਦੇ ਬੰਦੇ ਰੱਖਣੇ ਪੈਣਗੇ। ਪਰ ਇਹ ਪੈਸਾ ਬਣਾਉਣ ਦੀ ਲਾਲਸਾ ਦੇ ਵਿੱਚ ਇਸ ਹੱਦ ਤੱਕ ਨੇ ਕਿ ਜੋ ਕੁਝ ਜਾਂਦਾ ਜਾਣ ਦਿਓ, ਉਹ ਹੇਟ ਹੋਏ, ਉਹ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਹੋਏ, ਕਿਸੇ ਤੇ ਬੇਸਡ ਵਾਇਲੈਂਸ ਹੋਏ। ਔਰ ਇਹੀ ਕਾਰਨ ਹੈ ਕਿ ਕਈ ਥਾਵਾਂ ਤੇ ਜਿਹੜੇ ਕਿਲਰ ਨੇ ਉਹ ਲਾਈਵ ਨਾਲ ਸ਼ੋਅ ਕਰ ਰਹੇ ਸੀ ਕਿ ਵੀ ਉਹ ਕਿਲ ਕਰ ਰਹੇ ਨੇ। ਬਿਲਕੁਲ। ਔਰ ਲੇਕਿਨ ਕਿਉਂਕਿ ਕੋਈ ਉਹ ਮੋਨੀਟਰਿੰਗ ਲਾਈਨ ਉਸ ਦੇ ਉੱਤੇ ਉਹਨਾਂ ਨੇ ਨਹੀਂ ਰੱਖੀ ਹੋਈ ਔਰ ਉਹ ਹੇਟ ਬਰਾਬਰ ਜਾਰੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ the papers revealed in particular how users in India were inundated with fake news, hate speech, including anti-Muslim posts and bots interfering with the elections, ਕਿ ਕਿਵੇਂ ਚੋਣਾਂ ਦੇ ਨੇੜੇ ਫੇਕ ਖਬਰਾਂ ਬਣਾ ਕੇ ਉਸ ਪਲੇਟਫਾਰਮ ਨੂੰ ਵਰਤਿਆ ਗਿਆ। These papers underscored an ongoing critique that the company does not allocate proportional resources to its large non-English markets, ਕਿ ਉਹਨਾਂ ਨੇ ਜਿਹੜੇ ਸੋਰਸ ਨਹੀਂ ਦਿੱਤੇ ਹੋਏ। ਔਰ ਉਹਦੇ 'ਚ ਉਹਨਾਂ ਨੇ ਅੱਗੋਂ ਡੀਟੇਲ ਦਿੱਤੀ ਹੈ ਕਿ ਵੀ ਭਾਰਤ ਦੇ ਵਿੱਚ 340 ਮਿਲੀਅਨ ਉਹਦੇ ਯੂਜ਼ਰ ਨੇ, ਲੇਕਿਨ ਜਿਹੜਾ ਉਹਨਾਂ ਨੇ ਸਾਰੀਆਂ ਹੀ US ਤੋਂ ਬਿਨਾਂ ਨਾਨ US ਕੰਟਰੀਜ਼ ਲਈ ਸਿਰਫ 13% ਬਜਟ ਮਾਰਕ ਕੀਤਾ ਹੋਇਆ। Such funding issues are particularly stark in countries like India, which has 22 official languages. ਇਹ ਟੀਸਟਾ ਸੈਤਲਵਾੜ ਜਿਹੜੀ ਸੀਤਲਵਾਦ, ਇਹ ਵੀ ਇੰਡੀਅਨ ਸਿਵਲ ਰਾਈਟਸ ਐਕਟਿਵਿਸਟ ਹੈ, ਇਹਨੂੰ ਵੀ ਹਰਾਸ ਕੀਤਾ ਜਾਂਦਾ, ਬੜੀ ਬਹਾਦਰ ਔਰਤ ਹੈ। ਉਹਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਫੇਸਬੁੱਕ ਅਲਾਉਜ਼ ਅਨਚੈਕਡ ਇਨਸਾਈਟਿੰਗ ਕੰਟੈਂਟ that has become an instrument for targeting minorities, dalits and women in India। ਔਰ ਇਹ ਸਾਰੇ ਦੇ ਉੱਤੇ ਹੁਣ ਇਹਦੇ ਚੋਂ ਕੀ ਨਿਕਲੇਗਾ ਕਿ ਇਹ ਤਾਂ ਹੈ, ਲੇਕਿਨ ਇੱਕ ਗੱਲ ਇਹਦੇ ਚੋਂ ਜ਼ਰੂਰ ਆਇਆ ਕਿ ਫੇਸਬੁੱਕ ਨੋਜ਼ ਇਟਸ ਆਪਰੇਸ਼ਨਸ ਹੈਪਨ ਬਿਹਾਈਂਡ ਏ ਵਾਲ, ਬਿਹਾਈਂਡ ਏ ਵੇਲ। ਇਹ ਹੌਗਨ ਜਿਹੜਾ ਵਿਸਲ ਬਲੋਅਰ ਹੈ ਕਿ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਆਪਣੀਆਂ ਕਰਤੂਤਾਂ ਦੇ ਪਰਦਾ ਪਾਇਆ ਹੋਇਆ। when we speak to each other we begin to see a larger, more comprehensive view. We must push for mandatory transparency। ਕਿ ਜਦੋਂ ਅਸੀਂ ਹੁਣ ਆਵਾਜ਼ ਚੁੱਕੀ ਹੈ, ਇਹ ਬਿਲਕੁਲ ਜ਼ਰੂਰੀ ਹੈ ਕਿ ਟਰਾਂਸਪੇਰੈਂਸੀ ਹੋਏ ਕਿ ਇਹ unless Facebook is required to publish, India will not get the safety it deserves, she added। ਉਹਨੇ ਕਿਹਾ ਕਿ ਭਾਈ ਇਹ ਜਿਹੜਾ ਜਦੋਂ ਤੱਕ ਇਹਨਾਂ ਨੂੰ ਫੇਸਬੁੱਕ ਨੂੰ ਔਰ ਇਸ ਦੇ ਉੱਤੇ ਕਾਂਗਰਸ 'ਚ ਵੀ ਹੀਅਰਿੰਗਸ ਹੋਈਆਂ, UK ਦੇ ਵਿੱਚ ਵੀ ਚੱਲ ਰਿਹਾ, ਲੇਕਿਨ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਜਿਹਨੂੰ ਅਸੀਂ ਬਹੁਤ ਵਾਰ ਸਮਝਦੇ ਹਾਂ ਜੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਉਹ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਾ, ਪਰ ਸਾਡੇ ਮੌਕੇ ਤਾਂ ਖੋਹ ਲਏ ਅਸੀਂ, ਕਿਉਂਕਿ ਕੰਟਰੋਲ ਜਿਨ੍ਹਾਂ ਦੇ ਕੋਲ ਹੈ ਉਹ ਰਲੇ ਹੋਏ ਨੇ ਹਾਕਮਾਂ ਦੇ ਨਾਲ, ਕਿਉਂਕਿ ਉਹਨਾਂ ਦੇ ਲਾਅ ਉਹਨਾਂ ਨੂੰ ਆਪਰੇਟ ਕਰਨ ਦਿੰਦੇ ਨੇ। 340 ਮਿਲੀਅਨ ਚੋਂ ਜਿੰਨਾ ਉਹ ਰੈਵਨਿਊ ਜਨਰੇਟ ਕਰਦੇ ਨੇ, ਤੇ ਜਿਹੜੀਆਂ ਡਿਸੈਂਟਿੰਗ ਆਵਾਜ਼ਾਂ ਨੇ ਉਹਨਾਂ ਤੋਂ ਉਹਨਾਂ ਨੇ ਕੀ ਲੈਣਾ। ਸੋ ਇਹ ਇੱਕ ਵੱਡਾ ਕਾਰਨ ਹੈ ਕਿ ਰਾਦਰ ਸੋਸ਼ਲ ਮੀਡੀਆ ਔਰ ਫੇਸਬੁੱਕ ਵਰਗੀ ਜਿਹੜੀ ਹੈ ਸੋਸ਼ਲ ਮੀਡੀਆ ਆਊਟਲੈਟ, ਉਹ ਤਾਂ ਨਫ਼ਰਤ ਔਰ ਜੈਨੋਸਾਈਡ ਦੇ ਵਿੱਚ ਹੈਲਪਫੁਲ ਹੈ। ਔਰ ਇਹਨਾਂ ਨੂੰ ਪਰਸਿਊ ਹੀ ਨਹੀਂ, ਸੂ ਵੀ ਕੀਤਾ ਜਾਣਾ ਚਾਹੀਦਾ ਔਰ ਲਗਾਤਾਰਤਾ ਨਾਲ ਐਕਸਪੋਜ਼ ਵੀ ਕੀਤਾ ਜਾਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਰਹਿਣੇ ਬ੍ਰੇਕ ਫਿਓਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ
पोस्ट ओक रोड, स्वीट नंबर 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਸਿੱਖਾਂ ਨੂੰ ਬਾਰ-ਬਾਰ ਇਹ ਯਾਦ ਦਹਾਨੀ ਕਰਵਾਈ ਜਾ ਰਹੀ ਹੈ ਕਿ ਉਹ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਚੁੰਗਲ ਵਿੱਚ ਨਾ ਫਸਣ। ਇਹ ਐਂਟੀ ਸਿੱਖ ਗੈਂਗ ਦੇ ਹਿੱਸੇਦਾਰ ਨੇ। ਸੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਜ਼ਬਾਤਾਂ ਵਿੱਚ ਰੁੜਨ ਦੀ ਥਾਂ ਤੇ ਦਿਮਾਗ ਤੋਂ ਕੰਮ ਲੈਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਵਾਰ ਫਿਰ TV 84 ਦੀ ਪੰਜਾਬ ਟੀਮ ਨੂੰ ਅਸੀਂ ਮੁਬਾਰਕਬਾਦ ਦਿੰਦੇ ਜੀ ਕਿ ਉਹਨਾਂ ਨੇ ਜਿਹੜਾ ਸਕੂਪ ਕੀਤਾ ਭਗਵੰਤ ਮਾਨ ਨੂੰ ਕਟਹਿਰੇ 'ਚ ਲਿਆ ਕੇ ਖੜਾ ਕੀਤਾ, ਜਦੋਂ ਕਿ ਉਸ ਨੂੰ ਚੀਫ ਮਿਨਿਸਟਰ ਦਾ ਚਿਹਰਾ ਕੇਜਰੀਵਾਲ ਨੇ ਬੜੇ ਨੌਟੰਕੀ ਵਾਲੇ ਅੰਦਾਜ਼ ਦੇ ਵਿੱਚ ਐਲਾਨਿਆ। ਹਾਲਾਂ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਵੀ ਜਿਹੜਾ ਇਹ ਕਿਹਾ ਗਿਆ ਸੀ ਕਿ ਇੰਨੇ ਲੱਖ 18 ਲੱਖ ਕੇ ਕਿੰਨੀਆਂ ਕਾਲਾਂ ਆ ਗਈਆਂ ਔਰ ਫਲਾਣਾ ਹੋਇਆ, ਉਹਦੇ 'ਚ ਉਹਨਾਂ ਨੇ ਕਿਹਾ ਵੀ ਉਹ ਫੋਨ ਨੰਬਰ ਉਹ ਰਾਘਵ ਚੱਡੇ ਦਾ ਸੀ, ਜਿਹੜਾ ਇਹਨਾਂ ਦਾ ਸਪੋਕਸਪਰਸਨ ਹੈ ਪੰਜਾਬ ਦੇ ਹਵਾਲੇ ਨਾਲ, ਔਰ 5000 ਕੇ ਕਿੰਨੀਆਂ ਕਾਲਾਂ ਤੇ ਕਿੰਨੇ ਉਹ ਰਿਕਾਰਡ ਕਿਸੇ ਨੇ ਕੱਢਿਆ। ਉਹਨੇ ਕਿਹਾ ਵੀ ਇੱਕ ਤੋਂ ਬਾਅਦ ਇੱਕ ਫਰਾਡ ਔਰ ਝੂਠ। ਚਲੋ ਉਹ 5 ਲੱਖ ਆਈਆਂ ਕਿ 5000 ਹੋਈਆਂ, ਪਰ ਗੱਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਪੰਜਾਬ ਦੇ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਚਰਚਾ ਜਿੱਥੇ ਚੱਲ ਰਹੀ ਸੀ, ਉਹਦੇ ਨਾਲ ਜਿਹੜਾ ਇਹ ਸਕੂਪ TV 84 ਨੇ ਕੀਤਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਨੂੰ ਕਟਹਿਰੇ 'ਚ ਖੜਾ ਕੀਤਾ। ਨਾਲ ਦੀ ਨਾਲ ਕਿਵੇਂ ਕੇਜਰੀਵਾਲ ਨੇ ਉਹਦੀ ਹਕੂਮਤ ਦੇ ਵੇਲੇ ਲਿਖਿਆ ਗਿਆ ਕਿ ਵੀ ਇਹ ਖਤਰਾ ਭੁੱਲਰ ਹੈ, ਐਂਟੀ ਨੈਸ਼ਨਲ ਔਰ ਟੈਰਰਿਜ਼ਮ ਦੀਆਂ ਐਕਟੀਵਿਟੀਜ਼। ਹਾਲਾਂ ਉਹੀ ਕੇਜਰੀਵਾਲ 2014 'ਚ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖ ਕੇ ਰਿਹਾਈ ਦੀ ਮੰਗ ਕਰਦਾ ਸੀ। ਸੋ ਇਹ ਗਿਰਗਟ ਵਰਗੇ ਇਸ ਦੇ ਰੰਗ ਵੀ ਨਜ਼ਰ ਆਏ, ਇਸ ਦਾ ਡਰਾਮਾ ਵੀ। ਪਰ ਇੱਕ ਮੂਵ ਜਿਹੜਾ ਕਿ ਜ਼ੋਰ ਫੜ ਗਿਆ ਔਰ ਉਹਦੇ 'ਚ ਈਵਨ ਇੱਕ ਦੋ ਆਮ ਆਦਮੀ ਪਾਰਟੀ ਦੇ ਪ੍ਰੋਮਿਨੈਂਟ ਆਗੂ ਜਿਨ੍ਹਾਂ ਨੂੰ TV 84 ਨੇ ਕੀਤਾ, ਉਹਨਾਂ ਨੇ ਕਿਹਾ ਜੀ ਅਸੀਂ ਪਾਰਟੀ ਛੱਡਾਂਗੇ ਕਿਉਂਕਿ ਅਸੀਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਮੰਗ ਕਰਦੇ ਹਾਂ ਔਰ ਇਹਦੇ ਤੇ ਜੇ ਨਾ ਮੰਨੇ। ਔਰ ਇਹ ਵੀ ਕਾਲ ਦਿੱਤੀ ਗਈ ਹੈ ਆਲਰੇਡੀ 26 ਜਨਵਰੀ ਤੱਕ ਦਾ ਟਾਈਮ ਦਿੱਤਾ ਗਿਆ ਇਹਨਾਂ ਨੂੰ ਕਿ ਵੀ ਇਹ ਮੰਨਣ, ਅਦਰਵਾਈਜ਼ ਜਿਹੜੇ ਵੀ ਇਹਨਾਂ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਆਗੂ ਔਰ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕੈਂਡੀਡੇਟ ਐਲਾਨੇ ਨੇ ਉਹਨਾਂ ਦਾ ਘਿਰਾਓ ਕੀਤਾ ਜਾਏਗਾ, ਉਹਨਾਂ ਦੇ ਘਰਾਂ ਦੇ ਬਾਹਰ, ਦਫ਼ਤਰਾਂ ਦੇ ਬਾਹਰ। ਸੋ ਇੱਕ ਪੋਜ਼ਿਟਿਵ ਗੱਲ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮੁੱਦਾ, ਹਾਲਾਂਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਮੇਨ ਜਿਸ ਦੇ ਉੱਤੇ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਚੰਡੀਗੜ੍ਹ ਤੱਕ ਮਾਰਚ ਹੋਇਆ, ਲੇਕਿਨ ਹੁਣ ਕਿਉਂਕਿ ਇਹ ਬੜਾ ਜ਼ਰੂਰੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਬੀਜੇਪੀ ਆਮ ਆਦਮੀ ਪਾਰਟੀ ਗੈਂਗ, ਐਂਟੀ ਸਿੱਖ ਗੈਂਗ, ਔਰ ਇਹ ਕਿਉਂਕਿ ਇਨ ਕਾਹੂਟਸ ਕੰਮ ਕਰ ਰਹੇ ਨੇ, ਇਹ RSS ਦੀਆਂ ਹੀ ਆਊਟਫਿਟਸ ਨੇ, ਉਹ ਵੀ ਸਿਆਸੀ ਆਊਟਫਿਟ ਉਹਨਾਂ ਦੀ ਹੈ, ਇਹ ਅਦਰਵਾਈਜ਼ ਹੈ। ਸੋ ਇਸ ਲਈ ਸਾਡੇ ਲਈ ਵੀ ਇਹ ਜ਼ਰੂਰੀ ਹੈ ਕਿ ਅਸੀਂ ਇਹਨਾਂ ਨੂੰ ਲਗਾਤਾਰਤਾ ਦੇ ਨਾਲ ਐਕਸਪੋਜ਼ ਕਰਦੇ ਰਹੀਏ। ਬੇਸ਼ੱਕ ਸਾਡੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਹੈ ਪਰ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ। ਜੇ ਪਹੁੰਚੀ, ਜੇ ਇਹ ਸਾਰਾ ਪ੍ਰੋਫੈਸਰ ਭੁੱਲਰ ਦਾ ਮੁੱਦਾ ਹਾਈਲਾਈਟ TV 84 ਨੇ ਕੀਤਾ ਤੇ ਜ਼ਾਹਿਰ ਹੈ ਕਿ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹੀ ਨਹੀਂ ਕਿ ਔਨ ਦਾ ਡਿਫੈਂਸਿਵ ਹੈ, ਔਨ ਦਾ ਰਨ ਹੈ, ਕਿਉਂਕਿ ਉਹ ਜਿੰਨਾ ਮਰਜ਼ੀ ਕਰਨ ਸਬੂਤ ਤਾਂ ਜਦੋਂ ਸਾਹਮਣੇ ਆ ਵੀ ਆ ਇਹਦੀ ਚਿੱਠੀ ਲਿਖੀ ਹੋਈ ਆ 2014 'ਚ ਰਿਲੀਜ਼ ਮੰਗਦਾ ਸੀ, ਇੰਟਰਨੈਸ਼ਨਲ ਦੱਸੋ ਤੁਸੀਂ ਕਿ ਭਾਈ ਜੇ ਬਾਕੀ ਰਿਲੀਜ਼ ਹੋ ਸਕਦੇ ਨੇ, ਉਹ ਕਿਸ਼ੋਰੀ ਬੁੱਚੜ ਉਹਨੂੰ ਫਰਲੋ ਪੈਰੋਲ ਰਿਲੀਜ਼ ਹੋ ਸਕਦਾ ਹੈ, ਪ੍ਰਗਿਆ ਠਾਕਰ ਔਰ ਪ੍ਰਗਿਆ ਸਾਧਵੀ ਔਰ ਕਰਨਲ ਪ੍ਰੋਤ ਔਰ ਦੂਜੇ, ਤੇ ਇਹ ਕਿਉਂ ਨਹੀਂ ਜਿਨ੍ਹਾਂ ਨੇ ਆਲਮੋਸਟ 1995 ਤੋਂ ਤੁਸੀਂ ਹੁਣ 27 ਸਾਲ ਜੇਲ੍ਹ ਦੇ ਵਿੱਚ ਔਰ ਮੈਂਟਲੀ ਸਿੱਕ ਬੰਦਾ, ਕਿਉਂ ਨਹੀਂ ਰਿਲੀਜ਼ ਹੋ ਸਕਦਾ। ਸੋ ਇਹ ਗੱਲ ਆਮ ਲੋਕਾਂ ਨੂੰ ਵੀ ਸਮਝ ਆ ਰਹੀ ਹੈ। ਪਰ ਮੈਂ ਕਿਉਂਕਿ ਇਹ ਪੋਸਟ ਕਾਫੀ ਜਿਹੜੀ ਆ ਉਹ ਵਾਇਰਲ ਹੋਈ ਤੇ ਉਹਦੇ ਥੱਲੇ ਮੈਂ ਕੱਲ ਕੁਦਰਤੀ ਕਾਮੈਂਟਸ ਦੇਖ ਰਿਹਾ ਸੀ, ਵੱਡੀ ਗਿਣਤੀ 'ਚ ਉਹ ਲੋਕ ਜਿਸ ਤੋਂ ਮੈਨੂੰ ਅੱਜ ਫਿਰ ਮੈਂ ਇਹ ਗੱਲ ਕਰ ਰਿਹਾ ਕਿ ਭਾਈ ਇਹ ਕਿਵੇਂ ਜਜ਼ਬਾਤੀ ਵਹਿਣ ਦੇ ਵਿੱਚ ਜਿਹੜੇ ਨੇ ਉਹ ਰੁੜੇ ਹੋਏ ਲੋਕ ਨੇ, ਜਿਹੜੇ ਕਹਿ ਰਹੇ ਨੇ ਲਓ ਜੀ ਹੁਣ ਤੁਸੀਂ ਕੇਜਰੀਵਾਲ ਨੂੰ ਇਹ ਸਵਾਲ ਕਰਨੇ ਨੇ,
ਇਹ ਬਾਦਲਾਂ ਨੂੰ ਕਿਉਂ ਨਹੀਂ ਕੀਤੇ ਜਾਂਦੇ, ਇਹ ਕਾਂਗਰਸ ਨੂੰ ਕਿਉਂ ਨਹੀਂ ਕੀਤੇ ਜਾਂ ਹੁਣ ਭੁੱਲਰ ਕਿਉਂ ਯਾਦ ਆ ਗਿਆ ਖੁਦ। ਮਤਲਬ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਕਿਸਮ ਦੇ ਲੋਕ, ਔਰ ਉਹਨਾਂ 'ਚ ਠੀਕ ਹੈ ਕੁਝ ਲੋਕ ਜਿਹੜੇ ਪੇਡ ਨੇ ਜਾਂ ਦੂਜੇ ਨੇ ਉਹ ਆਪਣਾ ਕੰਮ ਕਰ ਰਹੇ ਨੇ, ਉਹ ਤਾਂ ਹਿੱਟ ਮੇਲ ਲਿਖਦੇ ਹੀ ਨੇ, ਲੇਕਿਨ ਇਹਨਾਂ 'ਚੋਂ ਕੁਝ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਕੇਜਰੀਵਾਲ ਦੇ ਨਾਗ ਨੇ ਡੱਸਿਆ ਹੋਇਆ। ਤੇ ਜਦੋਂ ਨਾਗ ਡੱਸ ਲਏ ਤੇ ਬਹੁਤ ਵਾਰ ਜਿਹੜਾ ਉਹ ਪਾਣੀ ਨਹੀਂ ਮੰਗਦਾ, ਕਹਿੰਦੇ ਨਾਗ ਦਾ ਨੱਗ ਨਹੀਂ ਡੱਸ ਲਏ ਫਿਰ ਹੋਰ ਵੀ ਖਤਰਨਾਕ ਹੈ। ਹੁਣ ਇਹ ਜਿਹੜੇ ਸਾਰੇ ਹੀ ਜਿਸ ਅੰਦਾਜ਼ ਦੇ ਵਿੱਚ ਇਹ ਪ੍ਰੋਪੇਗੈਂਡਾ ਇਹਨਾਂ ਨੇ ਆਮ ਆਦਮੀ ਪਾਰਟੀ, ਔਰ ਕਿਸ ਕਿਸਮ, ਦੇਖੋ ਲੋਕ ਇਹ ਕਦੋਂ ਸਮਝਣਗੇ ਜਾਂ ਕਿਉਂ ਨਹੀਂ ਸਮਝਦੇ ਕਿ ਵੀ ਇਹ ਤਾਂ ਆਪਣੀ ਮਰਜ਼ੀ ਦੇ ਨਾਲ ਇੱਕ ਪਿੰਡ ਦਾ ਨਾਂ ਨਹੀਂ ਬਦਲ ਸਕਦੇ। ਹਾਈ ਕਮਾਂਡਾਂ ਦੇ ਵੱਜੇ ਹੋਏ, ਜੇ ਚਰਨਜੀਤ ਚੰਨੀ ਨੇ ਕੋਈ ਵਜ਼ੀਰ ਬਣਾਣੇ ਨੇ ਤੇ ਉਹਨਾਂ ਦੇ ਲਈ ਵੀ ਜਦੋਂ ਤੱਕ ਉਹ ਦਿੱਲੀ ਵਾਲਿਆਂ ਦੀ ਅਪਰੂਵਲ, ਉਹਨਾਂ ਦੀ ਹਾਈ ਕਮਾਂਡ ਦੀ ਨਾ ਆਏ, ਉਹ ਬਣ ਨਹੀਂ ਸਕਦੇ। ਇੱਥੇ ਸਿੱਧੇ ਤੌਰ ਤੇ ਜਿਹੜਾ ਉਹ ਕੇਜਰੀਵਾਲ ਦੀ ਨੌਟੰਕੀ ਅਸੀਂ ਦੇਖੀ ਕਿ ਆਮ ਆਦਮੀ ਪਾਰਟੀ ਦਾ ਮਤਲਬ ਹੀ ਇੱਕ ਬੰਦਾ ਹੈ, ਉਹ ਕੇਜਰੀਵਾਲ ਹੈ। ਅੱਜ ਉਹਨੂੰ ਪਾਸੇ ਕਰ ਦਿਓ, ਗੱਲ ਜਿਹੜੀ ਹੈ ਸਾਰੀ ਠੱਪ ਹੋ ਜਾਂਦੀ ਹੈ, ਕਿਉਂਕਿ ਮੰਤਰੀ ਤਾਂ ਇੱਕੋ ਹੀ ਹੈ, ਬਾਕੀ ਤਾਂ ਸਾਰੇ ਸੰਤਰੀ ਨੇ। ਔਰ ਇਹ ਉਸ ਜਿਵੇਂ ਅਕਾਲੀ ਦਲ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਹ ਜਿਹੜੇ ਤਿੰਨ ਬੰਦੇ, ਕਿਸੇ ਨੇ ਇਸ ਦੇ ਉੱਤੇ ਕਿਹਾ ਸੀ, ਉਹਨੇ ਕਿਹਾ ਜੀ ਤਿੰਨ ਬੰਦੇ ਸਿਆਸਤ ਦੇ ਵਿੱਚ ਉਹ ਨੇ ਜਿਨ੍ਹਾਂ ਦੇ ਦਿਲ 'ਚ ਕੀ ਚੱਲ ਰਿਹਾ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਉਹਨੇ ਕਿਹਾ ਪਹਿਲਾ ਮੋਦੀ, ਦੂਜਾ ਬਾਦਲ, ਤੀਜਾ ਕੇਜਰੀਵਾਲ। ਕਿ ਵੀ ਬਾਕੀਆਂ ਦੇ ਪੈਟਰਨ ਤੋਂ ਗੁੱਸੇ, ਨਾਰਾਜ਼ਗੀ ਤੁਹਾਨੂੰ ਅੰਦਾਜ਼ਾ ਹੋ ਸਕਦਾ ਹੈ, ਲੇਕਿਨ ਇਹ ਤਿੰਨੋਂ ਹੀ ਇਸ ਕਿਸਮ ਦੇ ਘੁੰਨੇ ਔਰ ਇਸ ਕਿਸਮ ਦੇ ਛਾਤਰ ਨੇ ਕਿ ਤੁਹਾਨੂੰ ਪਤਾ ਨਹੀਂ ਹੈ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ। ਔਰ ਇਹ ਇਸ ਲਈ ਔਖਾ ਹੈ ਇਹਨਾਂ ਨੂੰ ਪੜ੍ਹਨਾ ਜਾਂ ਸਮਝਣਾ। ਲੇਕਿਨ ਇਹ ਠੀਕ ਹੈ ਕਿ ਵੀ ਬੰਦੇ ਦੇ ਅੰਦਰ ਕੀ ਚੱਲ ਰਿਹਾ, ਲੇਕਿਨ ਆਈਡੀਓਲੋਜੀ ਕੀ ਪੁਆਇੰਟ ਆਊਟ ਕਰਦੀ ਹੈ, ਮੋਦੀ ਕਿਵੇਂ ਹਿੰਦੂਤਵਾ ਨੂੰ ਪ੍ਰਮੋਟ ਕਰਦਾ ਹੈ, ਜਾਂ ਉਸ ਦੇ ਤੁਸੀਂ ਲੈਕਚਰ ਦੇਖੋਗੇ ਉਸ ਦਾ ਕਰੀਅਰ 2002 ਤੋਂ ਹਿੰਦੂ ਸਮਰਾਟ ਬਣਨ ਤੱਕ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਠੀਕ ਹੈ ਉਹਨੇ ਕਿਹਨੂੰ ਵਜ਼ੀਰ ਕਿੱਥੇ ਲਾਣਾ ਹੈ ਤੇ ਕਿਹੜਾ ਚੀਫ ਮਿਨਿਸਟਰ ਤੁਰਦਾ ਕਰਨਾ ਹੈ, ਇਸ ਬਾਰੇ ਉਹ ਆਪਣਾ ਦਿਲ 'ਚ ਰੱਖਦਾ ਹੋਏਗਾ। ਲੇਕਿਨ ਉਹਦਾ ਨਿਸ਼ਾਨਾ ਕੀ ਹੈ ਇਹਦੇ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੈ। ਹੁਣ ਕੇਜਰੀਵਾਲ ਉਹਨੇ ਭਗਵੰਤ ਮਾਨ ਨੂੰ ਬਣਾਉਣ ਪਹੁੰਚਣ ਤੱਕ ਕਿੰਨਾ ਲੰਬਾ ਵਕਤ ਲਿਆ, ਕਿੰਨਿਆਂ ਨੂੰ ਮਾਈਨਸ ਕੀਤਾ, ਫੂਲਕਾ ਪਾਸੇ ਕੀਤਾ, ਸੁਖਪਾਲ ਖਹਿਰਾ ਕੀਤਾ, ਦੂਸਰੇ ਜਿਹੜੇ ਨੇ ਸੁੱਚਾ ਸਿੰਘ ਛੋਟੇਪੁਰ ਕੀਤਾ, ਦੂਜੇ ਡਿਮਨਾਈਜ਼ ਕੀਤੇ, ਬੇਦਿਲ ਕੀਤੇ, ਉਹਨਾਂ ਨੂੰ ਘਰੇ ਬਿਠਾਉਣ ਤੱਕ ਜਿਹੜੇ ਨੇ ਵੱਡੇ ਡਾਕਟਰ ਧਰਮਵੀਰ ਗਾਂਧੀ ਵਰਗੇ ਜਿਹੜੇ ਨੇ ਉਹ ਬਦਜ਼ਨ ਹੋਏ। ਲੇਕਿਨ ਇਸ ਸਭ ਦੇ ਬਾਵਜੂਦ ਜੋ ਕੇਜਰੀਵਾਲ ਦਾ ਹਿੰਦੂਤਵਾ ਦੇ ਲਈ ਉਸ ਦਾ ਪਿਆਰ ਹੈ, ਉਹ ਤਾਂ ਤੁਸੀਂ ਉਹਦੀ ਸਰਕਾਰ ਦੇ ਐਕਟ ਦੇਖੋ, ਉਹਦਾ ਟੀਵੀ ਚੈਨਲ ਤੇ ਬੈਠ ਕੇ ਦਿੱਲੀ ਚੋਣਾਂ ਤੋਂ ਪਹਿਲਾਂ ਹਨੂਮਾਨ ਚਾਲੀਸਾ ਉਹਨੂੰ ਸੁਣਾਉਂਦੇ ਦੇਖੋ। ਪੇਪਰ ਭਰਨ ਜਾਣ ਤੋਂ ਪਹਿਲਾਂ ਜੇ ਮੋਦੀ ਜਿਹੜਾ ਅਯੁੱਧਿਆ ਮੰਦਿਰ ਜਾ ਕੇ ਫਿਰ ਉਹ ਬਨਾਰਸ ਜਾ ਕੇ ਕਰਦਾ ਹੈ ਤੇ ਇਹ ਜਿਹੜਾ ਹਨੂਮਾਨ ਮੰਦਿਰ ਜਾ ਕੇ ਕਰਦਾ, ਔਰ ਸਾਰੀ ਪੱਤਰਕਾਰਾਂ ਦੀ ਭੀੜ ਕੇ ਜੀ ਮੈਂ ਤਾਂ ਹਨੂਮਾਨ ਕਾ ਭਗਤ ਹੂੰ। ਔਰ ਜਿਸ ਅੰਦਾਜ਼ ਦੇ ਵਿੱਚ ਇਸ ਨੇ ਕੱਲਾ ਇਹੀ ਨਹੀਂ ਕਿ ਵੀ ਦਿੱਲੀ ਦੇ ਵਿੱਚ ਇਹਨੇ ਮਾਰਜਨਲਾਈਜ਼ ਕੀਤਾ ਉਹਨਾਂ ਨੂੰ, ਜਰਨੈਲ ਸਿੰਘ ਪੱਤਰਕਾਰ ਵਰਗੇ ਜਿਹੜੇ ਮੁੱਢਲੇ ਦਿਨਾਂ 'ਚ ਨਾਲ ਖਲੋਤੇ, ਔਰ ਇਹ ਜਾ ਕੇ ਜੰਤਰ ਮੰਤਰ 'ਚ ਧਰਨੇ ਦਿੰਦਾ ਹੁੰਦਾ ਸੀ ਨਵੰਬਰ 84 ਲਈ, ਔਰ ਪ੍ਰੋਫੈਸਰ ਭੁੱਲਰ ਦੇ ਮੁੱਦਿਆਂ ਦੇ ਉੱਤੇ। ਔਰ ਉਦੋਂ ਕੀ ਇਹਨੇ ਲਿਖਿਆ ਸੀ ਕਿ ਵੀ ਮੈਂ ਜਿਹੜਾ ਉਹ ਸੈਂਟਰ ਤੋਂ ਵੀ ਮੰਗ ਕਰਦਾ, ਕਿਉਂਕਿ ਉਸੇ ਤੇ ਹੀ ਬੇਸ 2014 'ਚ ਇਹਨੇ ਪਾਵਰ ਹਥਿਆਈ। ਹੁਣ ਇਸ ਸਭ ਦੇ ਬਾਵਜੂਦ, ਔਰ ਇੱਕ ਸਾਡੇ ਕਿਸੇ ਵੀਰ ਨੇ ਉਹਦੇ ਹੋਰ 10-12 ਨੁਕਤੇ ਇਹ ਦੱਸਣ ਦੇ ਲਈ ਕਿ ਭਾਈ ਇਹ ਕਿਵੇਂ ਜਿਹੜਾ ਇਹ ਬੰਦਾ ਬੇਇਤਬਾਰ ਹੈ, ਔਰ ਇਹਦੇ ਚੋਂ ਕੁਛ, ਔਰ ਜਿੱਥੇ ਸਟੇਟ ਦੇ ਕੋਲ ਪਾਵਰਸ ਹੀ ਨਹੀਂ ਨੇ ਉੱਥੇ ਅਸੀਂ ਇਹ ਬਿਲੀਵ ਕਰ ਰਹੇ ਹਾਂ ਉਹ ਭਗਵੰਤ ਮਾਨ ਨੂੰ ਜਿਹੜਾ ਕੰਡਿਆਂ ਨੂੰ ਫੁੱਲ ਬਣਾ ਦੇਗਾ। ਕੇਜਰੀਵਾਲ ਹਰ ਇੱਕ ਨੂੰ 1000 2-2000 ਰੁਪਈਆ ਹਰ ਔਰਤ ਨੂੰ ਦੇ ਅਕਾਊਂਟ ਦਿੱਲੀ 'ਚ ਦੇ ਦਿੱਤਾ, ਔਰ ਦਿੱਲੀ 'ਚ ਵੀ ਜਿਹੜਾ ਇਹ ਜਿਵੇਂ ਗੁਜਰਾਤ ਮਾਡਲ ਦਾ ਪ੍ਰੋਪੇਗੈਂਡਾ ਆਰਐਸਐਸ ਨੇ ਕੀਤਾ ਸੀ ਜੀ, ਮੋਦੀ ਨੇ ਬਹੁਤ ਡਿਵੈਲਪਮੈਂਟ ਕੀਤੀ, ਜੋ ਦਿੱਲੀ ਮਾਡਲ ਵੇਚਿਆ ਜਾ ਰਿਹਾ ਪੰਜਾਬ ਕੇ ਜੀ ਫ੍ਰੀ ਕਲੀਨਿਕ ਖੁੱਲੇ ਨੇ, ਫ੍ਰੀ ਸਕੂਲ ਨੇ, ਇਹ ਠੀਕ ਨਹੀਂ ਹੈ। ਗਰਾਊਂਡ ਰਿਪੋਰਟ ਡਿਫਰੈਂਟ ਹੈ, ਪਰ ਕਿਉਂਕਿ ਆਰਐਸਐਸ ਦੇ ਕੋਲ ਇੰਨਾ ਵੱਡਾ ਪ੍ਰਚਾਰ ਤੰਤਰ, ਪ੍ਰੋਪੇਗੈਂਡਾ ਤੰਤਰ ਹੈ ਕਿ ਉਹ ਵੇਚ ਰਹੇ ਨੇ। ਔਰ ਮੈਨੂੰ ਇਹ ਨਜ਼ਰ ਆ ਰਿਹਾ ਕਿ ਪੰਜਾਬ 'ਚ ਇਸ ਵੇਲੇ ਅੱਜ ਦੀ ਡੇਟ 'ਚ ਇੱਕ ਵੱਡਾ ਹਿੱਸਾ ਇਹਨਾਂ ਦੀ ਸਵੇ ਦੇ ਵਿੱਚ ਹੈ,
ਔਰ ਅਸੀਂ ਇਹ ਵਾਰ ਨਹੀਂ ਕਰਨਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜੀ ਗੈਂਗ ਹੈ ਹਿੰਦੂ ਤਵੀਆਂ ਦੀ, ਇਹਨਾਂ ਨੂੰ ਪੰਜਾਬ ਤੋਂ ਬਾਹਰ ਰੱਖੋ। ਇਹ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਪਵਿੱਤਰ ਧਰਤੀ ਹੈ ਗੁਰੂਆਂ ਦੀ, ਪੀਰਾਂ ਦੀ, ਫਕੀਰਾਂ ਦੀ। ਇੱਥੇ ਹਿੰਦੂਤਵਾ ਦੀ ਨਫ਼ਰਤ ਭਰੀ ਆਈਡੀਓਲੋਜੀ ਲਈ ਕੋਈ ਥਾਂ ਨਹੀਂ ਹੈ। ਇੱਥੇ ਸਾਰੇ ਜਿਹੜੇ ਨੇ ਉਹ ਸੁਖੀ ਰਹਿਣ ਵਾਲੇ, ਕਿਉਂਕਿ ਉਹ ਪਿਆਰ ਦੇ ਵਿੱਚ ਵਸਦੇ ਨੇ। ਇਸ ਧਰਤੀ ਵਰਸਾਈ ਹੋਈ ਹੈ ਔਰ ਇਹ ਸਿੱਖ ਵਿਚਾਰਧਾਰਾ ਜਿਹੜੀ ਕਿ ਬਾਕੀਆਂ ਦੀਆਂ ਸਭ ਚੰਗਿਆਈਆਂ ਆਪਣੇ ਅੰਦਰ ਸਮੋ ਕੇ ਬੈਠੀ ਹੋਈ ਹੈ, ਉਹਨਾਂ ਨਾਲ ਜਿਹੜੇ ਪਰਨਾਏ ਹੋਏ ਨੇ, ਜਿਹੜੇ ਪੰਥਕ ਵਿਚਾਰਧਾਰਾ ਯਕੀਨ ਰੱਖਦੇ ਨੇ, ਉਹਨਾਂ ਦੇ ਨਾਲ ਖਲੋਵੋ, ਇਹਨਾਂ ਨੂੰ ਨਕਾਰੋ। ਨਹੀਂ ਤਾਂ ਇਸ ਅਗਲੇ 5 ਸਾਲ ਤੁਸੀਂ ਇਸ ਕਿਸਮ ਦੇ ਜਾਲ ਦੇ ਵਿੱਚ ਜਿਵੇਂ ਹਰ ਵਾਰ ਫਸਦੇ ਹੋ ਫਸੋਗੇ। ਇਹੀ ਅਸੀਂ ਪੰਜਾਬ ਵਾਸੀ ਆਪਣੇ ਭੈਣਾਂ ਭਰਾਵਾਂ ਨੂੰ, ਜਿਨ੍ਹਾਂ ਨੇ 20 ਫਰਵਰੀ ਨੂੰ ਜਿਹੜਾ 20 ਜਾਂ 21 ਨੂੰ ਜਿਹੜਾ ਵੋਟਾਂ ਪਾਉਣੀਆਂ ਨੇ, ਔਰ ਇਹਨਾਂ ਦੇ ਇਹ ਤੰਦੂਆ ਜਾਲ ਜਿਹੜਾ ਪੰਜਾਬ 'ਚ ਕੱਲਾ ਭਰਮ ਜਾਲ ਨਹੀਂ ਹੈ ਜਾਂ ਚੱਕਰਵਿਊਹ ਨਹੀਂ ਹੈ। ਤੰਦੂਆ ਜਾਲ ਜਿਹੜਾ ਹੁੰਦਾ ਉਹ ਫਿਰ ਬਚਦਾ ਨਹੀਂ ਹੈ ਕੋਈ ਤੰਦੂਏ ਤੋਂ। ਇੱਕ ਤੰਦੂਆ ਜਾਲ ਜਿਹੜਾ ਹੈ ਉਹ ਉਸਾਰ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਦੀਆਂ ਸੰਭਾਵਨਾਵਾਂ ਲਗਾਤਾਰ ਬਣੀਆਂ ਹੋਈਆਂ ਹਨ ਔਰ ਇਉਂ ਜਾਪਦਾ ਹੈ ਕਿ ਯੂਕਰੇਨ ਦੀ ਤਰਜ਼ ਤੇ ਚੀਨ ਵੱਲੋਂ ਵੀ ਅਰੁਣਾਚਲ ਪ੍ਰਦੇਸ਼ ਵਿੱਚ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਸੋ ਇਸ ਦਾ ਸਬੂਤ ਅਰੁਣਾਚਲ ਪ੍ਰਦੇਸ਼ ਦੇ ਇੱਕ ਨੌਜਵਾਨ ਨੂੰ ਚੀਨੀ ਫੌਜ ਵੱਲੋਂ ਚੁੱਕ ਕੇ ਲੈ ਜਾਣਾ ਹੈ। ਸੋ ਭਾਰਤ ਸਰਕਾਰ ਹੁਣ ਉਸ ਨੌਜਵਾਨ ਨੂੰ ਲੱਭਣ ਲਈ ਚੀਨ ਦੀਆਂ ਮਿੰਨਤਾਂ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਯੂਰਪ ਦੇ ਵਿੱਚ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਸਿਚੁਏਸ਼ਨ ਬੜੀ ਕ੍ਰਿਟੀਕਲ ਬਣੀ ਹੋਈ ਹੈ ਜੀ। ਔਰ ਅਨਫੋਰਚੂਨੇਟਲੀ ਪ੍ਰੈਜ਼ੀਡੈਂਟ ਬਾਈਡਨ ਦੀ ਕੱਲ੍ਹ ਦੀ ਇੱਕ ਪ੍ਰੈਸ ਕਾਨਫਰੰਸ ਨੇ, ਜਿੱਥੇ ਇਸ ਤੋਂ ਪਹਿਲਾਂ ਇਹ ਜ਼ਾਹਰ ਸੀ ਕਿ 1 ਲੱਖ ਰੂਸੀ ਫੌਜ ਯੂਕਰੇਨ ਦੇ ਬਾਰਡਰ ਤੇ ਬੈਠੀ ਹੈ, ਅਮਰੀਕਾ ਸੈਂਕਸ਼ਨਸ ਦੀਆਂ ਧਮਕੀਆਂ ਦੇ ਰਿਹਾ ਸੀ, ਨੈਟੋ ਵਾਲਿਆਂ ਨੂੰ ਜਿਹੜਾ ਉਹ ਤਗੜਾ ਕਰ ਰਿਹਾ ਸੀ ਕਿ ਭਾਈ ਖਲੋ। ਪਰ ਕੱਲ੍ਹ ਦੀ ਪ੍ਰੈਸ ਕਾਨਫਰੰਸ ਬਾਈਡਨ ਨੇ ਕਿਹਾ ਕਿ ਵੀ ਜੇ ਨਿੱਕੀ ਮੋਟੀ ਕੋਈ ਜਿਹੜੀ ਹੈ ਉਹ ਛੇੜਛਾੜ ਕਰਦਾ ਹੈ ਰੂਸ ਯੂਕਰੇਨ ਦੇ ਨਾਲ, ਫੁੱਲ ਸਕੇਲ ਅਟੈਕ ਨਹੀਂ ਕਰਦਾ, ਤੇ ਫਿਰ ਕੋਈ ਸ਼ਾਇਦ ਰਿਸਪੌਂਸ ਨਾ ਹੋਏ। ਔਰ ਇਹਦਾ ਮਤਲਬ ਇਹ ਹੈ ਕਿ ਵੀ ਇਹ ਕਿਸੇ ਨੂੰ ਖੁੱਲ੍ਹ ਦੇਣਾ ਹੈ ਕਿ ਵੀ ਵੜ ਜਾ ਵਿੱਚ, ਨਿੱਕੀ ਮੋਟੀ ਕਰ ਲੈ, ਕੋਈ ਗੱਲ ਨਹੀਂ ਹੈ, ਅਸੀਂ ਕੁਝ ਨਹੀਂ ਕਹਿੰਦੇ। ਹੁਣ ਇਸ ਸਾਰੇ ਦੇ ਉੱਤੇ ਈਵਨ ਜਿਹੜਾ ਯੂਕਰੇਨ ਅਮਰੀਕਾ ਤੋਂ ਔਰ ਯੂਕਰੇਨ ਜਿਹੜਾ ਉਹ ਨੈਟੋ ਦਾ ਮੈਂਬਰ ਵੀ ਬਣਨਾ ਚਾਹੁੰਦਾ, ਔਰ ਨੈਟੋ ਦੀ ਰੀੜ ਦੀ ਹੱਡੀ ਜਾਂ ਫਾਈਨੈਂਸਿੰਗ ਜਾਂ ਹਥਿਆਰ ਤਾਂ ਅਮਰੀਕਾ ਦੇ ਨੇ। ਔਰ ਬਾਈਡਨ ਦੀ ਇਸ ਇੰਨੀ ਵੱਡੀ ਖੁਨਾਮੀ ਦੇ ਉੱਤੇ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨੇ ਇਸ ਦੇ ਉੱਤੇ ਬੜਾ ਅਫਸੋਸ ਦਾ ਇਜ਼ਹਾਰ ਨਹੀਂ ਕੀਤਾ। ਖਬਰ ਹੀ ਇਹ ਹੈ BBC ਦੀ ਕਿ ਯੂਕਰੇਨ ਟੈਂਸ਼ਨ, ਪ੍ਰੈਜ਼ੀਡੈਂਟ ਜ਼ੈਲੈਂਸਕੀ ਹਿਟਸ ਬੈਕ ਐਟ ਬਾਈਡਨ ਕਮੈਂਟਸ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਮਾਈਨਰ ਇਨਕਰਸ਼ਨ ਲਫ਼ਜ਼ ਯੂਜ਼ ਕੀਤਾ ਸੀ ਬਾਈਡਨ ਨੇ, ਔਰ ਇਸ ਦੇ ਉੱਤੇ ਉਹਨਾਂ ਨੇ ਟਵੀਟ ਕੀਤਾ, ਦੇਅਰ ਆਰ ਨੋ ਮਾਈਨਰ ਇਨਕਰਸ਼ਨ ਜਸਟ ਐਜ਼ ਦੇਅਰ ਆਰ ਨੋ ਮਾਈਨਰ ਕੈਜੂਅਲਟੀਜ਼ ਐਂਡ ਲਿਟਲ ਗਰੀਫ ਫਰਮ ਦਾ ਲਾਸ ਆਫ ਲਵਡ ਵਨਸ। ਕਿ ਜਦੋਂ ਕਿਸੇ ਦਾ ਪਿਆਰਾ ਵਿਛੜਦਾ ਸੀ ਇਹ ਨਹੀਂ ਕਹਿੰਦੇ ਵੀ ਆਈ ਹੈਵ ਲਿਟਲ ਗਰੀਫ ਔਰ ਦੂਜਾ, ਇਸੇ ਤਰ੍ਹਾਂ ਕੋਈ ਲਿਟਲ ਇਨਕਰਸ਼ਨ ਨਹੀਂ ਹੁੰਦੀ ਜਿਹੜੀ ਹੈ, ਮਾਈਨਰ ਇਨਕਰਸ਼ਨ ਨਹੀਂ ਹੁੰਦੀ। ਉਹਦਾ ਮਤਲਬ ਇਨਕਰਸ਼ਨਸ ਦਾ ਮਤਲਬ ਅਟੈਕ ਦਾ ਮਤਲਬ ਅਟੈਕ ਹੁੰਦਾ। ਹੁਣ ਹਾਲਾਂਕਿ ਵਾਈਟ ਹਾਊਸ ਔਰ ਐਂਟਨੀ ਬਲਿੰਕਨ ਉਹ ਡੈਮੇਜ ਕੰਟਰੋਲ ਤੇ ਲੱਗੇ ਹੋਏ ਨੇ, ਲੇਕਿਨ ਜਿਹੜਾ ਬਾਈਡਨ ਨੇ ਅਗੇਨ ਸਾਲ ਉਹਦਾ ਪੂਰਾ ਹੋਇਆ, ਪਤਾ ਨਹੀਂ ਹੁਣ ਸਾਡੇ ਵਾਂਗੂ ਬੁੱਢਾ ਹੀ ਹੋ ਗਿਆ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਕਿ ਕੀ ਕਹਿ ਰਿਹਾ। ਸੋ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਬਿਗ ਇਹ ਕੋਈ ਇਹ ਨਹੀਂ ਹੈ, ਉਹਨੂੰ ਕੋਈ ਬਹੁਤ ਵੱਡੀ ਕਮਜ਼ੋਰੀ, ਔਰ ਇਹਨੇ ਫੋਰਨ ਪਾਲਿਸੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ।
ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜੇ ਔਰ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਜੇ ਇਹਨੇ ਕਿਹਾ ਹੋ ਸਕਦਾ ਉਹਨੇ ਕਿਹਾ ਪਹਿਲਾਂ ਤਾਂ ਇਹ ਸੀ ਕਿ ਵਾਇਆ ਕ੍ਰੀਮੀਆ ਅਟੈਕ ਕਰੇਗਾ ਕਿ ਸਿੱਧਾ ਕਰੇਗਾ ਰਸ਼ੀਆ ਯੂਕਰੇਨ ਨੂੰ ਉਹਨੇ ਕਰਨ ਕਿਉਂਕਿ ਯੂਕਰੇਨ ਨੂੰ ਉਹ ਵੈਸਟਰਨ ਪਾਵਰਸ ਦਾ ਜਾਂ ਅਮਰੀਕਾ ਦਾ ਅੱਡਾ ਨਹੀਂ ਬਣਨ ਦੇਗਾ ਰੂਸ। ਹੁਣ ਇਹਨਾਂ ਹਾਲਾਤਾਂ 'ਚ ਤੁਸੀਂ ਦੇਖੋ ਕਿ ਫੋਕਸ ਇੱਕਦਮ ਰੂਸ ਜਿਹੜਾ ਯੂਕਰੇਨ ਤੇ ਜਾਣ ਨਾਲ ਜੋ ਚਾਈਨਾ ਦੇ ਅਗੇਂਸਟ ਚੱਲ ਰਿਹਾ ਸੀ ਜੋ ਸਾਊਥ ਚਾਈਨਾ ਸੀ ਉਹ ਬਿਲਕੁਲ ਓਵਰ ਹੋ ਗਿਆ। ਜੋ ਅਮਰੀਕਨ ਨੈਰੇਟਿਵ ਚੱਲ ਰਿਹਾ ਸੀ ਵੈਸਟਰਨ ਕੰਟਰੀ ਜੋ ਪ੍ਰੋ ਅਮਰੀਕਾ ਸੀ ਉਹਨਾਂ ਦਾ ਚੱਲ ਰਿਹਾ ਸੀ ਤੇ ਚਾਈਨਾ ਨੂੰ ਇਹ ਲੱਗਦਾ ਕਿ ਵੀ ਇਹ ਹੁਣ ਮੌਕਾ ਵੀ ਹੈ ਵੀ ਇੰਡੀਆ ਨੂੰ ਆਲਰੇਡੀ ਉਹਨਾਂ ਨੇ ਵੈਸੇ ਸਬਕ ਤਾਂ ਸਿਖਾਇਆ ਹੋਇਆ ਹੈ। ਉਹਨਾਂ ਦੀ 1000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਵੀ ਜਿਹੜੀ ਆ ਉਹ ਖੋਈ ਹੋਈ ਹੈ ਇਹਨਾਂ ਤੋਂ। ਅਰੁਣਾਚਲ ਪ੍ਰਦੇਸ਼ ਕਿਉਂਕਿ ਚਾਈਨਾ ਨੇ ਐਨ ਨਿਊ ਈਅਰ ਈਵ ਦੇ ਉੱਤੇ 15 ਅਰੁਣਾਚਲ ਪ੍ਰਦੇਸ਼ ਜਿਹਨੂੰ ਇਹ ਕਹਿੰਦੇ ਨੇ ਉਸ ਸਾਊਥ ਤਿੱਬਤ ਕਹਿੰਦੇ ਨੇ ਉਹਨਾਂ ਥਾਵਾਂ ਦੇ ਨਾਂ ਉਹਨਾਂ ਦੀਆਂ ਬੋਲੀਆਂ ਮੈਂਡਰੀਨ ਦੇ ਮੁਤਾਬਕ ਰੱਖੇ ਸੀ। ਫਿਰ ਚਾਈਨਾ ਨੇ ਇਹ ਕਿਹਾ ਸੀ ਵੀ ਅਸੀਂ ਆਪਣੀ ਸੋਵਰਨਿਟੀ ਨੂੰ ਗਾਰਡ ਕਰਾਂਗੇ ਪੂਰੀ ਤਰ੍ਹਾਂ ਔਰ ਅਸੀਂ ਜਿਹੜਾ ਨਿਊ ਈਅਰ ਦੇ ਵਿੱਚ ਕੀ ਵਾਪਰ ਸਕਦਾ ਹੈ 2022 ਦੇ ਵਿੱਚ ਉਹਦੇ 'ਚ ਅਸੀਂ ਇੱਕ ਪੋਸੀਬਿਲਿਟੀ ਦਿੱਤੀ ਸੀ ਕਿ ਚਾਈਨਾ ਜਿਹੜਾ ਹੈ ਉਹ ਅਰੁਣਾਚਲ ਨੂੰ ਲੈ ਸਕਦਾ ਹੈ। ਇਹ ਕਿਹਾ ਕਿਉਂਕਿ ਉਹਨਾਂ ਨੇ ਆਪਣੀ ਪ੍ਰਾਇਰਟੀ ਦੇ ਵਿੱਚ ਇਹ ਰੱਖਿਆ ਔਰ ਇਹ ਜਿਹੜੀ ਖਬਰ ਇੱਕ ਪਾਸੇ ਯੂਕਰੇਨ ਦੇ ਹਵਾਲੇ ਨਾਲ ਨਜ਼ਰਾਂ ਉਧਰ ਲੱਗੀਆਂ ਹੋਈਆਂ ਨੇ ਕਿ ਰੂਸ ਕਦੋਂ ਵੜਦਾ ਹੈ ਯੂਕਰੇਨ 'ਚ ਔਰ ਬਾਈਡਨ ਨੇ ਵੀ ਜਿਹੜਾ ਹੈ ਉਹ ਲੈਫਟ ਹੈਂਡਡਲੀ ਗ੍ਰੀਨ ਸਿਗਨਲ ਦੇ ਦਿੱਤਾ ਮਾਈਨਰ ਇਨਕਰਸ਼ਨ ਦੇ ਨਾਂ ਥੱਲੇ। ਉੱਥੇ ਖਬਰ ਆਈ ਕਿ ਅਰੁਣਾਚਲ ਪ੍ਰਦੇਸ਼ ਦਾ ਇੱਕ ਜਿਹੜਾ ਨੌਜਵਾਨ 17 ਸਾਲਾਂ ਦਾ ਉਹ ਮਿਸਿੰਗ ਹੈ ਔਰ ਉਹਨੂੰ ਚਾਈਨੀਜ਼ ਫੌਜ ਜਿਹੜੀ ਹੈ ਉਹ ਚੁੱਕ ਕੇ ਲੈ ਗਈ ਔਰ ਇੰਡੀਅਨ ਆਰਮੀ ਸੀਕਸ ਅਸਿਸਟੈਂਸ ਫਰਮ PLA ਟੂ ਲੋਕੇਟ ਐਂਡ ਰਿਟਰਨ ਮਿਸਿੰਗ ਅਰੁਣਾਚਲ ਯੂਥ ਕਿ ਵੀ ਅਰੁਣਾਚਲ ਦੇ MP ਨੇ ਇਹ ਪਹਿਲਾਂ ਟਵੀਟ ਕੀਤਾ ਤਾਪਰ ਗਾਓ ਨੇ ਕਿ ਵੀ ਇਹ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ ਉਹ 17 ਸਾਲਾਂ ਦੇ ਬੰਦੇ ਨੂੰ ਚੁੱਕ ਕੇ ਲੈ ਗਈ ਹੈ। ਉਹਦਾ ਨਾਮ ਵੀ ਮਿਰਮ ਟੈਰੋਨ ਦਿੱਤਾ ਹੈ। ਹੁਣ ਇੰਡੀਅਨ ਆਰਮੀ ਕਹਿ ਰਹੀ ਹੈ ਚਾਈਨਾ ਨੂੰ ਕਿ ਜੇ ਸਾਡਾ ਜਿਹੜਾ ਤੁਸੀਂ ਚੁੱਕਿਆ ਉਹ ਵਾਪਸ ਕਰੋ। ਦੂਸਰੇ ਪਾਸੇ ਚਾਈਨਾਜ਼ ਫੋਰਨ ਮਿਨਿਸਟਰੀ ਸੇਜ਼ not aware of missing Arunachal youth. Chinese PLA controls border in accordance with the law and cracks down on illegal entry and exit activities, says spokesperson. मतलब उन्होंने ये कह के कि ਅਸੀਂ ਕੋਈ ਬੰਦਾ ਨਹੀਂ ਚੁੱਕਿਆ ਹੈ ਜੀ ਜੇ ਹਾਂ ਕੋਈ ਇਲੀਗਲੀ ਆਇਆ ਹੋਏਗਾ ਉਹਨੂੰ ਅਸੀਂ ਚੁੱਕਿਆ ਹੋਏਗਾ। ਇਹ ਉਹਨਾਂ ਨੇ ਕਲੀਅਰ ਕਰਤਾ ਹੈ ਕਿ ਅਸੀਂ ਨਾਟ ਅਵੇਅਰ ਆਫ ਮਿਸਿੰਗ ਅਸੀਂ ਕੋਈ ਮਿਸਿੰਗ ਨਹੀਂ ਹਾਂ ਜੇ ਕੋਈ ਇਲੀਗਲੀ ਆਇਆ ਉਹਨੂੰ ਅਸੀਂ ਚੁੱਕਿਆ ਹੋਏਗਾ। ਔਰ ਅਗੇਨ ਇੰਨੀ ਵੱਡੀ ਘਟਨਾ ਦੇ ਬਾਵਜੂਦ ਮੋਦੀ ਚੁੱਪ ਹੈ ਔਰ ਇਸ ਦੇ ਉੱਤੇ ਰਾਹੁਲ ਗਾਂਧੀ ਨੇ ਕਿਹਾ ਰਾਹੁਲ ਗਾਂਧੀ ਕੁਐਸਚਨਸ ਨਰਿੰਦਰ ਮੋਦੀ ਸਾਇਲੈਂਸ ਔਨ ਅਰੁਣਾਚਲ ਬॉय ਅਬਡਕਸ਼ਨ। ਉਹਨੇ ਕਿਹਾ ਕਿ ਭਾਈ ਇਹ ਜਿਹੜਾ ਇਨ ਅ ਟਵੀਟ ਮਿਸਟਰ ਗਾਂਧੀ ਸੈਡ a few days before the Republic Day an Indian has been kidnapped by China. We are with the family of Miriam Taron and will not lose hope, will not give up. PM's cowardly silence is his statement. He doesn't care. ਉਹਨੇ ਫਿਰ ਕਿਹਾ ਵੀ ਇਹ ਕਾਵਰਡ ਇਹ ਤਾਂ ਬੋਲਿਆ ਹੀ ਨਹੀਂ ਹੈ ਕਿ ਹੁਣ ਮੈਂ ਇਹ ਸਮਝਦਾ ਵੀ ਚਾਈਨਾ ਪ੍ਰਵੋਕ ਕਰ ਰਿਹਾ। ਉਹਨਾਂ ਨੇ ਪਹਿਲਾਂ ਉਹ 15 ਜਿਹੜੇ ਸਾਈਟ ਆਪਣੇ ਮੈਂਡਰਿਨ 'ਚ ਨਾਂ ਰੱਖੇ ਫਿਰ ਉਹਨਾਂ ਨੇ ਆਪਣੀ ਸੋਵਰਨਿਟੀ ਦੀ ਗੱਲ ਕੀਤੀ। ਹੁਣ ਉਹਨਾਂ ਨੇ ਅਰੁਣਾਚਲ ਦੇ ਇਸ ਨੂੰ ਉਹ ਕਹਿ ਰਹੇ ਇੰਡੀਆ ਨੂੰ ਆ ਜਾ ਔਰ ਚਾਈਨਾ ਨੂੰ ਲੱਗਦਾ ਕਿ ਵੀ ਜੇ ਇੱਧਰ ਇਹ ਕੰਮ ਰਸ਼ੀਆ ਕਰਦਾ ਹੈ ਔਰ ਸਾਰਾ ਧਿਆਨ ਇੱਧਰ ਹੋਏਗਾ ਤੇ ਚਾਈਨਾ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਵੀ ਕਰ ਜਾਏਗਾ। ਇਹ ਹਾਲਾਤ ਇਸ ਕਿਸਮ ਦੇ ਨੇ ਔਰ ਮੋਦੀ ਇਹ ਮੂੰਹ ਹੀ ਚੀਨ ਲਫ਼ਜ਼ ਕਹਿਣ ਨੂੰ ਤਿਆਰ ਨਹੀਂ ਹੈ ਜੀ ਰਾਜ ਸਾਹਿਬ। ਔਰ ਹੁਣ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਰਾਗ ਆਸਾ ਦੇ ਵਿੱਚ ਰਾਗ ਸ੍ਰੀ ਰਾਗ 'ਚ ਗੁਰੂ ਨਾਨਕ ਸਾਹਿਬ ਦਾ ਬਹੁਤ ਪਿਆਰਾ ਸ਼ਬਦ ਹੈ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗਾਹ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਓ। ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਫੋਕਸ ਹੁੰਦਾ ਕੇਂਦਰੀ ਭਾਵ ਹੁੰਦਾ ਔਰ ਇਹ ਹੈ ਕਿ ਮਨ ਰੇ ਹੇ ਮੇਰੇ ਮਨ ਅਹਨਸ ਦਿਨ ਤੇ ਰਾਤ ਉਸ ਰੱਬ ਨੂੰ ਯਾਦ ਕਰ ਉਸ ਦੇ ਗੁਣਾਂ ਦੀ ਸਾਰ ਲੈ। ਸਾਰ ਦਾ ਮਤਲਬ ਹੀ ਇਹ ਹੈ ਕਿ ਗਾਵੇ ਕੋ ਗੁਣ ਵਡਿਆਈਆਂ ਚਾਰ ਕਿ ਉਹਨਾਂ ਦੇ ਰੱਬ ਦੇ ਗੁਣਾਂ ਨੂੰ ਗਾਇਨ ਕਰਨਾ। ਜਿਸ ਨੂੰ ਤੁਸੀਂ ਯਾਦ ਕਰਦੇ ਹੋ ਉਹਦੇ ਵਰਗੇ ਹੋ ਜਾਂਦੇ ਹੋ। ਜਦੋਂ ਅਸੀਂ
रब रब करते हैं, अल्लाह अल्लाह करते हैं, वाहिगुरू वाहिगुरू करते हैं, ਜਾਂ राम राम करते हैं, ਜਾਂ खुदा खुदा करते हैं, वो राम नहीं ਜਿਹੜਾ ਦਸ਼ਰਥ ਦਾ ਬੇਟਾ, ਉਹ ਤਾਂ ਫਿਰ ਉਵੇਂ ਹੀ ਹੋਏਗਾ। ਇਹ ਰਮਿਆ ਹੋਇਆ ਰਾਮ, ਤੇ ਫਿਰ ਅਸੀਂ ਉਹਦੇ ਵਰਗੇ ਹੋ ਜਾਂਦੇ। ਮਨ ਰੇ ਅਹਨਸ ਹਰ ਗੁਣ ਸਾਰੇ, ਮੇਰੇ ਮਨ ਦਿਨ ਰਾਤ ਉਸ ਰੱਬ ਨੂੰ ਯਾਦ ਕਰ, ਉਸ ਦੇ ਗੁਣਾਂ ਨਾਲ ਜੁੜ। ਜਿਨ ਖਿਨ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ। ਗੁਰੂ ਸਾਹਿਬ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਉਹ ਵਿਰਲੇ ਹੀ ਨੇ, ਕੋਈ ਹੈ ਜਿਹਨੂੰ ਖਿਨ ਪਲ ਰੱਬ ਨਹੀਂ ਭੁੱਲਦਾ, ਜਿਹਨੂੰ ਕਦੇ ਰੱਬ ਨਹੀਂ ਭੁੱਲਦਾ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹਿ। ਕਿ ਜੇ ਇੱਕ ਤਿਲ ਜਿੰਨੇ ਟਾਈਮ ਲਈ ਵੀ, ਇੱਕ ਪਲ ਲਈ, ਫ੍ਰੈਕਸ਼ਨ ਆਫ ਏ ਸੈਕਿੰਡ ਵੀ ਪਿਆਰਾ ਵਿਸਰ ਜਾਏ, ਉਹ ਰੱਬ ਦੀ ਯਾਦ ਭੁੱਲ ਜਾਏ, ਤੇ ਮਨ ਦੇ ਅੰਦਰ ਵਿਛੋੜੇ ਦਾ ਵੱਡਾ ਰੋਗ ਆ ਕੇ ਲੱਗ ਜਾਂਦਾ ਹੈ। ਕਿਉਂ ਦਰਗਹਿ ਪਤ ਪਾਈ ਹੈ, ਜਾਂ ਹਰ ਨਾ ਵਸੈ ਮਨ ਮਾਹਿ। ਜੇ ਰੱਬ ਅੰਦਰ ਨਹੀਂ ਵਸਦਾ ਤੇ ਰੱਬ ਦੀ ਦਰਗਾਹ ਦੇ ਵਿੱਚ ਕਿਵੇਂ ਪਤ ਦੇ ਨਾਲ, ਇੱਜ਼ਤ ਦੇ ਨਾਲ ਅਸੀਂ ਜਾ ਸਕਾਂਗੇ, ਜਾਂ ਉਸ ਦਰਗਾਹ 'ਚ ਸਾਨੂੰ ਇੱਜ਼ਤ ਮਿਲੇਗੀ। ਗੁਰ ਮਿਲੀਐ ਸੁਖ ਪਾਈਐ, ਜਦੋਂ ਰੱਬ ਦੇ ਨਾਲ ਮਿਲਾਪ ਹੁੰਦਾ ਹੈ ਗੁਰੂ ਦੀ ਰਾਹੀਂ, ਤੇ ਅੰਦਰ ਆਨੰਦ ਔਰ ਚੈਨ ਵਸਦਾ ਹੈ। ਅਗਨ ਮਰੈ ਗੁਣ ਮਾਹੇ, ਅਗਨੀ ਅੰਦਰ ਦੀ ਅੱਗ, ਡਿਜ਼ਾਇਰਸ ਦੀ ਅੱਗ, ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਮਰ ਜਾਂਦੀ ਹੈ ਜਦੋਂ ਗੁਰੂ ਦੇ ਰਾਹੀਂ ਰੱਬ ਦੀ ਯਾਦ ਸਾਡੇ ਅੰਦਰ ਆਉਂਦੀ ਹੈ। ਜੋਤੀ ਜੋਤ ਮਿਲਾਈ ਹੈ, ਸੁਰਤੀ ਸੁਰਤ ਸੰਜੋਗ, ਹਿੰਸਾ ਹਉਮੈ ਗਤ ਗਏ, ਨਾਹੀ ਸਹਸਾ ਸੋਗ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਜਦੋਂ ਅਸੀਂ ਰੱਬ ਦੇ ਪਿਆਰ ਦੇ ਵਿੱਚ, ਉਸ ਦੀ ਇਬਾਦਤ ਦੇ ਵਿੱਚ ਜੁੜ ਜਾਂਦੇ ਹਾਂ, ਤੇ ਜੋਤੀ ਜੋਤ ਮਿਲਾਈ ਹੈ, ਫਿਰ ਸਾਡੇ ਅੰਦਰ ਦੀ ਜੋਤ ਉਸ ਰੱਬ ਦੀ ਜੋਤ ਨਾਲ ਇਕਮਿਕ ਹੁੰਦੀ ਹੈ। ਸੁਰਤੀ ਸੁਰਤ ਸੰਜੋਗ, ਸਾਡੀ ਸੁਰਤ, ਸਾਡਾ ਧਿਆਨ ਉਸ ਰੱਬ ਦੇ ਵਿੱਚ ਟਿਕ ਜਾਂਦਾ ਹੈ। ਹਿੰਸਾ ਹਉਮੈ ਗਤ ਗਏ, ਅੰਦਰ ਸਾਡੇ ਜਿਹੜੀ ਇੱਕ ਹਉਮੈ, ਈਗੋ ਹੈ, ਅਨਾਹ ਹੈ, ਔਰ ਸਾਡੇ ਅੰਦਰ ਜਿਹੜੀ ਵਸਿਆ ਹੋਇਆ ਉਹ ਹਿੰਸਾ ਹੈ, ਵਾਇਲੈਂਸ ਦਾ ਐਲੀਮੈਂਟ ਹੈ, ਉਹ ਖਤਮ ਹੋ ਜਾਂਦਾ ਹੈ। ਗਤ ਗਿਆ ਦਾ ਮਤਲਬ ਉਹ ਸਾਥ ਛੱਡ ਜਾਂਦੇ ਨੇ। ਨਾ ਹੀ ਸਹਸਾ ਸੋ, ਤੇ ਨਾ ਹੀ ਮਨ ਦੇ ਅੰਦਰ ਕੋਈ ਸ਼ੰਕਾ ਰਹਿੰਦਾ ਹੈ, ਕੋਈ ਡਾਊਟ ਰਹਿੰਦਾ ਹੈ। ਔਰ ਜਦੋਂ ਸਾਡੇ ਅੰਦਰ ਸ਼ੰਕਾ ਹੀ ਸਾਡੇ ਸੋਗ ਦਾ ਕਾਰਨ ਹੈ, ਦੁੱਖ ਦਾ ਕਾਰਨ ਹੈ, ਉਹ ਵੀ ਖਤਮ ਹੋ ਜਾਂਦਾ ਹੈ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਜਿਸ ਗੁਰੂ ਦੇ ਰਾਹ ਤੇ ਤੁਰੇ ਹੋਏ ਇਨਸਾਨ ਦੇ ਅੰਦਰ ਰੱਬ ਵਸਦਾ ਹੈ, ਉਸ ਦਾ ਰੱਬ ਦੇ ਨਾਲ ਸੰਜੋਗ ਹੁੰਦਾ ਹੈ। ਕਾਇਆ ਕਾਮਣ ਜੇ ਕਰੀ, ਭੋਗੇ ਭੋਗਣ ਹਾਰ, ਤਿਸਿਉ ਨਿਹੋ ਨ ਕੀਜਈ, ਜੋ ਦੀਸੈ ਚੱਲਣ ਹਾਰ। ਗੁਰਮੁਖ ਰਵੈ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਹੁਣ ਅਕਸਰ ਇਨਸਾਨੀ ਰੂਹ ਔਰ ਰੱਬ ਦਾ ਰਿਸ਼ਤਾ ਗੁਰਮਤਿ ਨੇ ਜਿਹੜਾ ਉਹ ਇਵੇਂ ਬਿਆਨਿਆ ਕਿ ਰੱਬ ਪਤੀ ਹੈ, ਉਹ ਸਾਰੀ ਦੁਨੀਆ ਦਾ ਮਾਲਕ, ਕਾਇਨਾਤ ਦਾ ਜਿਹੜਾ ਉਹ ਪਤੀ ਹੈ, ਔਰ ਅਸੀਂ ਰੂਹਾਂ ਉਸ ਦੀਆਂ ਪਤਨੀ ਹੈ। ਜਦੋਂ ਰੂਹ ਰੱਬ ਦੇ ਨਾਲ ਮਿਲ ਜਾਂਦੀ ਹੈ ਤੇ ਮਾਨੋ ਰੱਬ ਉਸ ਆਨੰਦ ਨੂੰ ਮਾਣ ਰਿਹਾ ਹੈ। ਔਰ ਕਦੇ ਵੀ, ਔਰ ਇੱਕ ਉਹ ਨੇ ਜਿਹੜੇ ਰੱਬ ਨਾਲ ਜੁੜ ਕੇ ਜਿਹੜਾ ਉਹ ਆਨੰਦ ਮਾਣਦੇ ਨੇ, ਰੱਬ ਦੇ ਸੰਜੋਗ ਦਾ, ਰੱਬ ਦੇ ਸਾਥ ਦਾ, ਰੱਬ ਨਾਲ ਰਵਣ ਦਾ। ਦੂਸਰੇ ਉਹ ਨੇ ਜਿਹੜੇ ਮਾਇਆ ਦੇ ਵਿੱਚ ਫਸੇ ਹੋਏ ਨੇ। ਤਿਸਿਉ ਨਿਹੋ ਨਾ ਕੀਜੇ, ਜੋ ਦੀਸੈ ਚੱਲਣ ਹਾਰ। ਜਿਹੜੀ ਚੀਜ਼ ਨੇ ਮੁੱਕ ਜਾਣਾ ਹੈ, ਗੁਰੂ ਸਾਹਿਬ ਕਹਿੰਦੇ ਨੇ ਉਹਦੇ ਨਾਲ ਨੇ ਨਾ ਕਰੋ, ਨੇ ਕਰੋ ਸਿਰਫ ਤੇ ਸਿਰਫ ਵਾਹਿਗੁਰੂ ਨਾਲ, ਉਸ ਪਿਆਰੇ ਦੇ ਨਾਲ। ਚਾਰੇ ਅਗਨ ਨਿਵਾਰ, ਮਰ ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵੈ ਦਰਗਹਿ ਜਾਏ। ਚਾਰੇ ਅਗਨ ਨਿਵਾਰ, ਚਾਰ ਤਰ੍ਹਾਂ ਦੀਆਂ ਜਿਹੜੀ ਅੱਗਾਂ ਨੇ ਉਹ ਦਿਲ ਦੇ ਵਿੱਚ ਬਿਆਨੀਆਂ ਹੋਈਆਂ ਨੇ ਪੁਰਾਣੇ ਲਿਟਰੇਚਰ ਦੇ ਵਿੱਚ। ਉਹ ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅੱਗ, ਔਰ ਇਹ ਚਾਰੋਂ ਅੱਗਾਂ ਖਤਮ ਹੋ ਜਾਂਦੀਆਂ ਨੇ, ਔਰ ਜਿਹੜਾ ਉਹ ਅੰਦਰਲੀ ਆਨਾਮ ਮਰ ਜਾਂਦੀ ਹੈ। ਗੁਰਮੁਖ ਰੱਬ ਦੇ ਕਰੀਬ ਹੁੰਦਾ ਹੈ, ਔਰ ਅੰਤਰ ਕਮਲ ਪ੍ਰਗਾਸਿਆ। ਫਿਰ ਜਿਵੇਂ ਲੋਟਸ ਖਿਲ ਪੈਂਦਾ ਹੈ, ਔਰ ਉਹ ਉਸ ਮਾਇਆ ਦੇ ਚਿੱਕੜ ਤੋਂ ਉੱਪਰ ਹੁੰਦਾ, ਅੰਦਰ ਤੁਹਾਡੇ ਗਿਆਨ ਦਾ ਚਾਨਣ ਹੁੰਦਾ, ਮਾਨੋ ਕਮਲ ਦਾ ਪ੍ਰਗਾਸ ਹੋਇਆ। ਅੰਮ੍ਰਿਤ ਭਰਿਆ ਗਾਏ, ਤੁਹਾਡੀ ਰੂਹ, ਤੁਹਾਡਾ ਅੰਦਰ ਅੰਮ੍ਰਿਤ ਦੇ ਨਾਲ ਭਰਿਆ ਹੋਇਆ, ਅਗਾਏ ਰੱਜਿਆ ਹੁੰਦਾ। ਨਾਨਕ ਸਤਿਗੁਰ ਮੀਤ ਕਰ,
ਸੱਚ ਪਾਵੈ ਦਰਗਹਿ ਜਾਏ। ਜੇ ਗੁਰੂ ਨੂੰ ਮੀਤ ਬਣਾ ਲਈਏ, ਦੋਸਤ ਬਣਾ ਲਈਏ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇ ਫਿਰ ਸੱਚ ਦੇ ਰਸਤੇ ਤੇ ਤੁਰੀਦਾ ਤੇ ਦਰਗਾਹ ਜਿਹੜਾ ਹੈ ਉਸ ਰੱਬ ਦੀ ਦਰਗਾਹ ਦੇ ਵਿੱਚ ਸੱਚ ਦੇ ਪਾਂਧੀਆਂ ਨੂੰ ਖਿਲਤ ਮਿਲਦੀ ਹੈ, ਮਾਣ ਮਿਲਦਾ ਹੈ, ਪੱਤ ਮਿਲਦੀ ਹੈ। ਜੀ ਇਹ ਅੱਜ ਦਾ ਵਿਚਾਰ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।